ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आनू प्रोग्राम सच्चो सच में बहुत शुक्रिया जी राज साहब आज 9 जुलाई 2021-25 हाड़ नानकशाही संबत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸਿਨ ਕੇਬਲ ਬੈਲਫਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਬਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਜਿਸ ਤਰ੍ਹਾਂ ਕਿ ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ ਔਰ ਆਸ ਕਰਦੇ ਆ ਔਰ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਖੁਸ਼ੀਆਂ ਭਰਿਆ ਗੁਜ਼ਰੇ ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ektuhi.com ਵੱਲੋਂ ਸੋ ektuhi.com ਦਾ ਜਿਹੜਾ ਉਪਰਾਲਾ ਹੈ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਵੱਲੋਂ ਕੀਤਾ ਗਿਆ ਹੈ ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੋਲ ਕੇ ਸੰਥਿਆ ਦੇ ਨਾਲ ਹਰ ਅੱਖਰ ਨੂੰ ਹਾਈਲਾਈਟ ਕੀਤਾ ਗਿਆ ਹੈ ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਉਹ ਕਰ ਸਕੀਏ ਔਰ ਖੁਦ ਪੜ੍ਹ ਕੇ ਸਮਝਣ ਦਾ ਯਤਨ ਕਰੀਏ ਸੋ ektuhi.com ਤੇ ਜਾ ਕੇ ਤੁਸੀਂ ਇਸ ਸੰਬੰਧੀ ਜਿਹੜੀ ਵਧੇਰੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦਾ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਵੀ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਨੰਬਰ ਤੇ 5166911984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਭੇਜ ਸਕਦੇ ਹੋ ਔਰ ਜਿਸ ਤਰ੍ਹਾਂ ਕਿ ਈਮੇਲ ਤੁਸੀਂ ਸਾਨੂੰ ਕਰ ਸਕਦੇ ਹੋ info@tv84.tv ਤੇ ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਪਹਿਲਾ ਐਮ ਸ਼ੋ ਉਸ ਬਾਰੇ ਗੱਲਬਾਤ ਕਰਾਂਗੇ ਕਿ ਤਾਲਿਬਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਅਫਗਾਨਿਸਤਾਨ ਦਾ 85% ਜਿਹੜਾ ਇਲਾਕਾ ਹੈ ਉਹ ਕਬਜ਼ੇ ਵਿੱਚ ਕਰ ਲਿਆ ਹੈ ਔਰ ਅਫਗਾਨਿਸਤਾਨ ਦੇ ਜਿਹੜੇ ਗੁਆਂਢੀ ਦੇਸ਼ਾਂ ਨਾਲ ਲੱਗਦੇ ਬਾਰਡਰਾਂ ਵਾਲੇ ਜਿਹੜੇ ਸੂਬਿਆਂ ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਔਰ ਪਾਕਿਸਤਾਨ ਨੇ ਫਿਕਰ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਜੇ ਅਫਗਾਨਿਸਤਾਨ ਵਿੱਚ ਪਾਵਰ ਸ਼ੇਅਰਿੰਗ ਨਹੀਂ ਹੁੰਦੀ ਤਾਂ ਸਿਵਲ ਵਾਰ ਦੇ ਜਿਹੜੇ ਚਾਂਸਸ ਹੋ ਸਕਦੇ ਨੇ ਔਰ ਨਾਲ ਹੀ ਖੂਨ ਖਰਾਬਾ ਜਿਹੜਾ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਹੁਤ ਹੀ ਪਿਆਰੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਸੀਐਟਲ 'ਚ ਰਹਿੰਦੇ ਨੇ ਔਰ ਟੀਵੀ 84 ਨਾਲ ਤਾਂ ਪਿਛਲੇ 8-9 ਸਾਲ ਤੋਂ ਜੁੜੇ ਹੀ ਹੋਏ ਨੇ ਸਾਡੇ ਨਾਲ ਆਲਮੋਸਟ ਉਹਨਾਂ ਦਾ 30 ਸਾਲ ਦਾ ਸਫ਼ਰ ਹੀ ਹੈ ਔਰ ਕਿਰਤ ਕਰਨ ਵਾਲੇ ਗੁਰਸਿੱਖ ਨੇ ਲੇਕਿਨ ਜਿਵੇਂ ਉਹਨਾਂ ਨੇ ਤੁਸੀਂ ektuhi ਉਹਨਾਂ ਦੇ ਪ੍ਰੋਜੈਕਟ ਦੀ ਗੱਲ ਕੀਤੀ ਕਿ ਉਹਨਾਂ ਨੇ ਜਿੰਨੇ ਐਫਰਟ ਦੇ ਨਾਲ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਅਲਟੀਮੇਟਲੀ ਸਿੱਖ ਧਰਮ ਦਾ ਆਧਾਰ ਗੁਰੂ 10ਵੇਂ ਪਾਤਸ਼ਾਹ ਦਾ ਫਰਮਾਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਚੰਗੇ ਜਿਹੜੇ ਪਾਠੀ ਸੀ ਉਹ ਲੱਭੇ ਕਿਵੇਂ ਉਸ ਦਾ ਉਚਾਰਨ ਕਰਨਾ ਹੈ ਔਰ ਉਹਦੇ 'ਚ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਉਹਨਾਂ ਨੇ ਖੁਦ ਜਿਹੜਾ ਮਿਹਨਤ ਕਰਕੇ ਕੰਪਿਊਟਰ 'ਤੇ ਕਈ ਦਿਨ ਕਈ ਮਹੀਨੇ ਖੱਪ ਕੇ ਔਰ ਜਿਹੜੇ ਇੱਥੇ ਐਕਸਪਰਟ ਸੀ ਉਹਨਾਂ ਦੀ ਮਦਦ ਲੈ ਕੇ ਜੋ ਉਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਜੇ ਕੋਈ ਵੀ ਇਸ ਗੱਲ ਨੂੰ ਮਨ 'ਚ ਧਾਰ ਕੇ ਤੁਰ ਪਏ ਮੈਂ ਇਹ ਕੰਮ ਕਰਨਾ ਤੇ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਉੱਥੇ ਬੈਠੀਆਂ ਯੂਨੀਵਰਸਿਟੀਆਂ 5-6 ਯੂਨੀਵਰਸਿਟੀਜ਼ ਜਿਨ੍ਹਾਂ ਦਾ ਮਿਲੀਅਨਸ ਆਫ ਡਾਲਰਸ ਦਾ ਬਜਟ ਆ ਉਹ ਨਹੀਂ ਕਰ ਸਕੇ ਉਹਨਾਂ ਨੇ ਇਸ ਵੈਬਸਾਈਟ ਰਾਹੀਂ ਕੀਤਾ ਇਹ ਬੜਾ ਸੁਖੈਣ ਹੈ
ਹਰ ਇੱਕ ਦੀ ਰੀਚ ਹੈ। ਔਰ ਤੁਸੀਂ ਇੱਕ ਵਾਰ ਉਹਦਾ ਵੈਬਸਾਈਟ ਫਿਰ ਦੱਸ ਦਿਓ। ਹਾਂਜੀ, ektohi.com ektohi.com। ਉਸ ਦੇ ਉੱਤੇ ਜਿਹੜੇ ਵੀ ਸਾਡੇ ਦਿਲਚਸਪੀ ਰੱਖਦੇ ਨੇ, ਔਰ ਮੈਂ ਸਮਝਦਾ ਵੀ ਹਰ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰੇ। ਜਦੋਂ ਅਸੀਂ ਬਹੁਤ ਵਾਰ ਆਪਣੀ ਜਿਹੜੀ ਰਿਲੀਜੀਅਸ ਕਲਰਜੀ ਹੈ, ਜਾਂ ਜਿਨ੍ਹਾਂ ਨੂੰ ਅਸੀਂ ਧਾਰਮਿਕ ਲੋਕ ਕਹਿੰਦੇ ਆ, ਜਿਨ੍ਹਾਂ ਪੇਸ਼ਾਵਰ, ਉਹਨਾਂ 'ਚ ਆਈਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਸਾਹਿਬਾਨ ਨੇ ਇਹ ਨਹੀਂ ਸੀ ਵਿਜ਼ੂਲਾਈਜ਼ ਕੀਤਾ ਕਿ ਵੀ ਅਸੀਂ ਪ੍ਰੋਫੈਸ਼ਨਲ ਲੋਕ ਰੱਖਾਂਗੇ ਜਿਨ੍ਹਾਂ ਦਾ ਕਿੱਤਾ ਹੀ ਇਹ ਹੋਏਗਾ। ਉਹਨਾਂ ਦਾ ਤਾਂ ਇਹੀ ਸੀ ਕਿ ਵੀ ਲੰਗਰ ਮੇ ਜੋ ਢੋਏ ਜਲ, ਦੇਗ ਜੋ ਵਰਤਾਏ ਜਬੀ, ਤभी तो वो सिख सतगुरु को प्यारा है। कि हर सिख लंगर दे लई जल भी लियाएगा, क्योंकि अज तो असीं वो टूटी खोलते हैं तो पानी आ जाता है, इसलिए अजोकी जनरेशन को समझाना सौखा नहीं है कि खूह किन्नी किन्नी दूर सी, किवें जिहड़ा जल लिआंदा जांदा सी, ते फिर जे लंगर तैयार करना है उहदे लई जिहड़ियां लकड़ियां ने ਉਹ ਤੁਸੀਂ ਜੰਗਲ ਚੋਂ ਵੱਢਣੀਆਂ, ਸੁੱਕੀਆਂ ਲੱਕੜਾਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਕਿਵੇਂ ਦੀਣੀ ਲਾ ਕੇ ਉਹਨਾਂ ਨੇ ਅੱਗ ਬਾਲਣੀ ਹੈ, ਔਰ ਫਿਰ ਦੇਗ ਤਿਆਰ ਕਰਨੀ ਹੈ, ਲੰਗਰ ਤਿਆਰ ਕਰਨਾ ਹੈ। ਔਰ ਫਿਰ ਇਹ ਸੀ ਕਿ ਉਹ ਸਿੱਖ ਕਿਰਤ ਵੀ ਕਰਦਾ, ਦਿਨੇ ਉਹ ਆਪਣਾ ਜਾ ਕੇ ਜਿਹਨੂੰ ਰਿਜ਼ਕੇ ਹਲਾਲ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ, ਕਿ ਅਸੀਂ ਹੱਕ ਹਲਾਲ ਦੀ ਕਿਰਤ ਕਹਿੰਦੇ ਹਾਂ, ਉਹਨੇ ਕਿਰਤ ਵੀ ਕਰਨੀ ਹੈ, उन्हें लंगर ਲਈ ਲੱਕੜਾਂ ਵੀ ਲਿਆਣੀ ਹੈ, उसने पानी भी ਢੋਣਾ है, और फिर उसे गुरु ग्रंथ साहब की ताबिया बैठ के उसने बाणी भी पढ़नी है, हुक्मनामा भी सुनाना है, पाठ भी करना है। सो ਜਿਹੜਾ ਪਹਿਲਾ ਮਾਡਲ ਸੀ ਜਿਹਨੂੰ ਅਸੀਂ ਧਰਮਸਾਲ ਕਹਿੰਦੇ ਸੀ, ਗੁਰਦੁਆਰਾ ਲਫ਼ਜ਼ ਲੇਟਰ ਔਨ ਜ਼ਿਆਦਾ ਪਪੂਲਰ ਹੋਇਆ ਕਿ ਇਹ ਉਹ ਥਾਂ ਜਿੱਥੇ ਤੁਸੀਂ ਇਬਾਦਤ ਵੀ ਕਰਦੇ ਹੋ, ਪਰ ਜਿੱਥੇ ਸੱਚਮੁੱਚ ਧਰਮ ਦੇ ਵਿੱਚ ਜਿਉਣ ਵਾਲੇ ਲੋਕ ਘੜੇ ਜਾਂਦੇ ਨੇ। ਸਾਲ ਜਿਹੜਾ ਲਫ਼ਜ਼ ਹੈ ਇਹ ਘੜਨ ਨੂੰ ਕਹਿੰਦੇ ਨੇ, ਜਿਵੇਂ ਟਕਸਾਲ। ਹੁਣ ਟਕਸਾਲ ਉਹ ਹੈ ਜਿਹਦੇ 'ਚ ਮਿੰਟ, ਜਿਹਦੇ 'ਚ ਟਕੇ ਬਣਦੇ ਨੇ, ਜਿੱਥੇ ਨੋਟ ਪ੍ਰਿੰਟ ਹੁੰਦੇ ਨੇ ਕਰੰਸੀ। ਅੱਜ ਤਾਂ ਹੁਣ ਜਿਹੜੀ ਹੈ ਉਹ ਪੇਪਰ ਕਰੰਸੀ ਆ ਗਈ, ਪਰ ਜਿੱਥੇ ਟਕੇ, ਟਕਸਾਲ। ਇਵੇਂ ਹੀ ਜਿਹੜੇ ਲੋਕ ਡੇਰੇ ਔਰ ਦੂਸਰੇ ਬਣਾਏ ਹੋਏ ਸੀ, ਉਹਨਾਂ ਨੂੰ ਸੀ ਜੀ ਆਮ ਕਹਿਣਗੇ ਜੀ ਉਹਦਾ ਚੇਲਾ ਚਾਟੜ ਹੈ। ਹੁਣ ਚੇਲਾ ਤਾਂ ਹੈ ਹੀ ਹੈ, ਡਿਸਾਈਪਲ। ਚਾਟੜਾ ਵੀ ਇਹੀ ਸੀ ਜਿਹੜਾ ਉੱਥੋਂ ਫਿਰ ਪੂਰਾ ਰੜ ਕੇ ਨਿਕਲਦਾ ਸੀ, ਤੇ ਉਹਨੂੰ ਬਹੁਤ ਵਾਰੀ ਚਟਸਾਲ ਵੀ ਕਹਿੰਦੇ ਸੀ ਕਿ ਭਾਈ ਇੱਥੇ ਚੇਲੇ ਚਾਂਟੇ ਜਾਂ ਚੇਲੇ ਚਾਂਪਟੇ, ਅਜੇ ਵੀ ਕਹਿਣਗੇ ਉਹਦੇ ਬੜੇ ਚੇਲੇ ਚਾਂਪਟੇ ਹੈ ਜੀ। ਇਹ ਸਾਰੀ ਟਰਮੀਨੋਲੋਜੀ ਉਹਦੇ ਨਾਲ ਜੁੜੀ ਹੋਈ ਹੈ। ਸੋ ਮਕਸਦ ਇਹੀ ਸੀ। ਔਰ ਕਿਉਂਕਿ ਹਿੰਦੂ ਵੇਦਾਂ ਦੀ, ਸ਼ਾਸਤਰਾਂ ਦੀ, ਸਿਮਰਤੀਆਂ ਦੀ ਜ਼ਬਾਨ ਸੰਸਕ੍ਰਿਤ ਸੀ, ਤੇ ਸੰਸਕ੍ਰਿਤ ਬ੍ਰਾਹਮਣਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਕਿਸੇ ਨੂੰ ਉਹ ਪੜ੍ਹਾਉਂਦੇ ਵੀ ਉਹੀ ਸੀ ਤੇ ਪੜ੍ਹਦੇ ਵੀ ਉਹ ਖੁਦ ਹੀ ਸੀ, ਬਾਕੀ ਕਿਸੇ ਕੋਲ ਰਾਈਟ ਹੀ ਨਹੀਂ ਸੀ, ਰਾਈਟ ਟੂ ਐਜੂਕੇਸ਼ਨ ਹੀ ਨਹੀਂ ਸੀ। ਸੋ ਗੁਰੂ ਸਾਹਿਬਾਨ ਨੇ ਜ਼ਬਾਨ ਵੀ ਉਹ ਚੁਣੀ, ਗੁਰੂ ਗ੍ਰੰਥ ਸਾਹਿਬ, ਜਿਹੜਾ ਲੋਕਾਂ ਦੀ ਜ਼ਬਾਨ 'ਚ ਸੀ, ਆਮ ਫਕੀਰੀ ਜ਼ਬਾਨ ਸੀ। ਔਰ ਜਿਹੜੀ ਸਕ੍ਰਿਪਟ ਗੁਰਮੁਖੀ, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ, ਔਰ ਅੱਜ ਇੱਕ ਸਵਾਲ ਵੀ ਹੈ ਸਾਡੇ ਟੋਰਾਂਟੋ ਤੋਂ ਪਿਆਰੇ ਵੀਰ ਨੇ, ਉਹਨਾਂ ਨੇ ਇਸ ਦੇ ਉੱਤੇ ਅਸੀਂ ਅਖੀਰਲੇ ਸੈਗਮੈਂਟ 'ਚ ਅੱਜ ਸਵਾਲ ਵੀ ਟੈਕਲ ਲਵਾਂਗੇ। ਹੁਣ ਇਹ ਵੀ ਸੀ ਕਿ ਭਾਈ ਇਹ ਉਸ ਵੇਲੇ ਕਿ ਵੀ ਬ੍ਰਾਹਮਣ ਦੀ ਡੋਮੀਨੈਂਸ ਖਤਮ ਕਰੋ, ਕਿ ਵੀ ਬ੍ਰਾਹਮਣ ਦੀ ਕੋਈ ਇਹ ਹਰ ਥਾਂ ਤੇ ਪ੍ਰਧਾਨ ਬਣ ਕੇ ਬੈਠਾ ਹੈ। ਲੋਕਾਂ ਦੀ ਜ਼ਬਾਨ, ਗੱਲਬਾਤ ਵੀ ਉਹੀ, ਸੰਸਕ੍ਰਿਤ ਨੂੰ ਨਕਾਰਿਆ ਪੂਰੀ ਤਰ੍ਹਾਂ, ਔਰ ਜਿਹੜੀ ਹੈ ਉਹ ਪੰਜਾਬੀ ਜ਼ਬਾਨ ਨੂੰ ਜਿਹੜਾ ਉਸ ਦੇ ਵਿੱਚ ਗੁਰਬਾਣੀ ਵੀ ਔਰ ਪੜ੍ਹਨ ਦਾ ਵੀ। ਪਰ ਜੇ ਅਸੀਂ ਪੰਜਾਬੀ ਪੜ੍ਹਨ ਵਾਲਿਆਂ ਨੇ ਵੀ ਬਾਣੀ ਨਹੀਂ ਪੜ੍ਹਨੀ, ਖੁਦ ਉਸ ਦੇ ਅਸੀਂ ਜਾਂ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰਦੇ ਨਹੀਂ ਹੈ, ਫਿਰ ਅਸੀਂ ਪ੍ਰੋਫੈਸ਼ਨਲ ਰਾਗੀ ਸੱਦ ਕੇ, ਪ੍ਰੋਫੈਸ਼ਨਲ ਅਸੀਂ ਫਿਰ ਗੁਰਦੁਆਰਿਆਂ 'ਚ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੀ ਸਾਡੇ ਗ੍ਰੰਥੀ ਔਰ ਦੂਸਰੇ ਜਿਹੜੇ ਨੇ ਉਹ ਬਾਬਾ ਬੁੱਢਾ ਦੇ ਤਰਜ਼ ਦੇ ਹੋਣ। ਨਹੀਂ, ਇਵੇਂ ਨਹੀਂ ਹੁੰਦਾ, ਕਿਉਂਕਿ ਫਿਰ ਦੂਜੇ ਪਾਸੇ ਅਸੀਂ ਕਹਿਣ ਨੂੰ ਉਹਨਾਂ ਨੂੰ ਗੁਰੂ ਕੇ ਵਜ਼ੀਰ ਕਹਿੰਦੇ, ਲੇਕਿਨ ਜਦੋਂ ਉਹਨਾਂ ਦੀ ਤਨਖਾਹ ਦੇ 10 ਰੁਪਏ ਵਧਾਣੇ ਪੈਣ ਤੇ ਕਮੇਟੀਆਂ ਝਗੜ ਰਹੀਆਂ ਹੁੰਦੀਆਂ, ਵੀ ਉਹਨਾਂ ਨੂੰ ਹੁੰਦਾ ਵੀ ਇਹਨਾਂ ਦੇ ਭਾਈਆਂ ਦੇ ਬੱਚੇ, ਉਹਨਾਂ ਦੇ ਨੱਕ ਲਿੰਮ ਵਗਦੀ ਹੋਏ, ਨਾਲਾ ਲਮਕਦਾ ਹੋਏ, ਤੇ ਉਹ ਉਹਨਾਂ ਦੇ ਵੀ ਬੱਚੇ ਨੇ, ਉਹ ਕਿਉਂ ਨਹੀਂ ਚੰਗੇ ਸਕੂਲਾਂ 'ਚ ਪੜ੍ਹਾ ਸਕਦੇ, ਕਿਉਂ? ਸੋ ਮਤਲਬ ਇਹ ਦੋਨੋਂ ਪੱਖ ਹੀ ਨੇ। ਔਰ ਜੇ ਮੈਂ ਸਮਝਦਾ ਹਾਂ ਵੀ ਹਰ ਸਿੱਖ ਖੁਦ ਬਾਣੀ ਪੜ੍ਹਨ ਲੱਗ ਜਾਏ, ਤੇ ਫਿਰ ਜਦੋਂ ਵੀ ਕੋਈ ਚੀਜ਼ ਇੰਸਟੀਟਿਊਸ਼ਨਲਾਈਜ਼ ਹੁੰਦੀ ਹੈ, ਇੱਕ ਸੈੱਟ ਕਲਰਜੀ ਆਏਗੀ, ਫਿਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਮਜ਼ੋਰੀਆਂ ਵੀ ਆਉਣਗੀਆਂ। ਔਰ ਅਸੀਂ ਹਰ ਧਰਮ ਦੇ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਉਹ ਕਲਰਜੀ ਈਸਾਈਆਂ ਦੀ ਹੈ, ਕੈਥੋਲਿਕਸ ਦੀ, ਕਿਸ ਕਿਸਮ ਦੇ ਲਾ ਸੂਟ ਉਹਨਾਂ ਦੇ ਖਿਲਾਫ ਆਉਂਦੇ ਨੇ। ਇਸਲਾਮ ਦੇ ਹਵਾਲੇ ਨਾਲ ਬਹੁਤ ਵਾਰ ਮੌਲਵੀਆਂ ਨਾਲ ਜੋੜ ਕੇ ਕਿੰਨਾ ਕੁਛ ਆਉਂਦਾ ਹੈ ਜਾਂ ਕਿਹਾ ਜਾਂਦਾ ਹੈ।
ਹਿੰਦੂ ਬ੍ਰਾਹਮਣ ਸੰਨਿਆਸੀ ਉਹਨਾਂ ਦੀ ਤਾਂ ਗੱਲ ਹੀ ਛੱਡ ਦਿਓ, ਉਹ ਤਾਂ ਬਾਪੂ ਆਸਾ ਰਾਮ ਤੋਂ ਲੈ ਕੇ ਰਾਮ ਰਹੀਮ ਤੱਕ ਇਹ ਸਾਰਿਆਂ ਨੂੰ ਦੇਖ ਲਓ ਕੀ ਹੈ। ਤੇ ਅਸੀਂ ਇਹ ਕਹੀਏ ਕਿ ਵੀ ਜੇ ਅਸੀਂ ਇੰਸਟੀਟਿਊਸ਼ਨਲਾਈਜ਼ ਕਰਕੇ ਕਲਰਜੀ ਨੂੰ ਉਹ ਥਾਂ ਦਿੱਤੀ, ਕਿਉਂਕਿ ਗੁਰੂ ਸਾਹਿਬਾਨ ਦਾ ਮੈਸੇਜ ਕੋਈ ਵਿਚੋਲੇ ਦਾ ਨਹੀਂ ਹੈ। ਤੁਹਾਨੂੰ ਰੱਬ ਦੇ ਨਾਲ ਮਿਲਣ ਲਈ, ਰੱਬ ਨਾਲ ਗੱਲ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਔਰ ਇਹ ਤਾਂ ਸਾਰਾ ਉਸ ਪੁਜਾਰੀ ਕਲਾਸ ਨੇ ਕੱਢਿਆ, ਬ੍ਰਾਹਮਣ ਆ ਗਿਆ ਵਿੱਚ ਕਿ ਮੰਤਰ ਉਹ ਪੜ੍ਹੇਗਾ, ਤੁਹਾਡੇ ਸਿਰ ਤੇ ਮੁਸੀਬਤ ਆਈ ਹੈ ਉਹ ਟਾਲਣ ਲਈ ਤੁਹਾਨੂੰ ਮੰਤਰ ਦੇਗਾ, ਤੁਸੀਂ ਉਹਦੇ ਕੋਲ ਜਾ ਕੇ ਕਹੋਗੇ ਪੂਜਾ ਕਰੋ। ਇੱਥੇ ਤਾਂ ਵਿਣ ਬੋਲਿਆ ਸਭ ਕੁਝ ਜਾਣਦਾ। ਅਸੀਂ ਤਾਂ ਇਹ ਮੰਨਦੇ ਹਾਂ ਵੀ ਰੱਬ ਸਭ ਕੁਝ ਜਾਣਦਾ ਹੈ, ਔਰ ਜੇ ਅਸੀਂ ਖੁਦ ਆਜ਼ਜ਼ੀ ਦੇ ਨਾਲ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ, ਉਸ ਦੇ ਅੱਗੇ ਦੁਆ ਕਰਦੇ ਹਾਂ, ਤੇ ਫਿਰ ਉਹੀ ਦੁਆ ਕਬੂਲ ਹੁੰਦੀ ਹੈ ਜਿਹੜੀ ਤੁਹਾਡੇ ਸੱਚੇ ਦਿਲ ਦੇ ਨਾਲ, ਔਰ ਤੁਸੀਂ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਰੱਖ ਕੇ ਕਿ ਭਾਈ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਕਿ ਅਸੀਂ ਇੰਨੇ ਖਤਾ ਵਾਲੇ ਲੋਕ ਹੈ, ਇੰਨੇ ਸਾਡੇ ਗੁਨਾਹ ਨੇ ਕਿ ਵੀ ਉਹਦੀ ਗਿਣਤੀ ਨਹੀਂ ਹੋ ਸਕਦੀ, ਤੇ ਹੇ ਵਾਹਿਗੁਰੂ ਤੂੰ ਸਾਨੂੰ ਬਖਸ਼ ਲੈ। ਸੋ ਮਤਲਬ ਜ਼ਾਹਰ ਹੈ ਕਿ ਇਸ ਸਾਰੇ ਨੂੰ ਜਿਹੜਾ ਵੀਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦਾ ਕੰਮ ਹੈ ektuhi.com ਦੇ ਥੱਲੇ, ਇਹ ਤੁਹਾਨੂੰ ਖੁਦ ਬਾਣੀ ਪੜ੍ਹਨ ਦੇ ਲਈ ਵੀ ਉਤਸ਼ਾਹਤ ਕਰਦਾ ਹੈ। ਉਸ ਦੇ ਉੱਤੇ ਥਾਂ ਥਾਂ ਹਾਈਲਾਈਟਸ ਨੇ, ਜਿਹੜੇ ਲੋਕ ਰਿਸਾਈਟ ਕਰ ਰਹੇ ਨੇ ਉਹ ਤੁਸੀਂ, ਕਿਉਂਕਿ ਕੰਪਿਊਟਰ ਹੈ ਤੁਸੀਂ ਬਾਰ-ਬਾਰ ਸੁਣ ਸਕਦੇ ਹੋ ਕਿ ਭਾਈ ਤੁਸੀਂ ਕਿੱਥੇ ਕਰੈਕਟ ਕਰਨਾ ਹੈ। ਔਰ ਮੈਂ ਇਹ ਸਮਝਦਾ ਵੀ ਉਹਨਾਂ ਦਾ TV 84 ਪ੍ਰਤੀ ਪਿਆਰ ਭਾਵਨਾ ਤਾਂ ਉਹ ਐਕਸਟ੍ਰੀਮ ਦੀ ਹੈ, ਲੇਕਿਨ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਰਿਮਾਰਕੇਬਲ ਹੈ, ਔਰ ਇਸ ਦਾ ਕੋਈ ਪੈਰਲਲ ਨਹੀਂ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਉਹ ਇਵੇਂ ਹੀ ਪੰਥ ਦੀ ਸੇਵਾ ਵੀ ਜਿਵੇਂ ਉਹ ਕਰਦੇ ਨੇ, ਔਰ ਅਦਰਵਾਈਜ਼ ਵੀ ਐਕਸੈਪਸ਼ਨਲ, ਹੁਣ ਵੀ ਇਸ ਉਮਰ 'ਚ ਉਹ ਮੈਰਾਥਨ ਦੌੜਦੇ ਨੇ 30 ਮੀਲ ਦੀ, ਔਰ ਜਦੋਂ ਵੀ ਹੋ ਕਹਿੰਦੇ ਜੀ 2 ਘੰਟੇ ਐਕਸਰਸਾਈਜ਼ ਮੈਂ ਕੀਤੀ, ਮੈਂ ਕਿਹਾ ਜੀ ਇਹਦਾ ਵੀ ਧਿਆਨ ਰੱਖੋ ਵੀ ਨਾ ਐਕਸਰਸਾਈਜ਼ ਕਰਨਾ ਵੀ ਉਨਾ ਹੀ ਨੁਕਸਾਨ ਕਰਦਾ ਕਈ ਵਾਰੀ ਜਿੰਨਾ ਜ਼ਿਆਦਾ ਕਰਨਾ ਹੁੰਦਾ, ਪਰ ਉਹ ਆਪਣੇ ਆਪ ਨੂੰ ਫਿੱਟ ਵੀ ਰੱਖਦੇ ਨੇ, ਤੇ ਉਹ ਵੀ ਸੁਰ ਵੀ ਜੁਝਾਰੂ ਹੈ, ਕਿਸੇ ਦਾ ਕਾਲਰ ਫੜਨ ਲੱਗੇ ਵੀ ਮਿੰਟ ਨਹੀਂ ਲਾਉਂਦੇ, ਫਿਜ਼ੀਕਲੀ ਨਹੀਂ, ਚੈਲੰਜ ਦੀ ਭਾਵਨਾ, ਕਿਉਂਕਿ ਜਿਹੜਾ ਬੰਦਾ ਸਚਿਆਰਤਾ ਦੇ ਨਾਲ ਜੀਵਨ ਜਿਉਂਦਾ ਉਸ ਨੂੰ ਕੋਈ ਫਿਰ ਕਿਸੇ ਦੀ ਪਰਵਾਹ ਨਹੀਂ ਹੁੰਦੀ ਕਿ ਵੀ ਕਿਸੇ ਦੇ ਗੋਡੇ ਲੱਗੇ ਕਿ ਗਿੱਟੇ ਲੱਗੇ। ਹੁਣ ਅਸੀਂ ਆਪਣੇ ਗੋਡੇ ਗਿੱਟੇ ਬਚਾ ਕੇ ਅਫਗਾਨਿਸਤਾਨ ਪਹੁੰਚੀਏ, ਹਾਲਾਂਕਿ ਕਈਆਂ ਨੂੰ ਲੱਗੇਗਾ ਪਤਾ ਨਹੀਂ ਸਾਡੀ ਓਬਸੈਸ਼ਨ ਹੀ ਹੈ, ਸਾਨੂੰ ਸੁਪਨਿਆਂ 'ਚ ਸੱਚਮੁੱਚ ਹੀ ਸੁਪਨੇ ਅਫਗਾਨਿਸਤਾਨ ਦੇ ਹੁੰਦੇ। ਇਸ ਲਈ ਕਿਉਂਕਿ ਜਦੋਂ ਤੁਸੀਂ ਇਨਸਾਨੀ ਪੀੜ ਨੂੰ ਮਹਿਸੂਸ ਕਰਦੇ ਹੋ, ਸਾਰੀ ਦੁਨੀਆ, ਔਰ ਅਸੀਂ ਤਾਂ 2 ਵੇਲੇ ਦੀ ਅਰਦਾਸ ਕਰਦੇ ਹਾਂ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, तुम मात पिता हम बारिक तेरे, तुमरी कृपा में सूख कनेरे, सगल समग्री, ਇਹਦੀ ਜਿਹੜੀ ਲਾਈਨ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਕਿ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ ਇਹ ਤੇਰੇ ਧਾਗੇ ਨਾਲ ਬੱਝੀ ਹੋਈ ਹੈ, ਸਾਰੀ ਉਹਦੇ 'ਚ ਖੰਡ ਬ੍ਰਹਿਮੰਡ ਨੇ। ਪਰ ਜੇ ਅਸੀਂ ਆਪਣੀ ਧਰਤੀ ਦੀ ਗੱਲ ਕਰੀਏ, ਜਿੰਨੀ ਕੁ ਸਾਨੂੰ ਸਮਝ ਹੈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਫਿਰ ਸਾਡਾ ਇਹ ਫਿਕਰ ਵੀ ਰਹਿੰਦਾ ਹੈ ਕਿ ਅੱਜ ਦੁਨੀਆ ਇੱਕ ਗਲੋਬਲ ਵਿਲੇਜ ਹੈ, ਕਿਸੇ ਖਿੱਤੇ 'ਚ ਕਿਸੇ ਥਾਂ ਤੇ ਕੋਈ ਵੀ ਹੋਈ ਤਬਾਹੀ, ਕੋਈ ਵੀ ਹੋਈ ਪੀੜ ਉਹ ਹਰ ਪਾਸੇ ਜਾਂਦੀ ਹੈ। ਔਰ COVID-19 ਨੇ ਤਾਂ ਦੱਸ ਹੀ ਦਿੱਤਾ ਹੈ ਕਿ ਭਾਈ ਸਾਰੀ ਇਨਸਾਨੀ ਜ਼ਾਤ ਇਸ ਤੋਂ ਸਫਰ ਵੀ ਕੀਤੀ। ਜੇ ਵੈਕਸੀਨਸ ਨਿਕਲੀਆਂ ਤੇ ਉਹਨਾਂ ਨੇ ਵੀ ਅੱਗੋਂ ਜਿਹੜਾ ਉਹ ਰੰਗ ਨਹੀਂ ਦੇਖਿਆ, ਕਾਲਾ ਪੀਲਾ ਚਿੱਟਾ ਹਰਾ ਕੀ ਹੈ, ਹਰ ਕੋਈ ਜਿਹੜਾ ਉਹ ਉਸ ਵੱਲ ਦੌੜਦਾ ਹੈ ਕਿ ਭਾਈ ਉਹਦੇ ਨਾਲ ਅਸੀਂ ਮਹਿਫੂਜ਼ ਹੋਈਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਮਹਿਫੂਜ਼ ਰੱਬ ਵੀ ਇੱਕ ਕਦਮ ਸ਼ਾਇਦ ਅੱਗੇ ਬੰਦੇ ਨੂੰ ਇਹ ਕਹਿੰਦਾ ਬਰਾਬਰ ਨਾ ਆ ਜਾਏ। ਜਿਵੇਂ ਫਾਈਜ਼ਰ ਵਾਲਿਆਂ ਨੇ ਅਮਰੀਕਨ ਜਿਹੜੀ ਇਹਨਾਂ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਤੋਂ ਮੰਗ ਕੀਤੀ ਹੈ ਕਿ ਭਾਈ ਸਾਨੂੰ ਤੀਸਰਾ ਡੋਜ਼ ਜਿਹੜਾ ਉਹ ਦੇਣ ਦੀ ਇਜਾਜ਼ਤ ਦਿੱਤੀ ਜਾਏ, ਕਿਉਂਕਿ ਜਿਹੜੀ ਹੈ ਐਂਟੀਬਾਡੀਜ਼ ਜਿੰਨੀਆਂ ਬਣਨੀਆਂ ਚਾਹੀਦੀਆਂ ਫੁੱਲ ਉਨੀਆਂ ਨਹੀਂ ਬਣ ਰਹੀਆਂ। ਸੋ ਮਤਲਬ ਇਹ ਹੈ ਕਿ ਵੀ ਇਹ ਚੈਲੰਜਸ, ਔਰ ਦੂਸਰੇ ਪਾਸੇ ਜਿਹੜਾ ਉਹਦਾ ਡੈਲਟਾ ਵੇਰੀਐਂਟ ਦੀ ਗੱਲ ਆਈ, ਹੁਣ ਉਹ ਚੌਥੇ ਫੇਜ਼ ਦੀ ਵੀ ਗੱਲ ਹੋ ਰਹੀ ਹੈ ਤੀਸਰੇ ਤੋਂ ਬਾਅਦ। ਸੋ ਇੱਕ ਪਾਸੇ ਉਹ ਚੈਲੰਜਸ ਨੇ ਜਿਹੜੇ ਕਿ ਅਨਸੀਨ ਐਨੀਮੀ ਨਾਲ ਨੇ, ਜਿਨ੍ਹਾਂ ਦੀ ਕੋਈ ਸ਼ਕਲ ਸੂਰਤ ਨਹੀਂ, ਪਰ ਜਿਹੜਾ ਸੀਨ ਚੈਲੰਜ ਨਜ਼ਰ ਆ ਰਿਹਾ ਜੋ ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਸਿਚੁਏਸ਼ਨ, ਅਸੀਂ ਕੱਲ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ 31 ਅਗਸਤ ਫਾਈਨਲ ਡੇਟ ਦਿੱਤੀ ਹੈ ਨਿਕਲਣ ਦੀ, ਨਾਲ ਦੀ ਨਾਲ ਜੇ ਤਾਲਿਬਾਨ ਵੱਲ ਦੇ ਇੱਕ ਪਾਸੇ ਹੋਪ ਵੀ ਸੀ ਕਿ ਤਹਿਰਾਨ ਦੇ ਵਿੱਚ
ਜਿਹੜਾ ਅਫਗਾਨ ਗਵਰਨਮੈਂਟ ਹੈ ਅਸ਼ਰਫ ਗਨੀ ਦੀ, ਉਹਨਾਂ ਦੇ ਐਕਸ ਵਾਈਸ ਪ੍ਰੈਜ਼ੀਡੈਂਟ ਦੀ, ਔਰ ਉਹਦੇ ਵਿੱਚ ਤਾਲਿਬਾਨ ਦਾ ਫੁੱਲ ਫਲੈਜਡ ਡੈਲੀਗੇਸ਼ਨ ਜਿਹੜਾ ਦੋਹਾ ਤੋਂ ਆਇਆ, ਉਹ ਵੀ ਉੱਥੇ ਗੱਲਬਾਤ ਹੋਈ। ਸੋ ਜਿਹੜੀ ਹੋਪ ਸੀ ਕਿ ਵੀ ਇਹ ਇੱਕ ਪੋਜ਼ਿਟਿਵ ਵੀ ਹੈ, ਅਜੇ ਵੀ ਅਸੀਂ ਹੋਪਿੰਗ ਅਗੇਂਸਟ ਹੋਪ ਇਸ ਦਾ ਫੋਲੀ ਆਫ ਹਿਊਮਨ ਨੇਚਰ। ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਅਫਗਾਨਿਸਤਾਨ ਬਾਰੇ ਇੱਕ ਬੜੀ ਉਹਨਾਂ ਦੀ 4-5 ਹਜ਼ਾਰ ਸਾਲ ਦੀ ਹਿਸਟਰੀ ਚੋਂ ਨਿਕਲੀ ਹੋਈ ਇੱਕ ਕੋਟ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਾਂ ਵਿਨਰ ਹੁੰਦੇ ਨੇ ਜਾਂ ਲੂਜ਼ਰ ਹੁੰਦੇ ਨੇ, ਉੱਥੇ ਨੈਗੋਸ਼ੀਏਟਡ ਕੰਪਰੋਮਾਈਜ਼ਸ ਨਹੀਂ ਹੁੰਦੇ, ਜਾਂ ਉੱਥੇ ਕੋਈ ਜਿੱਤਦਾ ਜਾਂ ਹਾਰਦਾ। ਇਹ ਨਹੀਂ ਹੁੰਦਾ ਕਿ ਕੋਈ ਅੱਧਾ ਜਿੱਤਿਆ ਕੋਈ ਅੱਧਾ ਹਾਰਿਆ, ਨਹੀਂ। ਜੇ ਉਹ ਅੱਧਾ ਜਿੱਤਿਆ ਹਾਰਿਆ ਕਰ ਵੀ ਲੈਣਗੇ, ਉਹ ਸਸਟੇਨ ਨਹੀਂ ਕਰਦੇ, ਰਹਿੰਦੇ ਨਹੀਂ ਹੈ, ਉਹ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਉਹਦੇ 'ਚ ਇਹੀ ਹੁੰਦੀ ਹੈ ਵੀ ਜਦੋਂ ਤੱਕ ਇੱਕ ਦੀ ਚਾਰੋਂ ਖਾਨੇ ਚਿੱਤ ਮੋਢੇ ਥੱਲੇ ਲਾ ਨਹੀਂ ਦਿੱਤੇ, ਉਦੋਂ ਤੱਕ ਕੋਈ ਜਿੱਤ ਹਾਰ ਨਹੀਂ ਹੁੰਦੀ। ਸੋ ਇਹ ਹਰ ਇਲਾਕੇ ਦੀ, ਹਰ ਕੌਮ ਦੀ, ਹਰ ਕਬੀਲੇ ਦੀ ਇੱਕ ਖਾਸੀਅਤ ਹੁੰਦੀ ਹੈ, ਜਿਹਨੂੰ ਤਰਬੀਅਤ ਵੀ ਕਿਹਾ ਜਾਂਦਾ ਹੈ, ਉਸ ਦਾ ਉਹ ਮੋਡ ਹੈ ਉਹਦੇ 'ਚ। ਸੋ ਅਫਗਾਨਿਸਤਾਨ ਖਾਸ ਤੌਰ 'ਤੇ ਕਿਉਂਕਿ ਡੋਮੀਨੈਂਟ ਕਬੀਲਾ ਪਖਤੂਨ ਹੈ, ਪਸ਼ਤੂਨ ਵੀ ਉਹਨਾਂ ਨੂੰ ਕਹਿੰਦੇ ਨੇ, ਆਮ ਜ਼ਬਾਨ 'ਚ ਅਸੀਂ ਪਠਾਨ ਵੀ ਕਹਿੰਦੇ ਹਾਂ, ਲੇਕਿਨ ਇਹ ਉਹਨਾਂ ਦਾ ਹੈ ਵੀ ਜਾਂ ਕੋਈ ਜੇਤੂ ਹੈ ਜਾਂ ਹਾਰੂ ਹੈ। ਜਿਹੜਾ ਹਾਰ ਗਿਆ ਉਹਨੇ ਹਾਰ ਨਹੀਂ ਮੰਨਣੀ ਹੈ, ਔਰ ਜਿਹਨੂੰ ਅੱਧੀ ਜਿੱਤ ਮਿਲੀ ਆ ਉਹਨੇ ਵੀ ਟਿੱਕੇ ਨਹੀਂ ਬਹਿਣਾ, ਉਹਨੇ ਵੀ ਕਹਿਣਾ ਵੀ ਹੁਣ ਇਹਦੀ ਹੁਣ ਪੂਰੀ ਪਿੱਠ ਲਾਉਣੀ ਹੈ। ਹੁਣ ਜੇ ਇਸ ਤਰਬੀਅਤ ਨੂੰ ਦੇਖੀਏ ਤੇ ਫਿਰ ਇੱਕ ਪਾਸੇ ਹਾਲਾਂ ਜੇ ਤੁਸੀਂ ਤਾਲਿਬਾਨ ਦੀ ਸਟ੍ਰੈਟਜੀ ਦੇਖੋ, ਉਹਨਾਂ ਨੂੰ ਤੁਸੀਂ ਸਮਾਰਟ ਵੀ ਕਹਿ ਸਕਦੇ ਹੋ, ਇਹ ਵੀ ਕਹਿ ਸਕਦੇ ਹੋ ਵੀ ਨਿਸ਼ਾਨਾ ਕਿਤੇ ਹੈ ਤੇ ਨਿਗਾਹ ਕਿਤੇ ਹੈ, ਕਿਉਂਕਿ ਉਹਨਾਂ ਨੇ ਪਿਛਲੇ ਜਦੋਂ ਕਿ ਐਨ ਅਜੇ ਬਾਈਡਨ ਨੇ ਤਾਂ ਕੱਲ੍ਹ ਐਲਾਨ ਕੀਤਾ ਹੈ ਕਿ ਭਾਈ ਅਸੀਂ 31 ਅਗਸਤ ਹੈ, ਲਗਭਗ 5-6 ਦੇਸ਼ਾਂ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ, ਜਿਨ੍ਹਾਂ 'ਚ ਜ਼ਾਹਰ ਹੈ ਚਾਈਨਾ ਹੈ, ਉਹਦੇ 'ਚ ਤੁਰਕਮਾਨਿਸਤਾਨ ਹੈ, ਤਾਜ਼ਿਕਸਤਾਨ ਹੈ, ਪਾਕਿਸਤਾਨ ਹੈ ਔਰ ਈਰਾਨ ਹੈ। ਹੈਰਾਤ ਪ੍ਰੋਵਿੰਸ ਉਹਨਾਂ ਦਾ ਲੱਗਦਾ ਹੈ। ਹੁਣ ਇਹਨਾਂ ਪੰਜਾਂ ਹੀ ਜਿਹੜੇ 5-6 ਜਿਹੜੇ ਮੁਲਕ ਨੇ, ਇਹਨਾਂ ਦੇ ਜਿਹੜੇ ਬਾਰਡਰ ਵਾਲੇ ਸੂਬੇ ਨੇ, ਜਿੱਥੇ ਜਿਹੜਾ ਉਹਨਾਂ ਦਾ ਬਾਰਡਰ ਇਹਨਾਂ ਮੁਲਕਾਂ ਦੇ ਨਾਲ ਲੱਗਦਾ ਹੈ, ਉਹਨਾਂ ਸੂਬਿਆਂ ਦੇ ਉੱਤੇ ਤਾਲਿਬਾਨ ਨੇ ਕਾਬੂ ਕੰਟਰੋਲ ਕਰ ਲਿਆ ਪੂਰਾ। ਔਰ ਹੁਣ ਨਤੀਜਾ ਉਹਨਾਂ ਨੇ ਕੋਈ ਵੀ ਇਹ ਅਜੇ ਮੇਨ ਸ਼ਹਿਰ ਖਾਸ ਤੌਰ 'ਤੇ ਕਾਬੁਲ ਜਾਂ ਜਿਵੇਂ ਬਦਗਾਮ ਛੱਡਿਆ ਅਮਰੀਕਾ ਨੇ ਜਾਂ ਦੂਸਰੇ, ਹੁਣ ਜਿਹੜਾ ਅੱਜ ਕਲੇਮ ਤਾਲਿਬਾਨ ਦਾ ਆਇਆ ਔਰ ਇਹ ਉਹਨਾਂ ਦਾ ਜਿਹੜਾ ਡੈਲੀਗੇਸ਼ਨ ਇਸ ਵੇਲੇ ਬੈਠਾ ਹੋਇਆ ਰਸ਼ੀਆ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਟੇਟਮੈਂਟ ਵੀ ਆਈ ਹੈ, ਜਿਹਨੂੰ ਐਸੋਸੀਏਟਡ ਫ੍ਰੈਂਚ ਪ੍ਰੈਸ ਨੇ ਦਿੱਤਾ ਹੈ, ਉਹਦੀ ਹੈਡਲਾਈਨ ਹੀ ਇਹ ਹੈ, ਤਾਲਿਬਾਨ ਕਲੇਮ ਟੂ ਕੰਟਰੋਲ 85% ਆਫ ਅਫਗਾਨਿਸਤਾਨ। ਜੀ ਉਹ ਕਹਿੰਦੇ ਨੇ ਜੀ 85% ਟੈਰੀਟਰੀ, ਥੋੜਾ ਬਹੁਤ ਐਗਜ਼ੈਜਰੇਟਡ ਵੀ ਹੋ ਸਕਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਮੈਂ ਕਿਹਾ ਹੈ ਕਿ ਵੀ ਜਿਹੜੇ ਮੁਲਕਾਂ ਨਾਲ ਬਾਰਡਰ ਲੱਗਦਾ ਉੱਥੇ ਤੇ ਉਹ ਬੈਠੇ ਨੇ, ਇਹੀ ਕਾਰਨ ਹੈ ਰਸ਼ੀਆ ਨੂੰ ਫਿਕਰ ਹੋਇਆ ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਉਹਨਾਂ ਦੇ ਬੇਸ ਵੀ ਨੇ ਔਰ ਉਹਦੀ ਇੱਕ ਜਿਹੜੀ ਹੈ ਉਹਨਾਂ ਦੀ ਸ਼ੈਲਟਰ ਹੈ ਰਸ਼ੀਆ ਦੀ ਤਾਜ਼ਿਕਸਤਾਨ ਨੂੰ, ਉਹਨਾਂ ਨੇ ਆਪਣੀ ਆਰਮੀ ਭੇਜਣ ਦੀ ਗੱਲ ਵੀ ਕੀਤੀ ਹੈ। ਔਰ ਹਾਲਾਂਕਿ ਰਸ਼ੀਆ ਨੇ ਵੀ ਮੰਨਿਆ ਕਿ ਵੀ ਜਿਹੜਾ 2/3 ਬਾਰਡਰ ਹੈ ਤਾਜ਼ਿਕਸਤਾਨ ਦਾ ਅਫਗਾਨਿਸਤਾਨ ਦੇ ਨਾਲ, ਉਹਦੇ ਤੇ ਜਿਹੜਾ ਤਾਲਿਬਾਨ ਦਾ ਕੰਟਰੋਲ ਹੈ। ਹੁਣ ਹਾਲਾਂਕਿ ਇੱਕ ਪਾਸੇ ਹਕੀਕਤ ਨਜ਼ਰ ਆ ਰਹੀ ਹੈ, ਕੁਝ ਥਾਵਾਂ ਤੇ ਲੜਾਈ ਚੱਲ ਵੀ ਰਹੀ ਹੈ। ਅਫਗਾਨਿਸਤਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰੀ ਹੈ, ਉਹਨਾਂ ਦਾ ਸਪੋਕਸਮੈਨ ਹੈ ਤਾਰਿਕ ਆਰੀਅਨ, ਉਹਨੇ ਇਹ ਕਿਹਾ ਜੀ ਕਿ ਮੰਨ ਤਾਂ ਉਹਨੇ ਵੀ ਲਿਆ, ਉਹਨੇ ਕਿਹਾ ਜੀ ਐਫਰਟਸ ਆਰ ਅੰਡਰ ਵੇ ਟੂ ਡਿਸਲੌਜ ਦਾ ਇਨਸਰਜੈਂਟਸ ਫਰੋਮ ਦੇਅਰ ਪੋਜੀਸ਼ਨਸ, ਕਿ ਅਸੀਂ ਉਹਨਾਂ ਨੂੰ ਕੱਢ ਦਿਆਂਗੇ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਉਹਨਾਂ ਨੇ ਵੀ ਮੰਨ ਲਿਆ ਕਿ ਵੀ ਇਹ ਇੰਨਾ ਵੱਡਾ ਜਿਹੜਾ ਇਲਾਕਾ ਉਹਨਾਂ ਨੇ ਫਤਿਹ ਕੀਤਾ। ਹੁਣ ਜਿਹੜਾ ਇਸ ਦੇ ਨਾਲ ਜਿਹੜੀ ਦੋ ਤਿੰਨ ਚੀਜ਼ਾਂ ਇਸ ਤੋਂ ਚਾਈਨਾ ਦੇ ਲਈ ਵਰੀ ਦਾ ਕਾਜ਼ ਹੈ। ਔਰ ਹਾਂ, ਮਾਸਕੋ ਦੇ ਵਿੱਚ ਜਿਹੜਾ ਵਿਜ਼ਿਟ ਕਰ ਰਿਹਾ ਤਾਲਿਬਾਨ ਆਫੀਸ਼ੀਅਲਸ ਦਾ, ਉਹਨਾਂ ਨੇ ਤੇ ਅੱਗੋਂ ਸਗੋਂ ਹੋਰ ਉਹਦਾ ਬ੍ਰੇਕਅਪ ਦਿੱਤਾ। ਉਹਨਾਂ ਨੇ ਕਿਹਾ ਜੀ ਕਿ 359 ਜਿਹੜੇ ਜ਼ਿਲ੍ਹੇ ਨੇ ਅਫਗਾਨਿਸਤਾਨ ਦੇ, ਵੱਡਾ ਮੁਲਕ ਹੈ, ਉਹਦੇ ਚੋਂ 250 ਦੇ ਉੱਤੇ ਸਾਡਾ ਪੂਰਾ ਕੰਟਰੋਲ ਹੈ। ਸੋ ਵੈਦਰ ਇਹ ਕਿੰਨਾ ਹੈ, ਲੇਕਿਨ 85% ਜਦੋਂ ਤੁਸੀਂ ਕਹਿੰਦੇ ਹੋ ਤੇ ਇਹ ਉਹਦੇ ਨਾਲੋਂ ਕਲੇਮ ਥੋੜਾ ਘੱਟ ਹੀ ਲੱਗਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਲਰੇਡੀ ਵਿਨਿੰਗ ਸਪਰੀ ਦੇ ਉੱਤੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸਲਾਮ ਕਲਾ, ਇਹ ਤੋਰਕੁੰਡੀ ਕ੍ਰਾਸਿੰਗ ਤੁਰਕਮਾਨਿਸਤਾਨ ਤੇ ਈਰਾਨ ਬਾਰਡਰ ਦੇ ਉੱਤੇ ਸੀ, ਇਸ ਦੇ ਉੱਤੇ ਵੀ ਜਿਹੜੀ ਹੈ ਉਹਨਾਂ ਨੇ ਉਸ ਬਾਰਡਰ ਟਾਊਨ ਨੂੰ ਜਿਹੜਾ ਇਸਲਾਮ ਕਲਾ ਜਿਹਦਾ ਨਾਂ ਹੈ, ਇਹਨੂੰ ਕਾਬੂ ਕਰ ਲਿਆ। ਔਰ ਇਹ ਈਰਾਨ ਦੇ ਨਾਲ ਲੱਗਦਾ ਫਰੰਟੀਅਰ ਔਰ ਤੁਰਕਮਾਨਿਸਤਾਨ ਦੇ ਨਾਲ ਲੱਗਦਾ ਹੈ।
ਔਰ ਈਵਨ ਬਾਈਡਨ ਦੇ ਐਲਾਨ ਨੂੰ ਤੁਸੀਂ ਤਾਲਿਬਾਨ ਦੀ ਈਵਨ ਡਿਪਲੋਮੈਟਿਕ ਸਕਿੱਲ ਦੇਖੋ। ਉਹਨਾਂ ਨੇ ਵਨ ਲਾਈਨਰ, ਉਹਨਾਂ ਦੇ ਸਪੋਕਸਮੈਨ ਹੈ ਮਿਸਟਰ ਸੁਹੇਲ ਸ਼ਾਹੀਨ, ਉਹਨੇ AFP ਦੇ ਨਾਲ ਹੀ ਗੱਲ ਕਰਦਿਆਂ ਕਿਹਾ, ਐਨੀ ਡੇ ਔਰ ਆਵਰ that US and foreign troops leave earlier is a positive step। ਹੁਣ ਇਹਦੇ 'ਚ ਵੀ ਇੱਕ ਤੰਜ਼ ਹੈ। ਉਹਨਾਂ ਨੇ ਕਿਹਾ ਜੀ ਵੀ ਕੋਈ ਵੀ ਦਿਨ ਜਾਂ ਕੋਈ ਵੀ ਘੰਟਾ ਜਿੰਨਾ ਜਲਦੀ ਕਰ ਲੈਣ, ਮਤਲਬ ਇਹ ਹੈ ਕਿ ਭਾਈ ਨਿਕਲੋ ਉੱਥੋਂ, ਹੁਣ ਜਿਹੜਾ ਹੈ ਉਹ ਵਾਧੂ ਵਕਤ ਲਾਉਣ ਦੀ ਲੋੜ ਨਹੀਂ ਹੈ, ਜਿੰਨਾ ਵੀ ਤੁਸੀਂ ਕਰੋਗੇ ਉਹ ਬੈਟਰ ਹੈ। ਔਰ ਇਹ ਨਾਲ ਦੀ ਨਾਲ ਅਫਗਾਨ ਗਵਰਨਮੈਂਟ ਕਹਿ ਵੀ ਰਹੀ ਹੈ ਕਿ ਜੀ ਇਹ ਬੜਾ ਔਖੀ ਟ੍ਰਾਂਜੀਸ਼ਨ ਹੈ, ਦੂਸਰਾ ਤੀਸਰਾ, ਲੇਕਿਨ ਦੇ ਆਰ ਲੂਜ਼ਿੰਗ ਗਰਾਊਂਡ ਐਵਰੀ ਮਿਨਟ। ਹਾਲਾਂ ਜਿੰਨੀ ਤੇਜ਼ੀ ਨਾਲ ਤਾਲਿਬਾਨ ਦੀਆਂ ਐਡਵਾਂਸਿਸ ਹੋਈਆਂ ਨੇ, ਮੇਰਾ ਖਿਆਲ ਹੈ ਵੀ ਹਾਲਾਂ ਬਾਈਡਨ ਨੇ ਵੀ ਕੱਲ ਬੋਸਟ ਕੀਤਾ, ਉਹਨੇ ਕਿਹਾ ਜੀ 75,000 ਤਾਲਿਬਾਨ ਨੇ, 3 ਲੱਖ ਅਫਗਾਨ ਫੌਜ ਹੈ, ਦੇ ਆਰ ਵੈਲ ਇਕਵਿਪਡ ਟ੍ਰੇਨਡ, ਔਰ ਉਹਨਾਂ ਨੇ ਕਿਹਾ ਜੀ ਇਟਸ ਨਾਟ ਇਨਐਵਿਟੇਬਲ ਕਿ ਤਾਲਿਬਾਨ ਟੇਕ ਓਵਰ ਕਰ ਲੈਣਗੇ, ਲੇਕਿਨ ਜੇ ਇਹ ਅਸੀਂ 85% ਨਾ ਵੀ ਹੋਏ, 75% ਹੀ ਹੋਏ ਤੇ ਇਹ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ 6-7 ਮੁਲਕਾਂ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ, ਉਹਦੇ ਉਹਨਾਂ ਨੇ ਬਾਰਡਰ ਟਾਊਨਸ ਦੇ ਉੱਤੇ ਜਿਹੜਾ ਉਹਨਾਂ ਪ੍ਰੋਵਿੰਸਿਸ ਨੂੰ ਕੈਪਚਰ ਕੀਤਾ। ਔਰ ਸ਼ਾਇਦ ਇਹ ਇਸ ਲਈ ਹੋਏ ਕਿ ਜਦੋਂ ਉਹਨਾਂ ਨੇ ਇਨਰ ਜਿਹੜਾ ਰਿਮੇਨਿੰਗ ਹੈ ਉਹਦੇ ਤੇ ਉਹਨਾਂ ਨੇ ਧਾਵਾ ਬੋਲਣਾ ਤੇ ਫਿਰ ਉਹ ਉਹਨਾਂ ਬਾਰਡਰਸ ਨੂੰ ਵੀ ਸੀਲ ਉਹਨਾਂ ਨੇ ਆਲਮੋਸਟ ਕਰ ਦੇਣਾ ਕਿ ਵੀ ਜੇ ਉਹਨਾਂ ਮੁਲਕਾਂ 'ਚੋਂ ਕੋਈ ਇੰਟਰਫੀਅਰ ਵੀ ਕਰਨਾ ਚਾਹੇ ਤਾਂ ਉਹਨਾਂ ਨੂੰ ਪਹਿਲੀ ਰੈਜ਼ਿਸਟੈਂਸ ਬਾਰਡਰਸ ਦੇ ਉੱਤੇ ਤਾਲਿਬਾਨ ਦੀ ਹੋਏਗੀ। ਔਰ ਇਸ ਸਾਰੇ 'ਚੋਂ ਕਿਉਂਕਿ ਸਭ ਤੋਂ ਜ਼ਿਆਦਾ ਬਾਰਡਰ, ਭਾਵੇਂ ਬਾਰਡਰ ਤਾਂ 7 ਮੁਲਕਾਂ ਨਾਲ ਲੱਗਦਾ ਹੈ ਪਰ ਸਭ ਤੋਂ ਜ਼ਿਆਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ 'ਚ ਖੈਬਰ ਪਖਤੂਨਖਵਾ ਪ੍ਰੋਵਿੰਸ ਜਿਹੜਾ ਜਿਹਦੇ 'ਚ ਹੁਣ ਜਿਹਨੂੰ ਇਲਾਕਾ ਗੈਰ ਕਹਿੰਦੇ ਸੀ ਜਾਂ ਏਜੰਸੀ ਏਰੀਆ, ਉਹ ਵੀ ਇਮਰਾਨ ਖਾਨ ਔਰਾਂ ਦੇ ਪੀਰੀਅਡ 'ਚ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ। ਇੱਥੇ ਉਹੀ ਕਬੀਲੇ ਵਸਦੇ ਨੇ ਜਿਹੜੇ ਅਫਗਾਨਿਸਤਾਨ 'ਚ ਨੇ। ਸੋ ਪਾਕਿਸਤਾਨ ਦਾ ਹਾਲਾਂ ਇਹ ਠੀਕ, ਪਾਕਿਸਤਾਨ ਦੇ ਫੋਰਨ ਮਿਨਿਸਟਰ ਜਾਂ ਦੂਜੇ ਨੇ ਵੀ ਕਿਹਾ ਕਿ ਭਾਈ ਆਪਣੀਆਂ ਫੇਲਿਅਰਸ ਦਾ ਭਾਂਡਾ ਪਾਕਿਸਤਾਨ ਦੇ ਸਿਰ ਤੇ ਨਾ ਭੰਨੋ। ਔਰ ਮੈਂ ਸਮਝਦਾ ਵੀ ਜੇ ਇਸ ਸਾਰੀ ਡਿਵੈਲਪਮੈਂਟ ਤੋਂ ਸਭ ਤੋਂ ਜ਼ਿਆਦਾ ਕੋਈ ਫਿਕਰਮੰਦ ਹੋਏਗਾ, ਚੀਨ ਦਾ ਆਪਣਾ ਫਿਕਰ ਹੈ ਕਿਉਂਕਿ ਚਾਈਨਾ ਨੂੰ ਲੱਗਦਾ ਹੈ ਕਿ ਜੇ ਅਨਸਟੇਬਲ ਹੁੰਦਾ ਇਹ ਸਾਰਾ ਤੇ ਜਿਹੜਾ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਪ੍ਰੋਜੈਕਟ ਹੈ ਉਹਨੂੰ ਹਾਰਮ ਕਰੇਗਾ। ਔਰ ਦੂਸਰੇ ਪਾਸੇ ਅਮਰੀਕਾ, ਕਿਉਂਕਿ ਚੀਨ ਦੇ ਖਿਲਾਫ ਉਹਨਾਂ ਨੇ ਆਪਣਾ ਸਾਰੀ ਸਟ੍ਰੈਟਜੀ ਬਣਾਈ ਹੈ ਆਉਣ ਵਾਲੇ ਦਹਾਕਿਆਂ ਦੀ, ਉਹ ਵੀ ਇਹ ਦੇਖ ਰਿਹਾ ਕਿ ਬਈ ਕੀ ਹੈ। ਲੇਕਿਨ ਪਾਕਿਸਤਾਨ ਦਾ ਤਾਂ ਸਭ ਤੋਂ ਜ਼ਿਆਦਾ ਫਿਕਰ ਇਹ ਹੈ ਕਿ ਜਿਵੇਂ ਭਾਰਤ ਦੀ ਇੰਟਰਫੀਅਰੈਂਸ ਪਾਕਿਸਤਾਨ 'ਚ ਹੈ, ਅਫਗਾਨਿਸਤਾਨ 'ਚ ਹੈ, ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਉਹਨਾਂ ਨੇ ਖੜੀ ਕੀਤੀ ਹੈ, ਜਿਹਦੇ ਬਾਰੇ ਉਹਨਾਂ ਕਿਹਾ ਕਿ 5000 ਉਹਨਾਂ ਦੇ ਗੁਰਿੱਲੇ ਬੈਠੇ ਨੇ, ਕਿ ਵੀ ਇਸ ਸਾਰੇ ਤੋਂ ਬਾਅਦ ਜਿਹੜਾ ਔਰ ਆਲਰੇਡੀ ਔਰ ਇਹ ਗੱਲ ਉਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਈਦ ਯੂਸਫ, ਉਹਨਾਂ ਨੇ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਡਰੈਸ ਕੀਤਾ ਹੈ ਸੈਨੇਟ ਦੀ ਸਟੈਂਡਿੰਗ ਕਮੇਟੀ ਔਨ ਫੋਰਨ ਅਫੇਅਰਸ ਨੂੰ। ਔਰ ਉਸ ਦੇ ਵਿੱਚ ਮਿਸਟਰ ਮੋਈਦ ਯੂਸਫ ਨੇ ਇਹ ਕਿਹਾ ਕਿ ਵੀ ਜੇ ਉਹਨਾਂ ਨੇ ਪਹਿਲੀ ਗੱਲ ਕਹੀ ਵੀ ਪਾਵਰ ਸ਼ੇਅਰਿੰਗ ਹੋਣੀ ਚਾਹੀਦੀ ਹੈ ਅਫਗਾਨਿਸਤਾਨ। ਮਤਲਬ ਇਹ ਹੈ ਕਿ ਇੱਕ ਕਬੀਲਾ ਤਾਂ ਹੈ ਨਹੀਂ, ਬੇਸ਼ੱਕ ਪਖਤੂਨ ਡੋਮੀਨੇਟ ਕਬੀਲਾ ਹੈ, ਪਰ ਦੂਸਰੇ ਨੇ ਤਾਜ਼ਕ ਨੇ, ਹਜ਼ਾਰੇ ਨੇ, ਉਜ਼ਬੈਕ ਨੇ, ਹੋਰ ਵੀ ਲੋਕ ਨੇ, ਕਿ ਵੀ ਜੇ ਪਾਵਰ ਸ਼ੇਅਰਿੰਗ ਨਹੀਂ ਹੋਏਗੀ ਬੜੀ ਖੂਨੀ ਸਿਵਲ ਵਾਰ ਦੇ ਚਾਂਸਸ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਹੋਏਗਾ ਤੇ ਫਿਰ ਰਿਫਿਊਜੀ ਇਨਫਲਕਸ ਪਾਕਿਸਤਾਨ ਵੱਲ ਹੋਏਗਾ। ਔਰ ਉਹਨਾਂ ਦੀ ਐਗਜ਼ੈਕਟ ਲਫ਼ਜ਼ ਨੇ ਕਿ ਹੀ ਆਲਸੋ ਵਾਰਨਡ ਅਬਾਊਟ ਅਟੈਕ ਬਾਈ ਤਹਿਰੀਕੇ ਤਾਲਿਬਾਨ ਪਾਕਿਸਤਾਨ as its operatives would try to enter Pakistan as refugees। ਔਰ ਉਹਨਾਂ ਨੇ ਕਿਹਾ ਕਿ ਵੀ ਫਿਰ ਇਹ ਹੈ ਕਿ ਵੀ ਜਦੋਂ ਰਿਫਿਊਜੀ ਇਨਫਲਕਸ ਹੁੰਦਾ ਹੈ, ਲੋਕ ਆ ਰਹੇ ਨੇ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਜਿਹੜੇ ਉੱਥੇ ਬੈਠੇ ਬੰਦੇ ਨੇ, ਜਿਹੜਾ ਤਹਿਰੀਕੇ ਤਾਲਿਬਾਨ ਔਰ ਜਿਨ੍ਹਾਂ ਨੂੰ ਇੰਡੀਆ ਫੰਡ ਕਰ ਰਿਹਾ, ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਹਮਲੇ ਵੀ ਕਰ ਸਕਦੇ ਨੇ। ਔਰ ਇਹੀ ਗੱਲ ਜਿਹੜੀ ਹੈ ਉਹਨਾਂ ਨੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਸੈਨੇਟ ਸਟੈਂਡਿੰਗ ਕਮੇਟੀ ਔਨ ਫੋਰਨ ਅਫੇਅਰਸ ਦੇ ਵਿੱਚ ਕਹੀ ਹੈ। ਉਹਨਾਂ ਨੇ ਕਿਹਾ ਵੀ ਇਟ ਇਜ਼ ਆਵਰ ਐਫਰਟ ਐਂਡ ਡਿਜ਼ਾਇਰ that neighboring country does not plunge into civil war again। और उन्होंने ये कहा कि भी पाकिस्तान wants dignified return of Afghan refugees be made part of the Afghan peace process। ये बिल्कुल ठीक है। उन्होंने कहा भी बाकी तो peace withdrawal इधर उधर हो रहा है, ਜਿਹੜੇ ਰਿਫਿਊਜੀ ਪਾਕਿਸਤਾਨ 'ਚ ਬੈਠੇ ਨੇ ਆ ਕੇ ਅਜੇ ਰਹਿੰਦੇ ਨੇ 3 ਮਿਲੀਅਨ ਆਏ ਇੱਕ ਸਟੇਜ ਤੇ,
ਉਹਨਾਂ ਦੀ ਡਿਗਨੀਫਾਈਡ ਰਿਟਰਨ ਵੀ ਉਸ ਪੀਸ ਡੀਲ ਦਾ ਹਿੱਸਾ ਹੋਣਾ ਚਾਹੀਦਾ ਹੈ, ਤਾਂ ਕਿ ਅਫਗਾਨਿਸਤਾਨ ਦਾ ਬੈਗੇਜ ਅਸੀਂ ਕੈਰੀ ਨਾ ਕਰੀਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਹੁਣ ਹੋਰ ਰਿਫਿਊਜੀ ਲੈਂਡ ਦੇ ਸਮਰੱਥ ਨਹੀਂ ਹੈ, ਔਰ ਇਸ ਸਾਰੇ ਚੋਂ ਇਹ ਹੋਏਗਾ ਵੀ ਇਹ ਜਿਹੜੀ ਬਾਕੀ ਮੁਲਕ ਨੇ ਉਹ ਵੀ ਉਹਦੀ ਕਲੈਕਟਿਵ ਜਿਹੜੀ ਹੈ ਉਹ ਰਿਸਪੌਂਸਿਬਿਲਟੀ ਲੈਣ। ਉਹਨਾਂ ਨੇ ਕਿਹਾ ਕਿ ਵੀ ਇਹ ਇਕੱਲਾ ਅਸੀਂ ਠੇਕਾ ਨਹੀਂ ਲਿਆ ਹੋਇਆ, ਔਰ the situation in Afghanistan is worsening and holding Pakistan responsible for this situation is not fair। ਨਾਲ ਦੀ ਨਾਲ ਉਹਨਾਂ ਨੇ ਈਰਾਨ ਬਾਰੇ ਵੀ ਕਿਹਾ ਕਿ ਈਰਾਨ ਦਾ ਇੱਕ ਇੰਪੋਰਟੈਂਟ ਰੋਲ ਹੈ ਅਫਗਾਨਿਸਤਾਨ ਦੇ ਬਾਰੇ। ਔਰ ਇਸ ਸਾਰੇ ਚੋਂ ਜਿਹੜਾ ਨਾਲ ਪਾਕਿਸਤਾਨ ਦੇ ਜਿਵੇਂ ਐਡਵਾਈਜ਼ਰ ਦੀ ਮੈਂ ਗੱਲ ਕੀਤੀ ਮਿਸਟਰ ਯੂਸਫ, ਉਹਨਾਂ ਨੇ ਕਿਹਾ ਕਿ ਵੀ ਸਿਚੁਏਸ਼ਨ ਇਨ ਅਫਗਾਨਿਸਤਾਨ ਵਾਜ਼ ਐਕਸਟ੍ਰੀਮਲੀ ਬੈਡ ਐਂਡ ਆਊਟ ਆਫ ਪਾਕਿਸਤਾਨੀ ਕੰਟਰੋਲ। ਹੁਣ ਇਹ ਜੇ ਤੁਸੀਂ ਇਹਦੇ ਦੋਨਾਂ ਤੋਂ ਹੀ, ਕਿਉਂਕਿ ਇਹ ਬਰੀਫ ਵੀ ਕਰ ਰਹੇ ਨੇ ਫੋਰਨ ਅਫੇਅਰਸ ਜਿਹੜੀ ਉਹਨਾਂ ਦੀ ਸਟੈਂਡਿੰਗ ਕਮੇਟੀ ਹੈ ਸੈਨੇਟ ਦੀ, ਔਰ ਟਰੂ ਪੋਜੀਸ਼ਨ ਦੇ ਰਹੇ ਨੇ ਕਿ ਭਾਈ ਇੱਕ ਪਾਸੇ ਸਿਵਲ ਵਾਰ ਰਿਫਿਊਜੀ ਥਰੋ ਕਰੇਗੀ, ਉਹਨਾਂ ਦੇ ਵਿੱਚ ਦਹਿਸ਼ਤਗਰਦ ਤਹਿਰੀਕੇ ਪਾਕਿਸਤਾਨ ਜਿਹੜੀ ਜ਼ਾਹਰ ਹੈ, ਤਹਿਰੀਕੇ ਪਾਕਿਸਤਾਨ ਤਹਿਰੀਕੇ ਤਾਲਿਬਾਨ ਜਿਹਨੂੰ ਪਾਕਿਸਤਾਨ ਇਹ ਕਿ ਉਹ ਅਫਗਾਨਿਸਤਾਨ ਦੇ ਤਾਲਿਬਾਨ ਨਾਲੋਂ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਦਾ, ਪਰ ਉਹ ਇੰਡੀਅਨ ਆਊਟਫਿਟ ਹੈ ਖੜੀ ਕੀਤੀ ਹੋਈ ਕਿ ਉਹਦੇ 'ਚ ਵੀ ਹੋਣਗੇ। ਫਿਰ ਉਹਨਾਂ ਨੇ ਕਿਹਾ ਭਾਈ ਬਾਰਡਰ ਲੱਗਦੇ ਨੇ, ਬਾਕੀ ਵੀ ਗੁਆਂਢੀ ਦੇਸ਼ਾਂ ਦੀ ਇਕੁਅਲ ਜ਼ਿੰਮੇਵਾਰੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕੱਲ੍ਹ ਨੂੰ ਐਵੇਂ ਪਾਕਿਸਤਾਨ ਦੇ ਸਿਰ ਤੇ ਭਾਂਡਾ ਨਾ ਭੰਨਣਾ ਕਿ ਇਹ ਹੈ, ਇਹ ਹੁਣ ਤੁਸੀਂ ਦੇਖੋ ਵੀ ਕੀ ਕਰਨਾ ਹੈ। ਪਾਵਰ ਸ਼ੇਅਰਿੰਗ ਹੋਣੀ ਚਾਹੀਦੀ ਹੈ। ਜੇ ਪਾਵਰ ਸ਼ੇਅਰਿੰਗ, ਕਿਉਂਕਿ ਇਲਜ਼ਾਮ ਇਹੀ ਅਲਟੀਮੇਟਲੀ ਆਏਗਾ ਕਿ ਜੀ ਤਾਲਿਬਾਨ ਨੇ ਪਾਕਿਸਤਾਨ ਦੀ ਸ਼ਹਿ 'ਤੇ ਸਾਰਾ ਅਫਗਾਨਿਸਤਾਨ ਜਿਹੜਾ ਹੈ ਉਹ ਆਪਣੇ ਕਾਬੂ 'ਚ ਕਰ ਲਿਆ, ਔਰ ਵਾਇਲੈਂਸ ਔਰ ਸਿਵਲ ਵਾਰ। ਸੋ ਮੈਂ ਸਮਝਦਾ ਵੀ ਡਿਪਲੋਮੈਟਿਕਲੀ ਵੀ ਔਰ ਪ੍ਰੈਕਟੀਕਲੀ ਵੀ ਦੇ ਆਰ ਡੂਇੰਗ ਏ ਗੁੱਡ ਜੌਬ ਜੇ ਪਾਕਿਸਤਾਨ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਟੀਵੀ 84 ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਬੈਕ ਚੈਨਲ ਗੱਲਬਾਤ ਸੰਬੰਧੀ ਕਾਫੀ ਕਨਫਲਿਕਟਿੰਗ ਰਿਪੋਰਟਸ ਹਨ। ਸੋ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਇਸ ਸੰਬੰਧੀ ਭਾਰਤ ਦੇ ਪਰਸਪੈਕਟਿਵ ਨੂੰ ਲੈ ਕੇ ਭਾਰਤੀ ਜਰਨਲਿਸਟ ਨੇ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਅਨਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਜਿੱਥੇ ਬੇਸ਼ੱਕ ਭਾਰਤ ਦਾ ਬਾਰਡਰ ਅਫਗਾਨਿਸਤਾਨ ਨਾਲ ਨਹੀਂ ਲੱਗਦਾ, ਪਰ ਜੇ ਕਿਸੇ ਨੂੰ ਸਪੋਇਲਰ ਕਹਿਣਾ ਹੋਏ ਸਾਰੇ ਦੇ ਵਿੱਚ, ਉੱਥੇ ਵੀ ਉਹ ਸਪੋਇਲਰ ਹੈ। ਔਰ ਭਾਰਤ ਨੂੰ ਸ਼ਾਇਦ ਇਹ ਆਸ ਨਹੀਂ ਸੀ ਜਦੋਂ ਉਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕਰਦੇ ਆ ਕਸ਼ਮੀਰ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ। ਆਰਟੀਕਲ 370 ਜਾਂ 35A ਤਾਂ ਖਤਮ ਕੀਤਾ ਹੀ ਕੀਤਾ। ਤੇ ਉਦੋਂ ਉਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਕਿ ਇੰਨੀ ਜਲਦੀ ਉਹਨਾਂ ਦੇ ਗੁਆਂਢ ਦੇ ਵਿੱਚ ਜਿਹੜਾ ਉਹ ਸਾਰੀ ਸਿਚੁਏਸ਼ਨ ਬਦਲ ਜਾਏਗੀ, ਕਿਉਂਕਿ ਭਾਰਤ ਨੂੰ ਇਹ ਐਕਸਪੈਕਟੇਸ਼ਨ ਸੀ, ਟਰੰਪ ਦਾ ਐਡਮਿਨਿਸਟ੍ਰੇਸ਼ਨ ਸੀ। ਬੇਸ਼ੱਕ ਟਰੰਪ ਜਿਹੜਾ ਉਹ ਇਸ ਦੇ ਉੱਤੇ ਐਗਰੀਮੈਂਟ ਤਾਂ ਫੈਬਰੂਰੀ 2020 ਦੇ ਵਿੱਚ ਹੋਇਆ ਜਾ ਕੇ, ਜਿਹੜਾ ਇਹਨਾਂ ਦੇ ਨਾਲ ਤਾਲਿਬਾਨ ਨਾਲ ਹੋਇਆ ਵਿਦਡਰਾਅਲ ਦਾ। ਸੋ 5 ਅਗਸਤ 2019 ਨੂੰ ਤਾਂ ਉਹਨਾਂ ਨੂੰ ਇਹ ਨਹੀਂ ਸੀ ਕਿ ਅਮਰੀਕਾ ਸਡਨ ਵਿਦਡਰਾਅਲ ਦਾ ਫੈਸਲਾ ਕਰੇਗਾ। ਫਿਰ ਜੇ ਟਰੰਪ ਐਡਮਿਨਿਸਟ੍ਰੇਸ਼ਨ ਚਲਾ ਵੀ ਗਿਆ, ਬਾਈਡਨ ਦੇ ਉੱਤੇ ਵੀ ਇਹਨਾਂ ਨੇ ਪ੍ਰੀਵੇਲ ਕੀਤਾ। ਇੱਕ ਕਿਸਮ ਦੀ ਇਸ ਕਿਸਮ ਦੀ ਇਹ ਕਸ਼ਮਕਸ਼ 'ਚ ਰਹੇ ਕਿ ਜੀ ਦੇਖੋ, ਅਸੀਂ ਤੁਹਾਨੂੰ ਦੋਵੇਂ ਮੋਢੇ ਦਿੱਤੇ ਨੇ ਚੀਨ ਦੇ ਉੱਤੇ ਫਾਇਰ ਕਰਨ ਦੇ ਲਈ, ਤੇ ਤੁਸੀਂ ਉੱਥੋਂ ਨਾ ਨਿਕਲੋ। ਪੂਰਾ ਉਹਨਾਂ ਨੇ ਟਿਲ ਲਾਇਆ। ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਮੀਟਿੰਗਸ, ਉਹਨਾਂ ਦੇ ਸੈਕਟਰੀ ਆਫ ਡਿਫੈਂਸ, ਦੂਸਰੇ ਤੀਸਰੇ, ਇਸ ਤੋਂ ਪਹਿਲਾਂ ਮਾਈਕ ਪੋਂਪੀਓ, ਔਰ ਉਹਦੇ ਨਾਲ ਸਾਰਾ ਜੋ ਵਰਤਾਰਾ ਸੀ, ਲੇਕਿਨ ਇਹਨਾਂ ਦੀ ਗੱਲ ਬਣੀ ਨਹੀਂ। ਹੁਣ ਅਸੀਂ ਦੇਖਦੇ ਹਾਂ ਕਿ ਵੀ ਉਸੇ ਲਾਈਨ ਨੂੰ ਉਹਨਾਂ ਨੇ ਈਰਾਨ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜੀ ਈਰਾਨ ਦੇ ਵਿੱਚ ਗੱਲਬਾਤ ਹੁੰਦੀ ਹੈ ਤਾਲਿਬਾਨ ਔਰ ਐਗਜ਼ਿਸਟਿੰਗ ਸਰਕਾਰ ਦੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਉਹਦੇ 'ਚ ਵੀ ਜਿਹੜਾ ਉਹ ਜੈ ਸ਼ੰਕਰ ਆਂਦਾ ਜਾਂਦਾ ਮਾਸਕੋ ਤੋਂ, ਜਿਹੜਾ ਉਹ ਡ੍ਰੌਪ ਬਾਈ ਕਰਦਾ। ਸੋ ਉਹ ਕਿਉਂਕਿ ਇੱਕ ਖੁਫੀਆ ਚੈਪਟਰ ਹੈ, ਸਾਨੂੰ ਉਸ ਬਾਰੇ ਨਹੀਂ ਪਤਾ। ਹੁਣ ਇਸ ਸਾਰੇ ਪੀਰੀਅਡ 'ਚ ਜਿਹੜੀ ਗੱਲ ਤੋਂ ਪਰਦਾ UAE ਵਾਲਿਆਂ ਦੇ ਐਂਬੈਸਡਰ ਨੇ ਚੁੱਕਿਆ, ਜਿਹੜਾ ਅਮਰੀਕਾ 'ਚ ਐਂਬੈਸਡਰ ਹੈ ਕਿਸੇ ਯੂਨੀਵਰਸਿਟੀ ਸ਼ਾਇਦ ਸਟੈਨਫੋਰਡ ਜਾਂ ਬਰਕਲੇ 'ਚ, ਕਿ ਜੀ ਅਸੀਂ, ਕਿਉਂਕਿ ਇਹਦੇ 'ਚ ਇਹ ਡਿਵੈਲਪਮੈਂਟਸ ਕਸ਼ਮੀਰ ਦੇ ਹਵਾਲੇ ਨਾਲ ਹੋਈਆਂ ਸਡਨਲੀ, ਜਦੋਂ ਅਸੀਂ ਦੇਖਿਆ ਕਿ ਵੀ ਇੰਡੀਆ ਪਾਕਿਸਤਾਨ ਦੀ ਮਿਲਟਰੀ ਲੈਵਲ ਟਾਕਸ ਦੇ ਵਿੱਚ ਤੇ ਇਹ ਹੋਇਆ ਕਿ ਜੀ ਜਿਹੜਾ 2003 ਵਾਲਾ ਸੀਜ਼ ਫਾਇਰ ਸੀ ਲਾਈਨ ਆਫ ਕੰਟਰੋਲ ਤੇ, ਉਹ ਲਾਗੂ ਹੋ ਗਿਆ। ਸੋ ਜ਼ਾਹਰ ਹੈ ਉਹ ਗੱਲਬਾਤ ਤੋਂ ਬਿਨਾਂ ਤਾਂ ਨਹੀਂ ਹੈ। ਇਹ ਸ਼ੌਕਿੰਗ ਵੀ ਸੀ ਬਹੁਤ ਸਾਰਿਆਂ ਲਈ ਕਿ ਵੀ ਪਾਕਿਸਤਾਨ ਦੀ ਪੋਜੀਸ਼ਨ ਅਦਰਵਾਈਜ਼ ਇੰਨੀ ਅਗਰੈਸਿਵ, UN 'ਚ ਇਮਰਾਨ ਖਾਨ ਸਾਹਿਬ ਦੀ ਕਿੰਨੀ ਅਗਰੈਸਿਵ ਸਪੀਚ, ਔਰ ਤੁਸੀਂ ਜਿਹੜਾ ਉਹ ਇੱਕਦਮ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹੋ। ਫਿਰ ਇਹ ਵੀ ਨਜ਼ਰ ਆਇਆ ਕਿ ਭਾਈ ਕਿਵੇਂ ਕਿਤੇ ਨਾ ਕਿਤੇ ਸਾਊਦੀ ਅਰੇਬੀਆ ਨੇ ਜਾਂ UAE ਨੇ, ਜਦੋਂ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਹੈ, ਤੇ ਉਹਨਾਂ ਨੇ, ਸਾਊਦੀ ਅਰੇਬੀਆ ਨੇ ਦਿੱਤਾ ਆਪਣਾ ਲੋਨ ਵਾਪਸ ਮੰਗ ਲਿਆ। ਔਰ ਇਹੀ ਵਰਤਾਰਾ ਜਿਹੜਾ ਪਾਕਿਸਤਾਨ ਪ੍ਰਤੀ, ਹਾਲਾਂਕਿ ਉਹਨੂੰ ਕਸ਼ਮੀਰ ਨਾਲ ਜੋੜ ਕੇ ਇੰਨਾ ਨਹੀਂ ਦੇਖਿਆ ਗਿਆ, ਉਹਨੂੰ ਤਾਂ ਬਹੁਤਾ ਪਾਕਿਸਤਾਨ ਦਾ ਟਰਕੀ ਵੱਲ ਝੁਕਾਅ ਜਿਹੜਾ ਉਹਨੂੰ ਦੇਖ ਕੇ, ਔਰ ਸਾਊਦੀ ਅਰੇਬੀਆ ਔਰ ਟਰਕੀ ਦੀ ਸਾਈਕੋ ਹਿਸਟਰੀ ਔਰ ਕਰੰਟ ਉਹਨਾਂ ਦੀ ਐਨਿਮਿਟੀ, ਉਸ ਦੇ ਉੱਤੇ ਫੋਕਸ ਰਿਹਾ। ਲੇਕਿਨ ਗੱਲ ਕਿਤੇ ਨਾ ਕਿਤੇ ਇਹ ਵੀ ਸੀ ਕਿ ਜਿਹੜੀ ਜੇ ਗੱਲਬਾਤ ਵੀ ਹੋਈ ਔਰ UAE ਨੇ ਦੇ ਐਂਬੈਸਡਰ ਨੇ ਕ੍ਰੈਡਿਟ ਕਲੇਮ ਕੀਤਾ, ਸੋ ਗੱਲਬਾਤ ਤਾਂ ਹੋ ਰਹੀ ਸੀ, ਅਦਰਵਾਈਜ਼ ਤਾਂ ਨਹੀਂ ਹੈ। ਇਸ ਸਭ ਦੇ ਚਲਦਿਆਂ ਇਹ ਜਿਹੜੀ ਤੇਜ਼ੀ ਨਾਲ ਡਿਵੈਲਪਮੈਂਟਸ ਅਫਗਾਨਿਸਤਾਨ ਦੇ ਫਰੰਟ ਤੇ ਹੋਈਆਂ, ਔਰ ਭਾਰਤ ਦਾ ਕੋਵਿਡ-19 ਦੇ ਹਵਾਲੇ ਨਾਲ ਜਿਸ ਕਿਸਮ ਦਾ ਜਲੂਸ ਨਿਕਲਿਆ, ਸਿਸਟਮ ਕਲੈਪਸ ਹੋਇਆ, ਇੰਟਰਨੈਸ਼ਨਲੀ ਭਾਰਤ ਦੀ ਛਵੀ ਟੁੱਟੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਨੇ ਇਸ ਸਾਰੇ 'ਚ ਹੌਸਲਾ ਵੀ ਫੜਿਆ, ਔਰ ਕੁਝ ਅੰਦਰੂਨੀ ਤੌਰ ਦੇ ਉੱਤੇ ਵੀ ਜਦੋਂ ਪਹਿਲੀ ਗੱਲਬਾਤ ਦੀ ਗੱਲ ਸਾਹਮਣੇ ਆਈ ਤੇ ਥੋੜਾ ਜਿਹਾ ਉਹਦਾ ਡਿਫੈਂਸਿਵ ਵੀ ਹੋਏ। ਉਹਨਾਂ ਨੇ ਹਾਲਾਂਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਇਹ ਫੌਜੀ ਇਵੇਂ ਨਹੀਂ ਹੁੰਦਾ, ਹੈ ਤਾਂ ਇਹ ਪੋਲੀਟੀਕਲ, ਪਰ ਕਿਸ ਪ੍ਰੈਸ਼ਰ ਥੱਲੇ, ਜਿਵੇਂ ਅਸੀਂ ਕਿਹਾ ਵੀ ਸਾਊਦੀ ਪ੍ਰੈਸ਼ਰ ਵੀ ਹੈ, ਔਰ ਜਿਹੜਾ ਉਹ ਸਾਰੇ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਨੇ ਉਹ ਬੈਂਡ ਵੀ ਕੀਤਾ, ਇਹ ਨਹੀਂ ਹੈ। ਹੁਣ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਆਪਣੀ ਜਿਹੜੀ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੀ ਸਪੀਚ ਵੀ ਇਮਰਾਨ ਖਾਨ ਹੋਰਾਂ ਨੇ, ਔਰ ਬਾਅਦ 'ਚ ਪਬਲਿਕ ਜਦੋਂ ਸਵਾਲ ਲਏ, ਉਹਨਾਂ ਨੇ ਕਿਹਾ ਜੀ ਜਦੋਂ ਤੱਕ ਪ੍ਰੀ ਅਗਸਤ ਜਿਹੜਾ 5 ਅਗਸਤ 2019 ਤੋਂ ਜਿਹੜੀ ਪੋਜੀਸ਼ਨ ਜੰਮੂ ਕਸ਼ਮੀਰ ਦੀ ਸੀ,
ਉਹ ਰੀਸਟੋਰ ਨਹੀਂ ਕੀਤੀ ਜਾਂਦੀ, ਇੰਡੀਆ ਨਾਲ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਵੇਂ ਜਿਹਨੂੰ ਕਹਿੰਦੇ ਨੇ ਚੈਪਟਰ ਕਲੋਜ਼ਡ, ਕਿ ਵੀ ਅਸੀਂ ਬੰਦ ਕਰ ਦਿੱਤਾ। ਹੁਣ ਇਹ ਕਿੰਨਾ ਕੁ ਠੀਕ ਹੈ, ਹਾਲਾਂ ਇਹ ਵੀ ਹੈ, ਇਹ ਜਦੋਂ ਬੈਕ ਚੈਨਲ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਅੱਜ ਇੱਕ ਦਿਲਚਸਪ ਆਰਟੀਕਲ, ਦਿਲਚਸਪ ਇਸ ਲਈ ਕਿ ਇੱਕ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਆਪਣਾ ਦੋਸਤ ਹੈ ਜਾਂ ਆਪਣਾ ਹੈ, ਉਸ ਦੇ ਪਰਸਪੈਕਟਿਵ ਤੋਂ ਦੇਖਦੇ ਹੋ। ਹੁਣ ਇੰਡੀਅਨ ਗਵਰਨਮੈਂਟ ਬੇਸ਼ੱਕ ਜਦੋਂ UAE ਦੇ ਐਂਬੈਸਡਰ ਨੇ ਕਿਹਾ ਵੀ ਕਿ ਵੀ ਉਹਨਾਂ ਨੇ ਵਿਚੋਲਗੀ ਕੀਤੀ ਹੈ, ਇੰਡੀਆ ਉਹਦੇ ਤੇ ਮਮ ਰਿਹਾ, ਉਹਨਾਂ ਨੇ ਕੋਈ ਆਵਾਜ਼ ਨਹੀਂ ਕੱਢੀ। ਹੁਣ ਵੀ ਗਵਰਨਮੈਂਟ ਜਿਹੜੀ ਹੈ ਉਹ, ਲੇਕਿਨ ਬਹੁਤ ਵਾਰ ਜਿਵੇਂ ਚਾਈਨਾ ਹੈ, ਚਾਈਨਾ ਦੀ ਜਿਹੜੀ ਗੱਲ ਉਹਨਾਂ ਦਾ ਸ਼ੀ ਜਿਨਪਿੰਗ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਸਪੋਕਸਮੈਨ ਨਹੀਂ ਕਹਿੰਦਾ, ਉਹਦੇ 'ਚ ਜਿਹੜੀ ਉਹਨਾਂ ਦੀ ਗਲੋਬਲ ਟਾਈਮਜ਼ ਅਖਬਾਰ ਹੈ ਉਹਦੇ ਐਡੀਟੋਰੀਅਲ ਜਾਂ ਦੂਜੇ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਕਿ ਉਹਨਾਂ ਦੀ ਕੀ ਪੋਜੀਸ਼ਨ ਹੈ। ਔਰ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਜਿਹੜੇ ਕੁਝ ਜਰਨਲਿਸਟ ਕਲੋਜ਼ ਨੇ ਗਵਰਨਮੈਂਟ ਦੇ ਜਾਂ ਉਹਨਾਂ ਦੀ ਉਹ ਗਵਰਨਮੈਂਟ ਵਿਊ ਪੁਆਇੰਟ ਨੂੰ ਪ੍ਰੋਜੈਕਟ ਕਰਦੇ ਨੇ, ਉਹ ਆਪਣਾ ਕੁਛ ਨਾ ਕੁਛ ਲਿਖ ਦਿੰਦੇ ਨੇ, ਉਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਹੁਣ ਕਿਉਂਕਿ ਇਸ ਵੇਲੇ ਪਾਕਿਸਤਾਨ 'ਚ ਵੀ ਫੋਰਨ ਪਾਲਿਸੀ ਦੇ ਮੈਟਰ ਤੇ, ਉਹ ਕਸ਼ਮੀਰ ਹੋਏ ਜਾਂ ਅਫਗਾਨਿਸਤਾਨ ਹੋਏ, ਮੋਇਦ ਯੂਸਫ ਜਿਹੜੇ ਕਿ ਜ਼ਾਹਰ ਹੈ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਦੀ ਹਰ ਸਟੇਟਮੈਂਟ ਨੂੰ ਬੜਾ ਮਾਈਨਿਊਟਲੀ ਵਾਚ ਕੀਤਾ ਜਾਂਦਾ ਹੈ, ਕਿਉਂਕਿ ਉਹੀ ਇਸ ਵੇਲੇ ਆਵਾਜ਼ ਵੀ ਬਣੇ ਹੋਏ ਨੇ। ਔਰ ਜ਼ਾਹਰ ਹੈ ਇਮਰਾਨ ਖਾਨ ਸਾਹਿਬ ਦਾ ਉਹਨਾਂ ਨੂੰ ਭਰੋਸਾ ਵੀ ਹਾਸਲ ਹੈ, ਉਹਨਾਂ ਦੀ ਉਹ ਤਰਜਮਾਨੀ ਕਰਦੇ ਨੇ। ਔਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਕਿ ਵੀ ਇਹ ਅਸੀਂ ਬਿਲਕੁਲ ਗੱਲਬਾਤ ਇੰਡੀਆ ਨਾਲ ਅਬੰਡਨ ਕਰ ਰਹੇ ਹਾਂ। ਔਰ ਹੁਣ ਵੀ ਜਦੋਂ ਅਸੀਂ ਐਗਰੈਸਿਵ ਡਿਪਲੋਮੇਸੀ ਦੀ ਗੱਲ ਕੀਤੀ ਕਿ ਕਿਵੇਂ ਜਿਹੜਾ ਉਹਦੇ 'ਚ ਜ਼ੋਹਰ ਟਾਊਨ ਲਾਹੌਰ ਦੇ ਵਿੱਚ ਹਾਫਿਜ਼ ਸਾਈਦ, ਹੁਣ ਮੈਂ ਕਰੈਕਟ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਘਰ ਦੇ ਬਾਹਰ ਹਮਲਾ ਜਿਹਦੇ 'ਚ 3 ਮੌਤਾਂ ਹੁੰਦੀਆਂ ਨੇ, 20 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਇੱਕਦਮ ਪਾਕਿਸਤਾਨ ਨੇ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਦੇ ਲਈ ਜਿਹੜਾ ਉਹ ਭਾਰਤੀ ਏਜੰਸੀ ਰਾਹ ਨੂੰ ਦੋਸ਼ੀ ਦੱਸਿਆ। ਫੋਰਨ ਇੰਡੀਆ ਦਾ ਜਿਹੜੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਬਗੀਚਾ ਕੇ ਕੀ ਹੈਗਾ, ਉਹਨੇ ਜਿਹੜਾ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਉਹਨੂੰ ਇੰਟਰਨੈਸ਼ਨਲ ਟੈਰਰਿਜ਼ਮ ਨਾਲ ਜੋੜਿਆ। ਲੇਕਿਨ ਇਹ ਇੱਕ ਇੰਟਰਸਟਿੰਗ ਆਰਟੀਕਲ ਕਿ ਇੰਡੀਅਨਸ ਇਸ ਸਾਰੇ ਨੂੰ ਕਿਵੇਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਉਸ ਤੋਂ ਪਹਿਲਾਂ ਮੈਂ ਦੱਸਦੇ ਹਾਂ, ਕਿਉਂਕਿ ਅਸੀਂ ਕਸ਼ਮੀਰ ਦੀ ਗੱਲ ਕਰ ਰਹੇ ਹਾਂ, ਔਰ ਆਉਣ ਵਾਲੇ ਸੰਡੇ ਯਾਨੀ ਕਿ ਪਰਸੋਂ 4 ਵਜੇ ਤੋਂ ਲੈ ਕੇ 2-3 ਘੰਟੇ ਟਾਈਮ ਸਕੁਏਅਰ ਦੇ ਵਿੱਚ ਇੱਕ ਪ੍ਰੋਟੈਸਟ ਸਾਰੀਆਂ ਹੀ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਰੱਖਿਆ। ਜ਼ਾਹਰ ਹੈ ਕਿ ਇਹ ਜਿਹੜੇ ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸ਼ਹੀਦ ਨੇ ਇਸ ਸਾਰੀ ਸਟਰਗਲ ਦੇ, ਉਹਨਾਂ ਨੂੰ ਔਰ ਉਸ ਦਾ ਇਤਿਹਾਸ ਡੋਗਰਾਗਰਦੀ ਦੇ ਜ਼ੁਲਮ ਨਾਲ ਵੀ ਜੁੜਦਾ। ਔਰ ਸਾਨੂੰ ਜਿੱਥੇ ਡਾਕਟਰ ਫਾਈ ਜਿਹੜੇ ਕਸ਼ਮੀਰ ਅਮਰੀਕਨ ਕੌਂਸਲ ਦੇ ਨੇ, ਉਹਨਾਂ ਦਾ ਵੀ ਸੱਦਾ ਹੈ, ਔਰ ਰਾਜਾ ਰਜ਼ਾਕ ਜੀ ਜਿਹੜੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਨਾਲ ਸੰਬੰਧਿਤ ਨੇ, ਉਹਨਾਂ ਦਾ ਵੀ ਹੈ। ਅਸੀਂ ਇਸ ਨੂੰ ਜਿਹੜਾ ਇਸ 'ਚ ਸ਼ਮੂਲੀਅਤ ਵੀ ਕਰਾਂਗੇ, ਇਹਨੂੰ ਕਵਰ ਵੀ ਕਰਾਂਗੇ TV 84 ਦੇ ਲਈ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਜਿਹੜੇ ਵੀ ਵੀਰ ਭੈਣਾਂ ਇਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ, ਗਰਾਊਂਡ ਦੇ ਉੱਤੇ ਕਈ ਵਾਰ ਕੁਝ ਐਸਾ ਚੱਲ ਰਿਹਾ ਹੁੰਦਾ ਜਿਹਦੇ ਨਾਲ ਤੁਸੀਂ ਕੰਫਰਟੇਬਲ ਨਹੀਂ ਵੀ ਹੁੰਦੇ, ਲੇਕਿਨ ਮੈਂ ਸਮਝਦਾ ਹਾਂ ਵੀ ਇੱਕ ਗੱਲ ਦੀ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਅਲਟੀਮੇਟਲੀ ਸਾਡਾ ਦੁਸ਼ਮਣ ਦਿੱਲੀ ਤਖਤ ਹਿੰਦੂਤਵਾਦੀ ਆਈਡੀਓਲੋਜੀ ਹੈ। ਕਸ਼ਮੀਰੀਆਂ, ਸਿੱਖਾਂ ਔਰ ਭਾਰਤੀ ਨਕਸ਼ੇ ਦੇ ਵਿੱਚ ਦੂਸਰੀਆਂ ਘੱਟ ਗਿਣਤੀਆਂ, ਉਹਨਾਂ 'ਚ ਮੁਸਲਮਾਨ, ਦਲਿਤ, ਈਸਾਈ, ਸਾਡੇ ਸਭ ਦੀ ਹੋਣੀ ਸਾਂਝੀ ਹੈ ਔਰ ਸਾਡਾ ਦੁਸ਼ਮਣ ਵੀ ਇੱਕ ਹੈ। ਸੋ ਸਾਨੂੰ ਇੱਕ ਦੂਸਰੇ ਨੂੰ ਸਪੋਰਟ ਦੇਣ ਦੀ ਲੋੜ ਹੈ। ਉਹਨਾਂ ਦੇ ਕਾਜ਼ ਦੇ ਨਾਲ ਸਾਡਾ ਕਾਜ਼ ਸਿੱਧੇ ਤੌਰ ਦੇ ਉੱਤੇ ਜੁੜਿਆ ਹੋਇਆ। ਦੂਸਰਾ, ਕਸ਼ਮੀਰ ਦੇ ਵਿੱਚ ਹਾਲਾਤ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੇ ਡੀਲਿਮਿਟੇਸ਼ਨ ਪ੍ਰੋਸੈਸ ਉੱਥੇ ਕਰ ਰਹੇ ਨੇ ਔਰ ਮਹਿਬੂਬਾ ਮੁਫਤੀ ਜਿਹੜੀ ਕਿ ਉਹਨਾਂ 14 ਇੰਡੀਆ ਪੱਖੀ ਲੀਡਰਾਂ 'ਚ ਸ਼ਾਮਲ ਸੀ ਜਿਨ੍ਹਾਂ ਨੇ ਮੋਦੀ ਨਾਲ ਮੁਲਾਕਾਤ ਕੀਤੀ, ਪਰ ਉਹਨਾਂ ਦੀ PDP ਨੇ ਫੈਸਲਾ ਕੀਤਾ ਜੀ ਅਸੀਂ ਇਹ ਡੀਲਿਮਿਟੇਸ਼ਨ ਪ੍ਰੋਸੈਸ, ਇਹ ਤਾਂ ਡੈਮੋਗ੍ਰਾਫੀ ਬਦਲਣ ਲਈ ਹੈ, ਉਹਦੇ ਸ਼ਮੂਲੀਅਤ ਨਹੀਂ ਕਰ ਰਹੇ। ਤੇ ਉਹਨਾਂ ਦੀ ਆਲਮੋਸਟ 75-76 ਸਾਲ ਦੀ ਬਿਰਧ ਬਜ਼ੁਰਗ ਮਾਂ ਦੇ ਖਿਲਾਫ ਇਲੈਕਟੋਰੇਟ ਡਾਇਰੈਕਟੋਰੇਟ ਨੇ ਸਮਨ ਜਾਰੀ ਕਰਤੇ ਕਿ ਇੰਨੀ ਤਰੀਕ ਨੂੰ ਪੇਸ਼ ਹੋਵੋ ਮਨੀ ਲਾਂਡਰਿੰਗ ਦੇ ਕੇਸ। ਔਰ ਉਹਦੇ 'ਚ ਉਹਨਾਂ ਨੇ ਕਿਹਾ ਮਹਿਬੂਬਾ ਟਰਮਸ ED ਸਮਨਸ ਟੂ ਮਦਰ ਇੰਟੀਮੀਡੇਸ਼ਨ ਟੈਕਟਿਕ, ਇਹ ਇੰਟੀਮੀਡੇਟ ਕਰਨ ਦੇ। ਹਾਲਾਂ ਉਹਨਾਂ ਨੇ ਉਸ ਗੱਲਬਾਤ ਜਿਹੜੇ ਰੀਅਲ ਕਲੇਮੈਂਟ ਨੇ
ਕਸ਼ਮੀਰ ਦੀ ਆਜ਼ਾਦੀ ਦੇ ਹੁਰੀਅਤ ਕਾਨਫਰੰਸ ਉਹਨਾਂ ਨੂੰ ਤਾਂ ਜਿਹੜਾ ਇਨਵਾਈਟ ਵੀ ਨਹੀਂ ਕੀਤਾ, ਲੇਕਿਨ ਜਿਨ੍ਹਾਂ ਨੂੰ ਕੀਤਾ ਵੀ ਹੱਥ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪਾਇਆ। ਉਹਨਾਂ ਨੇ ਖੁਦ ਹੀ ਕਿਹਾ ਜੀ ਅਸੀਂ ਡੈਸਪਰੇਟ ਹੈ ਕਿਉਂਕਿ ਉਹਦੇ ਚੋਂ ਨਿਕਲਿਆ ਕੁਝ ਨਹੀਂ। ਪਰ ਜੇ ਉਹਨਾਂ ਦੇ ਇਸ ਸਟੈਪ ਦੇ ਨਾਲ ਜੋ ਡੀਲਿਮਿਟੇਸ਼ਨ ਪ੍ਰੋਸੈਸ ਦਾ ਸ਼ਾਮਲ ਨਹੀਂ ਤੇ ਹਰਾਸਮੈਂਟ ਦੀ ਲਾਈਨ 'ਚ ਪੂਰੀ ਖੜੀ ਕਰ ਦਿੱਤੀ। ਹੁਣ ਜਿਹੜੀ ਲਗਭਗ 150 ਸਾਲ ਤੋਂ ਇੱਕ ਜਿਹੜੀ ਇੱਕ ਹਿਸਟੋਰੀਕਲ ਪਰੰਪਰਾ ਸੀ, ਦੇਖੋ ਬੇਸ਼ੱਕ ਆਬਾਦੀ ਵਾਈਜ਼ ਕਸ਼ਮੀਰ ਵਾਦੀ ਦੇ ਵਿੱਚ ਜ਼ਿਆਦਾ ਲੋਕ ਨੇ ਜਿਹਨੂੰ ਹੁਣੇ ਬਦਲਣਗੇ ਡੀਲਿਮਿਟੇਸ਼ਨ ਦੇ ਥੱਲੇ, ਲੇਕਿਨ ਜੰਮੂ ਰੀਜਨ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਜੰਮੂ ਕਸ਼ਮੀਰ 'ਚ ਤੁਹਾਡਾ ਵੀ ਤੁਸੀਂ ਜਿਹੜਾ ਇਕੁਅਲ ਭਾਗੀਦਾਰ ਹੋ ਰਾਜ ਭਾਗ ਦੇ ਵਿੱਚ, ਇਹ ਟ੍ਰੈਡੀਸ਼ਨ ਤਾਂ ਡੋਗਰੇ ਰਾਜਿਆਂ ਨੇ ਸ਼ੁਰੂ ਕੀਤੀ ਕਿ ਜਿਹੜੀ ਰਾਜਧਾਨੀ ਹੈ ਕੈਪੀਟਲ, ਜਦੋਂ ਵਿੰਟਰ ਹੁੰਦੀ ਹੈ ਤੇ ਉਹ ਸਾਰਾ ਹੀ ਪੂਰਾ ਉਹਨਾਂ ਦਾ ਸੈਕਟਰੀਏਟ श्रीनगर तो मूव करके जम्मू आ जाता है। सो ये जोड़े 3-4 महीने विंटर दे ने वो सारा ऑपरेशन स्टेट का ਜਾਂ ਇਉਂ ਕਹੋ ਕਿ ਜੰਮੂ ਕਸ਼ਮੀਰ ਦੀ ਸਮਰ ਕੈਪੀਟਲ ਜਿਹੜੀ ਹੈ ਉਹ श्रीनगर और विंटर कैपिटल जम्मू। और ये मॉडल ईवन हिमाचल प्रदेश ने भी फॉलो किया। हालांकि हिमाचल शिमला कोई इदां दी ठंड नहीं पैंदी जिउं दी है, लेकिन उन्होंने असैंबली बिल्डिंग हिमाचल असैंबली की धर्मशाला च भी बनाई है। और उन्होंने जदों विंटर हुंदी है, जिहड़ा विंटर सैशन है उन्होंने हिमाचल प्रदेश असैंबली का धर्मशाला च लगदा। सो मॉडल जम्मू कश्मीर सी। हुण ये किवें लगे हुए ने हर चीज़ नूं तबाह करन। इन्हां ने फैसला किया कि भी ये जिहड़ी 149 साल तो जिहड़ा कैपिटल शिफ्ट उन्होंने कहा जी हुण इहदी लोड़ ही नहीं रही, सब कुछ तो ईमेलों नाल हो गया। और उन्होंने कहा जी हुण श्रीनगर ही रहेगा, ये इत्थे ही आ। ਇਹਦੇ ਥੱਲੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਜਦੋਂ ਤੁਸੀਂ ਮੂਵ ਕਰਦੇ ਹੋ। ਜੰਮੂ ਰਾਦਰ ਉਹਦੀ ਪ੍ਰੋਸਪੈਰਿਟੀ ਵੀ ਉਹਦੇ ਚੋਂ ਨਿਕਲਦੀ ਸੀ, ਕਿਉਂਕਿ ਜੇ 4-5 ਮਹੀਨੇ ਜਿਹੜੇ ਮੁਲਾਜ਼ਮ ਉਹਨਾਂ ਨੇ ਕੰਮ ਕਰਨਾ, ਕਿਰਾਏ ਦੇ ਮਕਾਨ ਵੀ ਉਹ ਸਾਲ ਲਈ ਮਿਲਦਾ ਸੀ, 5 ਮਹੀਨੇ ਲਈ ਤਾਂ ਮਿਲਦਾ ਨਹੀਂ। ਸੋ ਇਹ ਜਿਹੜੇ ਜਿਸ ਜੰਮੂ ਰੀਜਨ ਜਾਂ ਹੁਣ ਡੋਗਰੇ ਜਿਹੜੇ ਜੰਮੂ ਦੇ ਬੜੇ ਭੁੜਕ ਰਹੇ ਸੀ ਵੀ ਤੋੜੋ, ਉਹ ਚੀਕਾਂ ਮਾਰ ਰਹੇ ਨੇ। ਔਰ ਜ਼ਾਹਰ ਹੈ ਕਿ ਇਹ ਦੱਸ ਰਿਹਾ ਵੀ ਕਸ਼ਮੀਰ ਇਹ ਵੀ ਇੱਕ ਰਵਾਇਤ ਹੁੰਦੀ, ਕਿਸੇ ਚੀਜ਼ ਦਾ ਪ੍ਰਾਈਡ ਹੈ। ਜਦੋਂ ਤੁਸੀਂ ਇੰਗਲੈਂਡ ਦੇ ਹਵਾਲੇ ਨਾਲ ਗੋਰਿਆਂ ਦੇ ਦੇਖੋ, ਉਹਨਾਂ ਨੇ ਉਹ ਟੁੱਟਾ ਜਿਹਾ ਥੋੜਾ ਵੀ ਲੱਕੜ ਦਾ ਰੱਖਿਆ ਹੁੰਦਾ ਹੈ ਕਿ ਜੀ ਇਹ ਉਹਨੂੰ ਜਦੋਂ ਉਹ ਆਰਡਰ ਕਰਦੇ ਨੇ ਕਹਿਣਗੇ ਜੀ ਇਹ ਜਦੋਂ ਅਦਾਲਤ ਬਣੀ ਸੀ ਉਹਦੇ ਪਹਿਲੇ 'ਚ ਹੀ ਥੋੜਾ, ਹਾਲਾਂਕਿ ਉਹ ਸੜਿਆ ਜਿਹਾ ਹੁੰਦਾ ਬੰਦੇ ਨੂੰ, ਪਰ ਉਹ ਉਹਨੂੰ ਐ ਡੀਲ ਕਰਦੇ ਨੇ ਜਿਵੇਂ ਕਿ ਉਹ ਬਹੁਤ ਵੱਡਾ ਜਿਹੜਾ ਉਹਨਾਂ ਦਾ ਉਹ ਮੁਬਾਰਕ ਔਰ ਬੜਾ ਪਾਇਸ ਚੀਜ਼। ਕਿਉਂਕਿ यही जो ट्रैडिशन कहते हैं, परंपरा कहते हैं, रवायत कहते हैं, कई मामलों च रवायत मजहब के असूलों नालों भी ज़्यादा पावरफुल हो जाती है, क्योंकि मजहब की तो टाइम लाइन है। हुण जे तुसीं पठाणा दे अफगाना के हवाले नाल देखो, कुछ चीज़ां तो इस्लाम नाल ने सीधे तौर पर 1400 साल का, लेकिन बहुत सारिया चीज़ां उन्हां दियां अपनी कबीले की रवायत है और वो उन्होंने ही फॉलो करते हैं। जे तुसीं उन्हां नूं समझना है, कला तुसी समझो जी कि इस्लाम नूं समझ के तुसी अफगान नूं नहीं, इस तरह पंजाब के हवाले नाल भी है। मजहब साडे सिख मुसलमान हिंदू कोई भी हो सकते हैं, पर कुछ रवायतां जिहड़ियां ने वो साडी मिट्टी की तासीर है कि उहदे च ज़ाहिर है। जे हुण लत्तां खिच्चना देखना होए तो वह लਹਿੰਦਾ होए चढ़दा होए, हिंदू सिख मुसलमान वो साडे नाल ही है। उन्होंने कहा भी चलो शुक्र है भी रब ने ਲੱਤਾਂ ਹੀ ਰੱਖੀਆਂ ਖਿੱਚਣ ਲੱਖੀਆਂ ਦੋ, ਉਹਨਾਂ ਨੇ ਕਿਹਾ ਸਿਰ ਇੱਕੋ ਹੀ ਹੈ ਜਿਹੜਾ ਰੱਬ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਸੋ ਉਹ ਤਾਂ ਲਾਈਟਰ ਵੇਨ 'ਚ ਹੈ। ਸੋ ਇਹ ਇੱਕ ਇੰਪੋਰਟੈਂਟ ਪਾਰਟ ਹੈ। ਸੋ ਉਸ ਰਵਾਇਤ ਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਹੁਣ ਇਹ ਕੋਈ ਮੂਵ ਨਹੀਂ ਕਰੇਗਾ। ਔਰ ਇਹ ਕਸ਼ਮੀਰੀਆਂ ਨੂੰ ਹਰ ਸਟੈਪ ਦੇ ਉੱਤੇ ਰਿਅਲਾਈਜ਼ ਕਰਵਾ ਰਹੇ ਨੇ ਕਿ ਤੁਸੀਂ ਗੁਲਾਮ ਹੋ। ਜਿਵੇਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਜੇ ਅਸੀਂ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਹੋ ਰਹੀਆਂ ਨੇ लगातार 2015 तो लैके बैबल कला बरगाड़ी उही कहानियाँ मुड़ के हुण मन गया, उमरा नंगल मन गया कि मैं लाई डिटेक्टर टेस्ट लै लाँगा, सैनी नहीं मन्निया, एक सिट बनाती दूजी सिट बनाती। मतलब ये जिहड़ा है और किवें कदे कोई सूर खड़ा करता, सुधीर सूर कि भी उन्हें कहता कुछ, फिर सिंह पहुँच गया जी उहदे घर उहनूं सोधा लाना है। और वो किन्ने नौजवान चुके हुए ने कि जी ये तो जिहड़ा लाह दी खिलाफ। सो ये सब जिहड़ा है ये जदों इस किस्म के वरतारे किए जाते हैं, ये जलालत देण लई हुंदे ने तुहाडे उस तुहानूं ये दस्सण दे लई भी तुसीं गुलाम हो जो कुछ जम्मू कश्मीर कर रहे हैं। सो यही हाल उन्होंने हुण हाल की है। एक स्टोरी इहदे लई, कश्मीर वैली ऑन द एज ऑफ इकनॉमिक डिस्पेयर।
ਤਸਵੀਰ ਹੈ ਕਸ਼ਮੀਰ ਦੀ ਕਿ ਉਜੜਿਆ ਹੋਇਆ ਕੰਮ ਹੈ। ਉਹਨਾਂ ਨੇ ਫਿਰ ਉਹਦੇ 'ਚ ਪੂਰੀਆਂ ਡੀਟੇਲ ਨੇ ਕਿ ਕਿਵੇਂ ਟੈਕਸੀ ਡਰਾਈਵਰ ਹੋਣ, ਟਰੱਕਾਂ ਵਾਲੇ ਹੋਣ, ਦੂਜੇ ਹੋਣ। ਕਸ਼ਮੀਰ ਚੈਂਬਰ ਆਫ ਕਮਰਸ ਨੇ ਕਿਹਾ ਕਿ ਵੀ ਇਹਨਾਂ ਪਿਛਲੇ 2 ਸਾਲਾਂ 'ਚ ਜਦੋਂ ਤੋਂ ਇਹ ਸਾਰਾ ਲੋਕਡਾਊਨ ਕਰਕੇ ਇਹਨਾਂ ਨੇ ਸਾਨੂੰ ਦੁਨੀਆ ਤੋਂ ਕੱਟ ਆਫ ਕੀਤਾ ਹੈ, ਉਹਨਾਂ ਨੇ ਕਿਹਾ ਕਿ ਵੀ ਲਾਸ ਆਫ ਨੀਅਰਲੀ 50,000 ਕਰੋੜ in the Kashmir division alone and maintains that over 5 lakh have been rendered unemployment. 5 ਲੱਖ ਲੋਕ ਪਿਛਲੇ 2 ਸਾਲ ਤੋਂ ਬੇਰੁਜ਼ਗਾਰ ਕੀਤੇ ਹੋਏ ਨੇ ਔਰ 50,000 ਕਰੋੜ ਦਾ ਨੁਕਸਾਨ। ਹੁਣ ਇਹ ਪੂਰੀ ਸਟੋਰੀ ਹੈ, ਪਰ ਮੈਂ ਕਿਉਂਕਿ ਦੇਖ ਰਿਹਾ ਘੜੀ ਵੱਲ ਵੀ, ਔਰ ਇਹ ਜਿਹੜੀ ਸਟੋਰੀ ਜਿਸ ਨੂੰ ਤਾਰਾ ਕਰਥਾ ਇੱਕ ਪ੍ਰੋਮੀਨੈਂਟ ਜਰਨਲਿਸਟ ਹੈ ਪ੍ਰੋ ਇੰਡੀਆ ਵਾਲੀ, ਉਹਨੇ ਕੀਤਾ ਔਰ ਇਹ ਹਿੰਦੂ ਅਖਬਾਰ ਦੇ ਵਿੱਚ ਇਹ ਹੈ ਕਿ ਹਾਫਿਜ਼ ਸਾਈਦ ਔਰ ਕਸ਼ਮੀਰ ਕੁਐਸਚਨ ਮਾਰਕ ਵਾਈ ਪਾਕਿਸਤਾਨ NSA ਮੋਇਦ ਯੂਸਫ ਇਜ਼ ਅਬੈਂਡਨਿੰਗ ਟਾਕਸ ਵਿਦ ਇੰਡੀਆ। ਇਹ ਉਹਨੇ ਸਵਾਲ ਚੁੱਕਿਆ। ਇਹਦਾ ਮਤਲਬ ਇਹ ਹੈ ਵੀ ਗੱਲਬਾਤ ਚੱਲ ਰਹੀ ਸੀ, ਉਹਨੇ ਕਿਹਾ ਜੀ ਹੁਣ ਕਿਉਂ ਮੋਇਦ ਯੂਸਫ ਨੇ ਕਿਹਾ ਜੀ ਅਸੀਂ ਗੱਲਬਾਤ ਨਹੀਂ ਕਰਾਂਗੇ, ਔਰ ਇਹ ਸਾਰੇ ਦਾ ਬਲੇਮ ਉਹ ਇਹ ਦੇ ਰਹੀ ਹੈ। ਹੁਣ ਮੈਂ ਉਹਨੂੰ ਪੜ੍ਹ ਕੇ ਨਹੀਂ ਡਿਸਕਸ ਕਰ ਸਕਦਾ ਵਕਤ ਕਰਕੇ, ਕਿ ਇਹ ਉਹਨਾਂ ਨੇ ਕਿਹਾ ਜੀ ਜਿਹੜਾ ਪਾਕਿਸਤਾਨ ਇੰਡੀਆ ਨੂੰ ਕਹਿ ਰਿਹਾ ਕਿ ਸਪੋਇਲਰ ਹੈ ਔਰ ਇਹਨਾਂ ਨੇ ਲਾਹੌਰ ਜੌਹਰ ਕਾਲੋਨੀ ਵਾਲਾ ਅਟੈਕ ਕੀਤਾ ਔਰ ਅਫਗਾਨਿਸਤਾਨ 'ਚ ਗੜਬੜ ਕਰ ਰਹੇ ਨੇ, ਉਹਨੇ ਕਿਹਾ ਨਹੀਂ ਇਹ ISI ਦੇ ਵਿੱਚ ਸਪੋਇਲਰ ਨੇ, ਕਿਉਂਕਿ ਜਨਰਲ ਬਾਜਵਾ ਔਰ ਇਮਰਾਨ ਖਾਨ ਤਾਂ ਗੱਲਬਾਤ ਕਰ ਰਹੇ ਸੀ ਇੰਡੀਆ ਨਾਲ, ਲੇਕਿਨ ਇਹ ਜਿਹੜਾ ਜੰਮੂ 에ਅਰਬੇਸ ਦੇ ਉੱਤੇ ਜਿਹੜਾ ਹੁੰਦਾ ਡਰੋਨ ਅਟੈਕ ਔਰ ਪਾਕਿਸਤਾਨ ਵੀ ਜਿਹੜਾ ਇੰਡੀਅਨ ਹਾਈ ਕਮਿਸ਼ਨ ਦੇ ਅੰਦਰ ਚੱਲ ਰਿਹਾ ਔਰ ਉਹਨਾਂ ਦਾ ਡਰੋਨ ਜਿਹੜਾ ਉੱਥੇ ਘੁੰਮ ਰਿਹਾ, ਇਹ ਸਾਰਾ ਸਪੋਇਲਰ। ਸੋ ਉਹ ਇਹ ਕਹਿਣਾ ਚਾਹੁੰਦੀ ਹੈ ਕਿ ਵੀ ਇਹ ਜਿਹੜੀ ਵਿਦਨ ਹੈ ਚੈਲੰਜ ISI ਨੂੰ, ਕਿਉਂਕਿ ਉਹਨਾਂ ਦੇ ਇੱਕ ਤਬਕਾ ਨਹੀਂ ਚਾਹੁੰਦਾ ਕਿ ਇੰਡੀਆ ਦੇ ਨਾਲ ਨਾਰਮਲ ਹੋਏ। ਸੋ ਇਹ ਈਵਨ ਕਟਹਿਰੇ 'ਚ ਖੜਾ ਕਰਨ ਦੀ ਲਾਈਨ ਹੈ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਕਿ ਉਹ ਤਾਂ ਡਿਸਕ੍ਰੀਟਲੀ ਗੱਲ ਕਰ ਰਹੇ ਸੀ, ਕਰਨਾ ਚਾਹੁੰਦੇ ਸੀ, ਪਰ ਇਹ ਹੈ ਉਹਨਾਂ ਦੀ ਡਿਵਾਈਸਿਵ ਲਾਈਨ ਕਿ ਤੁਸੀਂ ਲੋਕਾਂ ਦੇ ਵਿੱਚ ਉਸ ਕਿਸਮ ਦਾ ਜਿਹੜਾ ਉਹ ਸ਼ੱਕ ਪੈਦਾ ਕਰੋ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਮਰਾਨ ਖਾਨ ਔਰ ਮੋਇਦ ਯੂਸਫ ਇਹ ਹੋਰ ਰਾਈਟ ਵਾਲੇ ਪਾਸੇ ਝੁਕ ਰਹੇ ਨੇ ਔਰ ਇਹ ਵੀ ਇੱਕ ਕਾਰਨ ਹੈ ਕਿ ਜੇ ਗੱਲਬਾਤ ਨੂੰ ਜਾਰੀ ਰੱਖਿਆ ਜਾਏ ਤੇ ਇਹ ਲੱਗੇਗਾ ਕਿ ਜਿਵੇਂ ਇਹ ਮੋਡਰੇਟ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਫੇਸ ਸੇਵਿੰਗ ਵੀ ਚਾਹੁੰਦੇ ਨੇ, ਕਿਉਂਕਿ ਪਾਕਿਸਤਾਨ ਨੂੰ ਸੀ ਜੀ ਕਸ਼ਮੀਰ 'ਚ ਹਾਲਾਤ ਬਦਤਰ ਨੇ, ਲੇਕਿਨ ਜਿਹੜੀ ਮੋਦੀ ਨੇ ਡਿਪਲੋਮੈਟਿਕ ਜਿਹੜਾ ਉਹ ਸਕੂਪ ਮਾਰਿਆ ਕਿ ਉਹਨੇ ਉਹਨਾਂ ਨੂੰ ਸੱਦ ਲਿਆ ਔਰ ਉਹਦੇ 'ਚ ਹੁਰੀਅਤ ਵਾਲਿਆਂ ਨੂੰ ਨਹੀਂ ਸੱਦਿਆ, ਤੇ ਪਾਕਿਸਤਾਨ ਨੂੰ ਲੱਗਾ ਜੀ ਸਾਡੀ ਆਵਾਜ਼ ਦਾ ਹੁਰੀਅਤ ਹੀ ਹੈ। ਔਰ ਉਹਨਾਂ ਨੇ ਇਹ ਬਲੇਮ ਕਰਕੇ ਕਿ ਜੀ ਉਹਨਾਂ ਦੇ ਮੋਇਦ ਯੂਸਫ ਨੇ ਇਹ ਗੱਲ ਕਹੀ ਕਿ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਮੋਦੀ ਨੇ ਉਹਦੇ 'ਚ ਉਹਨਾਂ ਨੇ ਕੋਈ ਜਿਹੜਾ ਉਹਨਾਂ ਨੂੰ ਰਾਹਤ ਨਹੀਂ ਦਿੱਤੀ। ਔਰ ਇਸ ਲਈ however it is possible that Rawalpindi didn't expect the meeting to be what it really was, a political outreach by Indian government, ਕਿ ਜੀ ਇਹ ਉਹਨਾਂ ਨੂੰ ਰੈਟਲ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਨਹੀਂ ਇਹ ਸਾਰੇ ਨੂੰ ਤੁਸੀਂ ਕਰੋ। ਔਰ ਫਿਰ ਦਾ ਸਾਇਦ ਕਨੈਕਸ਼ਨ ਉਹਨੇ ਜੌਰਜ ਟਾਊਨ ਦੀ ਗੱਲ ਕਰਕੇ ਕਿਹਾ ਜੀ ਇਹ ਵੀ ਉਹਨਾਂ ਹੀ ਜਿਹੜੇ ਸਪੋਇਲ, ਉਹਨੇ ਕਿਹਾ ਇੰਡੀਆ ਤੇ ਬਲੇਮ ਲੱਗ ਰਿਹਾ ਕਿ ਇਹ ਸਪੋਇਲ ਸਪੋਰਟ ਕਰ ਰਹੇ ਨੇ। ਵਿਦਨ ISI ਉਹ ਐਲੀਮੈਂਟ ਨੇ ਜਿਹੜੇ ਗੱਲਬਾਤ ਨੂੰ ਸਿਰੇ ਲੱਗਣਾ ਨਹੀਂ ਦੇਖਣਾ ਚਾਹੁੰਦੇ। ਔਰ ਉਹਨੇ ਈਵਨ ਜਿਹੜੀ ਪਾਕਿਸਤਾਨ ਨੇ ਕੰਕਰੀਟ ਐਵੀਡੈਂਸ ਇਹਦੇ ਤੇ ਦਿੱਤੀ, ਕਿਵੇਂ ਪੀਟਰ ਪੌਲ ਡੇਵਿਡ ਨੂੰ ਅਰੈਸਟ ਕੀਤਾ ਹੈ, ਕਿਵੇਂ ਜਿਹੜਾ ਉਹ ਭਾਰਤ ਦਾ ਹੈਂਡਲਰ ਸੀ, ਉਹਨੇ ਕਿਹਾ ਜੀ ਇੰਨੇ ਕਨਫਲਿਕਟ ਹੈ ਕਿ ਵੀ ਇਹ ਤਾਂ ਐਵੇਂ ਬੌਂਦਲੇ ਹੋਏ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਗੱਲ ਕੀ ਕਹਿ ਰਹੇ ਨੇ। ਔਰ ਉਹਨਾਂ ਕਿਹਾ ਜੀ ਇਹਨਾਂ ਦਾ ਹਾਲ ਦੇਖੋ, ਜੇ ਭਾਰਤ ਨੇ ਤਾਲਿਬਾਨ ਦੇ ਨਾਲ ਗੱਲਬਾਤ ਸ਼ੁਰੂ ਕਰ ਲਈ ਜਾਂ ਕਨੈਕਸ਼ਨ ਬਣਾ ਲਏ ਤੇ ਇਹ ਭਾਰਤ ਤੇ ਇਲਜ਼ਾਮ ਲਾ ਰਹੇ ਨੇ ਕਿ ਇੰਡੀਆ ਸ਼ੁੱਡ ਬੀ ਅਸ਼ੇਮ ਟੂ ਟਾਕ ਟੂ ਦਾ ਤਾਲਿਬਾਨ। ਉਹਨਾਂ ਨੇ ਕਿਹਾ ਜੀ ਕਿਉਂ ਇੰਡੀਆ ਕਿਉਂ ਨਹੀਂ ਗੱਲ ਕਰ ਸਕਦਾ। ਉਹਨਾਂ ਨੇ ਕਿਹਾ ਜੀ ਇਹਦੇ ਤੋਂ ਵੀ ਪਾਕਿਸਤਾਨ ਰੈਟਲ ਹੈ ਕਿ ਜੀ ਇੰਡੀਆ ਜਿਹੜਾ ਵਾਇਆ ਈਰਾਨ ਉਹ ਤਾਲਿਬਾਨ ਨਾਲ ਕਿਵੇਂ ਗੱਲ ਕਰ ਰਿਹਾ। ਔਰ ਐਂਡ ਨੇ ਇਸ ਨਾਲ ਹੀ ਕੀਤਾ ਕਿ ਵੀ ਜਿਹੜਾ ਯੂਸਫ ਦੇ ਚੋਇਸ ਆਫ ਵਰਡਸ ਵਰ ਰਾਈਟ, there are spoilers but on the Pakistani side who are determined to sabotage talks between the two neighbors। और ਉਹਦੇ 'ਚ ਉਹਨੇ ਡਰੋਨ ਅਟੈਕ ਵੀ ਔਰ ਦੂਸਰਾ ਵੀ ਇੰਡੀਅਨ ਹਾਈ ਕਮਿਸ਼ਨ ਵਾਲੇ ਨੂੰ ਵੀ ਦਿੱਤਾ। ਸੋ ਇਹ ਵੀ ਜ਼ਰੂਰੀ ਹੁੰਦਾ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਪਾਕਿਸਤਾਨੀ ਭੈਣ ਭਰਾ ਸਾਡੇ ਵਿਊਅਰ ਨੇ ਉਹ ਸ਼ਾਇਦ ਇੰਡੀਅਨ ਮੀਡੀਆ ਤੱਕ ਉਹਨਾਂ ਦੀ TV ਵਗੈਰਾ ਤਾਂ ਦੇਖਦੇ ਹੋਣਗੇ, ਪ੍ਰਿੰਟ ਮੀਡੀਆ 'ਚ ਰੀਅਲ ਕਹਾਣੀਆਂ ਹੁੰਦੀਆਂ ਨੇ, ਉਹ ਤਾਂ ਬਾਕੀ ਤਾਂ ਜਿਹੜਾ
ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਹੈ, ਉਹ ਗੋਦੀ ਮੀਡੀਆ ਹੈ, ਤਾਂ ਸਾਊਂਡ ਬਾਈਟ ਔਰ ਹਿੱਟਡ ਹੁੰਦੀ ਹੈ। ਸੋ ਇਹ ਹੈ ਕਿ ਵੀ ਜਿਹੜੀ ਬਿਲਕੁਲ ਉਹਨਾਂ ਦੀ ਕਮਜ਼ੋਰ ਕੜੀ ਹੈ ਭਾਰਤ ਦੀ, ਉਹਦਾ ਭਾਂਡਾ ਵੀ ਉਹ ਜਿਹੜਾ ਪਾਕਿਸਤਾਨ ਦੇ ਸਿਰ ਤੇ ਭੰਨ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਇੱਕ NGO ਜਿਸ ਦਾ ਨਾਮ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਦੀ ਦੀ ਵਜ਼ਾਰਤ ਵਿੱਚ 42% ਮਿਨਿਸਟਰ ਜਿਹੜੇ ਨੇ ਉਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ। ਸੋ ਜਿਨ੍ਹਾਂ ਵਿੱਚ ਮਰਡਰ ਦੇ ਦੋਸ਼ਾਂ ਵਾਲੇ ਜਿਹੜੇ ਵਜ਼ੀਰ ਨੇ ਉਹ ਵੀ ਸ਼ਾਮਲ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੱਸ ਦਈਏ ਜਿੱਥੇ ਅਸੀਂ ਐਤਵਾਰ ਜਿਹੜਾ ਪ੍ਰੋਟੈਸਟ 4 ਵਜੇ ਤੋਂ ਬਾਅਦ ਟਾਈਮ ਸਕੁਏਅਰ 'ਚ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਕੀਤਾ ਜਾ ਰਿਹਾ ਉਸ ਦੀ ਅਨਾਉਂਸਮੈਂਟ ਕੀਤੀ ਹੈ। ਉੱਥੇ ਅਸੀਂ ਇਹ ਵੀ ਦੱਸ ਦਈਏ ਕਿਉਂਕਿ ਉਹਦੀ ਐਡ ਸਾਡੇ ਬ੍ਰੇਕ ਟਾਈਮ 'ਚ ਚੱਲਦੀ ਹੈ, ਇਸ ਲਈ ਮੈਂ ਪਹਿਲਾਂ ਮੈਂਸ਼ਨ ਨਹੀਂ ਕਰ ਸਕਿਆ ਕਿ ਐਤਵਾਰ ਹੀ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸੰਤ ਸਾਗਰ ਜਿਹੜਾ 242-25 ਔਰ ਬ੍ਰੈਡਕ ਐਵਨਿਊ ਤੇ ਹੈ ਕੁਈਨਸ, ਉਸ ਦੇ ਵਿੱਚ ਇੱਕ ਫੰਕਸ਼ਨ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਹੈ ਔਰ ਉਸ ਦੇ ਵਿੱਚ ਮੈਂ ਵੀ ਪਾਰਟਿਸਿਪੇਟ ਕਰ ਰਿਹਾ ਐਜ਼ ਏ ਸਪੀਕਰ ਔਰ ਅਸੀਂ ਉਹਦੇ 'ਚ ਵੀ ਸ਼ਮੂਲੀਅਤ ਲਈ ਕਵਾਂਗੇ। ਔਰ ਮੈਂ ਇਹਦੇ ਤੇ YouTube ਤੇ ਦੇਖ ਰਿਹਾ ਸੀ ਕਿ ਜ਼ੁਬੈਰ ਯਾਕੂਬ ਸਾਹਿਬ ਨੇ ਲਿਖਿਆ ਕਿ ਉਹ ਆਉਣਗੇ। ਸੋ ਤੁਸੀਂ ਇਹ ਗੱਲ ਨੂੰ ਯਕੀਨੀ ਬਣਾਇਓ ਕਿ ਇਹ ਰਿਚਮੰਡ ਹਿੱਲ ਵਾਲੇ ਗੁਰਦੁਆਰਾ ਸਾਹਿਬ 'ਚ ਨਹੀਂ ਹੈ, ਇਹ 242-25 ਬ੍ਰੈਡਕ ਐਵਨਿਊ ਕੁਈਨਸ ਦੇ ਵਿੱਚ। ਔਰ ਜੇ ਤੁਸੀਂ ਆਓ ਤਾਂ ਮੈਨੂੰ ਖੁਸ਼ੀ ਹੋਏਗੀ। ਤੁਹਾਡੇ ਨਾਲ ਪ੍ਰੋਟੈਸਟ ਤੇ ਅਕਸਰ ਮੁਲਾਕਾਤ ਹੁੰਦੀ ਹੈ। ਹੁਣ ਅਸੀਂ ਆਪਣੇ ਸਬਜੈਕਟ ਵੱਲ ਆਉਂਦੇ ਹਾਂ। ਕਰਪਟ, ਕ੍ਰਿਮੀਨਲ। ਵੈਸੇ ਕਰਪਟ ਵੀ ਸੀ ਨਾਲ ਹੈ, ਅੰਗਰੇਜ਼ੀ 'ਚ ਕ੍ਰਿਮੀਨਲ ਵੀ ਸੀ ਨਾਲ ਹੈ। ਔਰ ਜੇ ਅਸੀਂ ਇਹ ਦੇਖੀਏ ਕਿ ਵੀ ਇਹ ਦੋਨੋਂ ਵੀ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਕਰਪਟ ਹੋਣਾ ਵੀ ਕ੍ਰਾਈਮ ਹੁੰਦਾ ਔਰ ਫਿਰ ਜਿਹਨੂੰ ਕਰਪਟ ਹੋਣ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਉਹ ਕ੍ਰਿਮੀਨਲ ਵੀ ਬਣਦਾ। ਅੱਜ ਹੀ ਸਾਡੇ ਇੱਕ ਵੀਰ ਨੌਜਵਾਨ ਕੈਨੇਡਾ ਤੋਂ ਜਿਹੜੇ TV 84 ਦੇ ਵੈਲਵਿਸ਼ਰ ਨੇ, ਉਹਨਾਂ ਦੇ ਨਾਲ ਮੇਰੀ ਗੁਫ਼ਤਗੂ ਹੋ ਰਹੀ ਸੀ। ਉਹ ਦੱਸ ਰਹੇ ਸੀ ਡਰੱਗਸ ਦੇ ਹਵਾਲੇ ਨਾਲ ਵੀ ਕੀ ਚੱਲ ਰਿਹਾ ਹੈ। ਔਰ ਜ਼ਾਹਰ ਹੈ ਜਦੋਂ ਵੀ ਕੋਈ ਖਬਰ ਜਿਵੇਂ ਟੋਰਾਂਟੋ ਦੇ ਹਵਾਲੇ ਨਾਲ ਆਈ, ਦੁੱਖ ਹੁੰਦਾ ਹੈ ਕਿ ਵੀ ਆਪਣੇ ਲੋਕਾਂ 'ਚ ਇੱਕ ਦੌੜ ਜਲਦੀ ਅਮੀਰ ਬਣਨ ਦੀ ਵੀ ਹੋ ਗਈ। ਔਰ ਇੱਕ ਗੱਲ ਜਿਹੜੀ ਉਹਨਾਂ ਨੇ ਦੱਸੀ, ਹਾਲਾਂ
ਇਹ ਡਿਸਕਸ ਵੀ ਹੁੰਦੀ ਹੈ। ਉਹਨਾਂ ਨੇ ਕਿਹਾ ਜੀ ਵੀ ਜਿਹੜਾ ਨਸ਼ਿਆਂ ਦੇ ਵਿੱਚ ਪੈਂਦਾ ਹੈ ਉਹ ਫਿਰ ਈਜ਼ੀ ਮਨੀ ਵੀ ਲੱਭਦਾ, ਉਹਨੂੰ ਉਹ ਕੰਮ ਕਰ ਨਹੀਂ ਸਕਦਾ, ਮਿਹਨਤ ਕਰਨਾ ਨਹੀਂ ਚਾਹੁੰਦਾ, ਉਹ ਦੇਖਦਾ ਕਿ ਭਾਈ ਚਲੋ ਜੇ ਇੱਕ ਅੱਧਾ ਗੇੜਾ ਲਾ ਲਓ ਤੇ ਉਹਦੇ ਨਾਲ ਬਣ ਜਾਏਗਾ। ਫਿਰ ਉਹਨਾਂ ਇੱਕ ਗੱਲ ਬੜੀ ਚੰਗੀ ਕਹੀ, ਉਹਨਾਂ ਨੇ ਕਿਹਾ ਜੀ ਵੀ ਡਰੱਗਸ ਵੱਲ ਵੀ ਉਹ ਜਾਂਦਾ ਹੈ ਪਹਿਲਾਂ ਜਿਹਦਾ ਇਖਲਾਕ ਡਿੱਗਦਾ ਹੈ, ਜਿਹਨੂੰ ਅਸੀਂ ਬਦ ਇਖਲਾਕ ਕਹਿੰਦੇ ਕਿ ਜਦੋਂ ਇੱਕ ਵਾਰੀ ਬਦ ਇਖਲਾਕੀ ਹੁੰਦੀ ਹੈ ਫਿਰ ਤੁਹਾਡੀ ਸੋਬਤ ਜਿਹਨੂੰ ਅਸੀਂ ਸੰਗਤ ਕਹਿੰਦੇ ਹਾਂ ਉਹ ਵੀ ਉਸ ਕਿਸਮ ਦੇ ਲੋਕਾਂ ਨਾਲ ਬਣਦੀ ਹੈ। ਜਦੋਂ ਉਸ ਕਿਸਮ ਦੀ ਤੁਹਾਡੀ ਸੋਬਤ ਹੁੰਦੀ ਹੈ ਫਿਰ ਜਦੋਂ ਇੱਕ ਵਾਰ ਤੁਸੀਂ ਡਿੱਗਣਾ ਸ਼ੁਰੂ ਹੁੰਦੇ ਹੋ ਫਿਰ ਇਹ ਸਟੀਪ ਉਹ ਹੁੰਦਾ ਹੈ ਕਿ ਜਿਹਦੇ 'ਚ ਤੁਸੀਂ ਫਿਰ ਡਿੱਗਦੇ ਚਲੇ ਜਾਂਦੇ ਹੋ ਔਰ ਤੁਹਾਡਾ ਆਲਾ ਦੁਆਲਾ ਉਹ ਹੁੰਦਾ ਜਿਹੜਾ ਤੁਹਾਨੂੰ ਬੱਲੇ ਬੱਲੇ ਕਰ ਰਿਹਾ ਹੁੰਦਾ ਹੈ, ਸੋਬਤ ਉਹਨੂੰ ਹੀ ਕਹਿੰਦੇ ਸੰਗਤ। ਔਰ ਨਤੀਜੇ ਦੇ ਤੌਰ ਤੇ ਐਨ ਜਦੋਂ ਤੁਸੀਂ ਆ ਕੇ ਇੱਕ ਐਸੀ ਸਿਚੁਏਸ਼ਨ 'ਚ ਫਸ ਜਾਂਦੇ ਹੋ ਫਿਰ ਤੁਹਾਨੂੰ ਨਜ਼ਰ ਆਉਂਦਾ ਵੀ ਚਾਰ ਚਫੇਰਾ ਹਨੇਰਾ, ਫਿਰ ਤੁਸੀਂ ਜਾਂ ਸੁਸਾਈਡ ਕਰਨ ਨੂੰ ਪੈਂਦੇ ਹੋ ਤੇ ਜਾਂ ਤੁਹਾਡੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਐਂਡ ਹੁੰਦੀ ਹੈ। ਸੋ ਇਹ ਇੱਕ ਸਰਕਲ ਹੈ, ਇੱਕ ਕਹਾਣੀ ਹੈ ਜਿਹੜੀ ਕਿ ਜਦੋਂ ਅਸੀਂ ਇਹ ਦੇਖਦੇ ਹਾਂ ਸਿੱਖੀ ਦੇ ਹਵਾਲੇ ਨਾਲ ਵੀ ਕਿ ਹੱਕ ਹਲਾਲ ਦੀ ਕਮਾਈ ਦੇ ਉੱਤੇ ਕਿੰਨਾ ਜ਼ੋਰ ਹੈ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨਾ ਕਿ ਭਾਈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਵੀ ਰੱਬ ਦਾ ਦਰਵਾਜ਼ਾ ਹੀ ਰੱਬ ਦੇ ਰਸਤੇ ਦਾ ਉਹਦੇ ਲਈ ਖੁੱਲਦਾ ਹੈ ਜਿਹੜਾ ਘਾਲਣਾ ਦੀ ਕਮਾਈ ਖਾਂਦਾ ਹੈ, ਉਹਦਾ ਰਿਜ਼ਕੇ ਹਲਾਲ ਹੈ। ਅਦਰਵਾਈਜ਼ ਉਹ ਦਰਵਾਜ਼ੇ ਬੰਦ ਨੇ ਔਰ ਉਹ ਤੁਸੀਂ ਘਾਲਣਾ ਦੀ ਕਮਾਈ ਵੀ ਉਹ ਹੈ ਔਰ ਫਿਰ ਉਹਦੇ ਚੋਂ ਵੀ ਅੱਗੇ ਵੰਡਣਾ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਆਪਣੇ ਆਲੇ ਦੁਆਲੇ ਨੂੰ ਦੇਖਦੇ ਹਾਂ, ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਗੁਆਂਢੀ ਮੁਲਕਾਂ ਦੇ ਵਿੱਚ ਵੀ, ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਹਵਾਲੇ ਨਾਲ ਵੀ ਕੋਈ ਪਿਕਚਰ ਕਹਿਣ ਨੂੰ ਬਹੁਤ ਸਾਰੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਵੀ ਆਪਣੇ ਕਿੱਤੇ ਦੇ ਵਿੱਚ ਇਮਾਨਦਾਰ ਨਹੀਂ ਨੇ ਜਾਂ ਈਜ਼ੀ ਮਨੀ ਵੱਲ ਜਾਣ ਦੀ, ਕਰਪਸ਼ਨ ਵੱਲ ਜਾਣ ਦੀ ਗੱਲ ਹੈ। ਤੇ ਜਦੋਂ ਇੱਕ ਵਾਰ ਗਰੀਡ ਪੈਸਾ ਟੇਕ ਓਵਰ ਕਰਦਾ ਹੈ ਫਿਰ ਇਖਲਾਕ ਬਾਹਰ ਹੋ ਜਾਂਦਾ ਹੈ, ਫਿਰ ਤੁਹਾਨੂੰ ਕੋਈ ਲਿਮਿਟ ਨਹੀਂ ਹੁੰਦੀ, ਫਿਰ ਤੁਸੀਂ ਕਿਤੇ ਰੁਕਦੇ ਨਹੀਂ ਹੋ ਔਰ ਨਤੀਜਾ ਉਹੀ ਕਰਪਟ ਲੋਕ ਫਿਰ ਸਮਾਜ ਦੇ ਹਰ ਸ਼ੋਬੇ ਦੇ ਉੱਤੇ ਆ ਕੇ ਹਾਵੀ ਹੁੰਦੇ ਨੇ। ਅੱਛਾ, ਪੋਲਿਟਿਕਸ ਪਹਿਲਾਂ, ਹੁਣ ਬਹੁਤ ਵਾਰ ਇੱਕ ਜ਼ਮਾਨਾ ਸੀ ਲੋਕ ਜਦੋਂ ਸਿਆਸਤ ਦਾ ਸੋਚਦੇ ਸੀ, ਹੁਣ ਜਿਨ੍ਹਾਂ ਨੇ ਜੇ ਅਸੀਂ ਅੰਗਰੇਜ਼ੀ ਰਾਜ ਤੋਂ ਹੀ ਗੱਲ ਸ਼ੁਰੂ ਕਰੀਏ 20ਵੀਂ ਸਦੀ ਦੀ, ਨਾ ਵੀ ਪਿੱਛੇ ਜਾਈਏ, ਜਿਨ੍ਹਾਂ ਨੇ ਆਜ਼ਾਦੀ ਲਹਿਰਾਂ ਦੇ ਵਿੱਚ ਆਪਣੇ ਕੈਰੀਅਰ ਛੱਡੇ, ਘਰ-ਬਾਰ ਤਬਾਹ ਕੀਤੇ, ਜ਼ਮੀਨਾਂ ਕੁਰਕ ਕਰਵਾਈਆਂ, ਕਰ ਤਾਂ ਉਹ ਵੀ ਸਿਆਸਤ ਰਹੇ ਸੀ ਪਰ ਪੈਸਾ ਕਮਾਉਣ ਲਈ ਨਹੀਂ। ਉਹ ਲੋਕਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੁਲਾਮੀ ਨਰਕ ਹੁੰਦੀ ਹੈ, ਹੈਲ ਹੁੰਦੀ ਹੈ, ਦੋਜ਼ਖ ਹੁੰਦਾ ਹੈ, ਆਜ਼ਾਦੀ ਨਿਮਤ ਹੁੰਦੀ ਹੈ। ਔਰ ਉਹਨਾਂ ਦੇ ਡ੍ਰੀਮ ਤਾਂ ਇਹੀ ਸੀ ਕਿਸੇ ਵੀ ਪਾਰਟੀ 'ਚ ਹੋਣ ਕਿ ਭਾਈ ਅਸੀਂ ਆਜ਼ਾਦ ਹੋਵਾਂਗੇ, ਸਾਰਿਆਂ ਨੂੰ ਸਹੂਲਤਾਂ ਹੋਣਗੀਆਂ, ਚੰਗੀ ਜ਼ਿੰਦਗੀ ਹੋਏਗੀ ਔਰ ਆਰਥਿਕ ਤੌਰ ਤੇ ਕੋਈ ਮੁਤਾਜੀ ਨਹੀਂ ਹੋਏਗੀ, ਮਜ਼ਹਬੀ ਤੌਰ ਦੇ ਉੱਤੇ ਅਸੀਂ ਲਿਬਰੇਟ ਹੋਵਾਂਗੇ, ਕੋਈ ਸਾਡੇ ਤੇ ਹੁਕਮ ਨਹੀਂ ਚਲਾ ਰਿਹਾ ਹੋਏਗਾ। ਲੇਕਿਨ ਜੇ ਤੁਸੀਂ ਭਾਰਤ ਦਾ ਪਿਛਲੇ 75 ਸਾਲ ਦਾ 74-75 ਸਾਲ ਦਾ ਹਾਲ ਦੇਖੋ ਤੇ ਹਾਲਾਤ ਇਹ ਹੁੰਦੇ ਚਲੇ ਗਏ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਵੱਧ ਤੋਂ ਵੱਧਤਰ ਜਿਹੜਾ ਹਾਕਮ ਹੈ ਤੇ ਫਿਰ ਯਥਾ ਰਾਜਾ ਤਥਾ ਪ੍ਰਜਾ, ਇਹਨਾਂ ਦਾ ਹੀ ਬਾਹਮਣ ਦਾ ਹੀ ਸਲੋਕ ਹੈ ਕਿ ਜੋ ਜਿਹਾ ਰਾਜਾ ਹੁੰਦਾ ਹੈ ਉਹ ਜਿਹੀ ਪ੍ਰਜਾ ਹੁੰਦੀ ਹੈ। ਸੋ ਕਰਪਸ਼ਨ ਕਦੇ ਥੱਲੜੇ ਚਪੜਾਸੀ ਕਲਰਕ ਲੈਵਲ ਤੋਂ ਨਹੀਂ ਆਉਂਦੀ, ਥੱਲੋਂ ਉੱਪਰ ਨੂੰ ਨਹੀਂ ਜਾਂਦੀ, ਉੱਪਰੋਂ ਥੱਲੇ ਨੂੰ ਆਉਂਦੀ। ਔਰ ਜਦੋਂ ਸਿਆਸਤ ਔਰ ਸਿਆਸਤ ਦਾ ਬਣ ਗਿਆ ਜੀ ਵਨ ਮੈਨ ਵਨ ਵੋਟ, ਵੋਟਾਂ ਤੁਸੀਂ ਕਿਵੇਂ ਲੈਣੀਆਂ ਨੇ, ਉਹਦੇ ਲਈ ਜਿਹੜਾ 200 ਕਰੋੜ ਲਾ ਕੇ MP ਬਣਦਾ, ਪਹਿਲੀ ਗੱਲ ਤਾਂ 200 ਕਰੋੜ ਜਿਹੜਾ ਇਹ ਮੈਂ ਇਹ ਕਹਿ ਰਿਹਾ ਵੀ ਇਸ ਵੇਲੇ ਇੱਕ MP ਬਣਨ ਲਈ ਇੰਡੀਆ 'ਚ ਇੰਨਾ ਮਿਨੀਮਮ ਹੈ, ਜਿਹੜਾ ਵਾਧੂ ਖਰਚਾ ਉਹ ਤਾਂ ਵੱਖਰੀ ਗੱਲ ਹੈ ਤੇ ਉਹ ਹੱਕ ਹਲਾਲ 'ਚੋਂ ਤਾਂ ਆਉਣਾ ਨਹੀਂ ਹੈ। ਇਲੈਕਸ਼ਨ ਸਿਸਟਮ 'ਚ ਕੌਣ ਆਏਗਾ? ਉਹੀ ਕਰਪਟ, ਉਹੀ ਬਲੈਕ ਮਾਰਕੀਟਰ, ਉਹੀ ਚੋਰ ਟਰੇਡਰ, ਉਹੀ ਜਿਨ੍ਹਾਂ ਨੂੰ ਅੰਬਾਨੀ ਅਡਾਨੀ ਪਤੰਜਲੀ ਕਰਦੇ ਨੇ। ਤੇ ਜਾ ਕੇ ਕੌਣ ਫੇਸ ਕਰ ਸਕਦਾ ਹੈ, ਉਹਨਾਂ ਦੇ ਹੱਕਾਂ ਦੀ ਕੌਣ ਮਹਿਫੂਜ਼ ਕਰੇਗਾ? ਉਹੀ ਉਸ ਪ੍ਰੋਸੈਸ 'ਚ ਅੱਗੇ ਆਣਗੇ ਜਿਹੜੇ ਸਿੱਕੇਬੰਦ ਕ੍ਰਿਮੀਨਲ ਨੇ, ਕੋਈ ਕਾਤਲ ਹੈ, ਕੋਈ ਰੇਪਿਸਟ ਹੈ, ਕੋਈ ਰੋਬਰ ਹੈ। ਔਰ ਇਸ ਸਭ ਦਾ ਨਤੀਜਾ ਉੱਤੋਂ ਤੁਸੀਂ ਕਹੀ ਜਾਓ ਕਿ ਜੀ ਈਮਾਨਦਾਰ ਉਹ ਜੋ ਮੋਦੀ, ਨਾ ਮੈਂ ਖਾਤਾ ਹੂੰ ਨਾ ਖਾਣੇ ਦੂੰਗਾ, ਜਿਹੜੇ ਨੇ ਜਬਲੀਆਂ ਮਾਰੀਆਂ ਜਾਂ ਝੂਠੇ ਜਿਹੜੀਆਂ ਨੇ ਉਹ ਬੌਂਗੀਆਂ ਜਿਹਨੂੰ ਕਹਿੰਦੇ ਨੇ ਸਾਡੇ ਲਹਿੰਦੇ, ਬੌਂਗੀਆਂ ਮਾਰੀਆਂ, ਉਹਨਾਂ 'ਚ ਇਹ ਵੀ ਸੀ ਕਿ ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ।
ਹਾਲਾਂਕਿ ਇਹ ਵੀ ਪਤਾ ਹੈ ਵੀ ਤੈਨੂੰ ਇੱਥੇ ਤੱਕ ਪਹੁੰਚਾਉਣ 'ਚ ਜਿਨ੍ਹਾਂ ਨੇ ਪੈਸੇ ਲਾਏ ਨੇ ਉਹਨਾਂ ਨੂੰ ਹੀ ਤੂੰ ਮਾਲੋ ਮਾਲ ਕਰਨਾ। ਪਰ ਇਹ ਜਿਹੜੀ ਰਿਪੋਰਟ ਅਸੀਂ ਹੁਣ ਡਿਸਕਸ ਕਰ ਰਹੇ ਹਾਂ ਇਹ ਕਿਸੇ ਖਾਲਿਸਤਾਨੀ ਜਥੇਬੰਦੀ ਨੇ ਨਹੀਂ ਲਿਖੀ, ਕਿਸੇ ਮੁਸਲਮਾਨ ਜਥੇ ਆਰਗੇਨਾਈਜੇਸ਼ਨ ਨੇ ਨਹੀਂ ਕਹੀ, ਪਾਕਿਸਤਾਨ ਦੀ ਕਿਸੇ ISI ਨੇ ਨਹੀਂ ਜਾਰੀ ਕੀਤੀ। ਇਹ ਇਹਨਾਂ ਦੀ ਬੜੀ ਕ੍ਰੈਡੀਬਲ NGO ਹੈ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ। ਔਰ ਇਹ ਜਿਹੜੀ ਖਬਰ ਵੀ ਭਾਰਤੀ ਮੀਡੀਆ ਨੇ ਛਾਪੀ ਹੈ ਕਿਉਂਕਿ ਉਹਨਾਂ ਦੀ ਮਜਬੂਰੀ ਬਣ ਜਾਂਦਾ ਕਈ ਵਾਰ ਕਿਸੇ ਔਰ ਇਹਦੀ ਹੈਡਲਾਈਨ ਹੀ ਇਹ ਹੈ 42% ਮਿਨਿਸਟਰਸ ਡਿਕਲੇਅਰਡ criminal cases against them ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ। 42% ਮਤਲਬ ਇਹ ਹੈ ਕਿ ਹਰ ਦੂਸਰਾ, ਔਰ ਜਿਹੜਾ ਜਿਹਨੇ ਡਿਕਲੇਅਰ ਨਹੀਂ ਕੀਤੇ ਦਾ ਮਤਲਬ ਇਹ ਨਹੀਂ ਹੈ ਵੀ ਉਹ ਕ੍ਰਿਮੀਨਲ ਨਹੀਂ ਹੈ, ਇਹ ਹੈ ਵੀ ਉਹਨੇ ਕੇਸ ਵਾਪਸ ਕਰਵਾ ਲਏ ਜਾਂ ਉਹਨੇ ਜਿਹੜਾ ਝੂਠ ਬੋਲਿਆ ਹੋਏਗਾ ਨਹੀਂ ਹੈ। ਲੇਕਿਨ ਇਸ ਰਿਪੋਰਟ ਦੇ ਮੁਤਾਬਕ ਜਿਨ੍ਹਾਂ ਨੇ ਡਿਕਲੇਅਰ ਕੀਤਾ ਵੀ ਅਸੀਂ ਕ੍ਰਿਮੀਨਲ ਹੈ, ਸਾਡੇ ਖਿਲਾਫ ਕ੍ਰਿਮੀਨਲ ਕੇਸ ਨੇ, 42% ਉਹਨਾਂ ਚੋਂ। ਔਰ ਇਹ ਹੈ ਕਿ ਆਫ ਦਾ 78 ਮਿਨਿਸਟਰਸ ਇਨ ਦਾ ਕੈਬਨਿਟ, ਕਿਉਂਕਿ ਰਿਪੋਰਟ ਹੋਰ ਵੀ ਅਹਿਮੀਅਤ ਵਾਲੀ ਹੈ ਕਿਉਂਕਿ 2-3 ਦਿਨ ਪਹਿਲਾਂ ਹੀ ਮੋਦੀ ਨੇ ਕੈਬਨਿਟ ਰੀਸ਼ਫਲ ਕੀਤੀ ਹੈ ਔਰ ਬੜਾ ਪ੍ਰਚਾਰਿਆ ਗਿਆ ਹੈ ਕਿ ਬੜੇ ਸਾਫ਼ ਚਿਹਰੇ ਜਿਨ੍ਹਾਂ 'ਚ ਵਕੀਲ, ਪ੍ਰੋਫੈਸਰ ਔਰ ਬੜੇ ਸਿਆਣੇ ਇਮਾਨਦਾਰ ਲੋਕ ਨੇ ਉਹ ਲਿਆਂਦੇ ਗਏ ਨੇ। ਹੁਣ 78 ਵਜ਼ੀਰਾਂ ਦੀ ਫੌਜ ਜਿਹੜੀ ਹੈ ਉਹ ਉਹਨਾਂ ਲੋਕਾਂ ਦੇ ਉੱਤੇ ਥੋਪੀ ਗਈ ਜਿਹੜੇ 40% ਤੋਂ ਜ਼ਿਆਦਾ ਗਰੀਬੀ ਰੇਖਾ ਤੋਂ ਥੱਲੇ ਨੇ। ਪਰ ਉਹਨਾਂ 78 ਮਿਨਿਸਟਰਾਂ ਚੋਂ 42% ਉਹ ਨੇ those who have declared criminal cases against them with 4 having cases related to attempt to murder, ਕਿ 4 ਉਹ ਨੇ ਜਿਨ੍ਹਾਂ ਦੇ ਉੱਤੇ ਕਤਲ ਦੇ ਕੇਸ ਨੇ ਔਰ ਅਦਰਵਾਈਜ਼ 78 ਚੋਂ 42 ਜਿਹੜੇ ਨੇ ਉਹ ਕਰਪਟ ਨੇ। ਔਰ ਇਹ ਜਿਹੜੇ ਨੇ ਉਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਆਫ ਦਾ ਮਿਨਿਸਟਰਸ ਐਨਾਲਾਈਜ਼ਡ 42% have declared criminal cases against them, ਇਹ ਉਹਨਾਂ ਦੀ ਰਿਪੋਰਟ ਹੈ। About 24 to 31% ministers have declared serious criminal cases, ਹੁਣ 42% ਚੋਂ ਅੱਗੋਂ ਜਿਹੜੇ ਨੇ 24 ਤੋਂ 31% ਦੇ ਸੀਰੀਅਸ ਕ੍ਰਿਮੀਨਲ ਕੇਸ ਨੇ, including cases related to murder, attempt to murder and robbery, ਕਤਲ ਦੀ ਸਾਜ਼ਿਸ਼, ਕਤਲ ਦੀ ਕੋਸ਼ਿਸ਼ ਔਰ ਰੋਬਰੀ, ਲੁੱਟਮਾਰ। ਹੁਣ ਜਿਹੜਾ ਜਿਹਨੂੰ ਉਹਨਾਂ ਨੇ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਸ ਬਣਾਇਆ ਹੈ, ਨਤੀਸ਼ ਪ੍ਰਮਾਣਿਕ, ਇਹ ਕੂਚ ਬਿਹਾਰ ਬੰਗਾਲੀ ਹੈ, ਉਹਨਾਂ ਦਾ ਬੰਗਾਲ ਦਾ ਹਲਕਾ ਹੈ ਕੂਚ ਬਿਹਾਰ, ਉੱਥੋਂ BJP ਦੇ ਜਿੱਤੇ ਨੇ MP ਵੀ ਔਰ ਹੁਣ MLA ਵੀ ਬਣੇ ਨੇ, ਉੱਥੋਂ ਜਿੱਤ ਕੇ ਆਇਆ। ਉਹਦੇ ਅਗੇਂਸਟ ਇੰਡੀਅਨ ਪੀਨਲ ਕੋਡ ਸੈਕਸ਼ਨ 302 ਜਿਹੜਾ ਮਰਡਰ ਦਾ ਹੁੰਦਾ ਹੈ ਉਹ ਉਹਦੇ ਖਿਲਾਫ ਕੇਸ ਹੈ। ਇੱਕ ਮਰਡਰਰ ਜਿਹੜਾ ਹੈ ਉਹ ਹੋਮ ਅਫੇਅਰਸ, ਹੋਮ ਮਿਨਿਸਟਰ ਅਮਿਤ ਸ਼ਾਹ ਦੇ ਥੱਲੇ ਮਿਨਿਸਟਰ ਆਫ ਸਟੇਟ, ਉਹ ਪਹਿਲਾਂ ਹੀ ਹੋਮ ਮਿਨਿਸਟਰ ਜਿਹੜਾ ਮਰਡਰਰ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਅਮਿਤ ਸ਼ਾਹ ਬੈਠਾ ਹੈ। ਔਰ ਇਹ ਜਿਹੜਾ ਮਿਨਿਸਟਰ ਹੈ ਇਹ 35 ਸਾਲਾਂ ਦਾ ਯੰਗੈਸਟ ਹੈ। ਹਾਲਾਂਕਿ ਇਹਨੂੰ ਬੜਾ ਪ੍ਰਚਾਰ, ਦੇਖੋ ਜੀ ਕਿੰਨਾ ਯੰਗ ਚਿਹਰਾ ਲਿਆਂਦਾ, ਇਹ ਨਹੀਂ ਉਹਨਾਂ ਨੇ ਗਏ ਤਾਂ ਰਿਪੋਰਟ ਤੋਂ ਪਤਾ ਲੱਗਾ ਵੀ ਇਹ 35 ਸਾਲਾਂ ਵਾਲਾ ਕੂਚ ਬਿਹਾਰ ਦਾ MP ਜਿਹਨੂੰ ਮਿਨਿਸਟਰ ਆਫ ਸਟੇਟ ਬਣਾਇਆ ਹੋਮ ਦੇ ਵਿੱਚ, ਉਹਦੀ ਕਾਰਗੁਜ਼ਾਰੀ ਕੀ ਹੈ। ਫਿਰ ਉਹਨਾਂ ਨੇ ਕਿਹਾ ਵੀ 4 ਮਿਨਿਸਟਰਸ ਹੈਵ ਡਿਕਲੇਅਰਡ ਕੇਸਿਸ ਰਿਲੇਟਡ ਟੂ ਅਟੈਂਪਟ ਟੂ ਮਰਡਰ, 4 ਉਹ ਨੇ ਜਿਨ੍ਹਾਂ ਨੇ ਦੇ ਉੱਤੇ ਕੇਸ ਨੇ। ਉਹਨਾਂ ਦੇ ਵਿੱਚ ਜੌਨ ਬਰਲਾ, ਪ੍ਰਮਾਣਿਕ, ਪੰਕਜ ਚੌਧਰੀ ਐਂਡ V ਮੁਰਲੀਧਰ। ਆਊਟ ਆਫ ਦਾ ਮਿਨਿਸਟਰਸ ਐਨਾਲਾਈਜ਼ਡ 70 ਯਾਨੀ 90% ਆਰ ਕਰੋੜਪਤੀਜ਼ and average assets per minister is rupees 16.24 ਕਰੋੜ। ਇਹ ਹੈ ਉਹਨਾਂ ਦੇ ਮਿਨਿਸਟਰ ਬਣਨ ਦੀ ਵਜ੍ਹਾ ਕਿ ਜਿਹੜੇ 90% ਜਿਹੜੇ ਮਿਨਿਸਟਰ ਬਣੇ ਨੇ ਉਹ ਕਰੋੜਪਤੀ ਨੇ। ਫਿਰ 1 ਕਰੋੜ 2 ਕਰੋੜ ਨਹੀਂ, ਐਵਰੇਜ ਹਰ ਇੱਕ ਦੀ ਲਗਭਗ 16.5 ਕਰੋੜ ਦੀ ਜਾਇਦਾਦ ਹਰ ਇੱਕ ਦੇ ਕੋਲ ਹੈ। ਔਰ 4 ਮਿਨਿਸਟਰ ਉਹ ਨੇ, 4 ਮਿਨਿਸਟਰਸ ਹੈਵ ਡਿਕਲੇਅਰਡ ਮੋਰ ਦੈਨ 50 ਕਰੋੜ ਵਰਥ ਆਫ ਐਸੈਟਸ। ਇਹ ਐਵਰੇਜ ਕੱਢੀ ਆ ਉਹਨਾਂ ਨੇ 16.5 ਕਰੋੜ ਦੀ। 4 ਮਿਨਿਸਟਰ ਉਹ ਨੇ ਜਿਨ੍ਹਾਂ ਦੀ 50 ਕਰੋੜ ਤੋਂ ਜ਼ਿਆਦਾ ਹੈ। ਉਹਨਾਂ 'ਚ ਜੋਤਿਰਦਿੱਤਿਆ ਸਿੰਧੀਆ ਜਿਹੜਾ ਕਾਂਗਰਸ ਛੱਡ ਕੇ BJP 'ਚ ਗਿਆ, ਮੱਧ ਪ੍ਰਦੇਸ਼ ਤੋਂ ਪੀਯੂਸ਼ ਗੋਇਲ, ਇਹ ਵੀ ਚੰਗਾ ਭੌਂਕਾ ਕਿਸਮ ਦਾ ਰਿਹਾ, ਨਾਰਾਇਣ ਤਾਤੂ ਰਾਣੇ ਤੇ ਰਾਜੀਵ ਚੰਦਰ ਸ਼ੇਖਰ। ਹੁਣ ਇਹ ਦੇਖਣ ਤੋਂ ਬਾਅਦ ਜੇ ਇਹ ਕਹਿਣਾ ਹੋਏ ਜਿਹੜਾ ਕਿ ਬੰਗਾਲ ਦੇ ਵਿੱਚ ਪੈਦਾ ਹੋਇਆ ਲੇਕਿਨ ਸਾਰੀ ਉਮਰ ਇੰਗਲੈਂਡ 'ਚ ਰਿਹਾ, ਨਿਰਾਦ ਚੌਧਰੀ, ਬੜਾ ਜ਼ਬਰਦਸਤ ਬੰਗਾਲੀ ਰਾਈਟਰ, 99 ਸਾਲ ਦੀ ਉਮਰ 'ਚ ਡੈਥ ਹੋਈ। ਉਹਦਾ ਇੱਕ ਜੁਮਲਾ ਹੈ, ਐਵਰੀ ਇੰਡੀਅਨ
ਇਜ਼ ਜੈਨੇਟਿਕਲੀ ਕਰਪਟ। ਜੀਨ 'ਚ ਹੈ ਕਰਪਸ਼ਨ। ਜੀ ਹੁਣ ਉਹ ਜਿਹੜੇ ਜੈਨੇਟਿਕਲੀ ਕਰਪਟ ਨੇ, ਹੁਣ ਦੂਸਰੀ ਸੀ ਦੇ ਨਾਲ ਕ੍ਰਿਮੀਨਲਸ, ਫਿਰ ਇਹੀ ਨਹੀਂ ਕ੍ਰਿਮੀਨਲ ਆਮ ਸ਼ਹਿਰੀ ਨੇ, ਕ੍ਰਿਮੀਨਲ ਇਸ ਵੇਲੇ ਤਾਕਤ ਦੇ ਆਵਾਨ 'ਚ ਬੈਠੇ ਨੇ, ਕੋਰੀਡੋਰ ਆਫ ਪਾਵਰ 'ਚ ਬੈਠੇ ਨੇ, ਔਰ ਉਹ ਡਿਕਟੇਟ ਕਰ ਰਹੇ ਨੇ, ਔਰ ਲੋਕਾਂ ਨੂੰ ਕਹਿਣਗੇ कि ईमानदारी से अपना काम करो, इस भारत को हमने बुलंदियों पे ले जाना है, प्राचीन भारत बनाना है। जी सो गॉड सेव इंडियन पीपल। जी राज साहब थोड़ा बहुत बहुत शुक्रिया। सो अथले ने ब्रेक व्यूअर्स तुसी कितने जाना मिलते हैं आफ्टर दिस शॉर्ट ब्रेक। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। व्यूअर्स वेलकम बैक इन अवर प्रोग्राम। सो व्यूअर्स हुण आपां गलबात करन जा रहे हैं पाकिस्तान के हवाले नाल कि पाकिस्तान में सिख विरासत की जिहड़ी संभाल है वो काफ़ी उसदे लई काफ़ी काम हो रहा है। और मीडिया रिपोर्टां अनुसार पाकिस्तान के सूबा खैबर पख्तूनख्वा विच एक जिहड़ा गुरु घर है जिहड़ा 100 साल पुराना है उसनूं रीस्टोर करके खोलिया जा रहा है। और दूसरे पासे जथेदार अकाल तख्त ने कहा है कि भारत वालों करतारपुर साहिब कोरीडोर का ना खोलना भारत की बदनीयती है। सो इस बारे आपां विचार चर्चा करन जा रहे हैं। सो असीं चाहांगे कि तुसां इसे तरह जुड़े रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, ਜਦੋਂ ਅਸੀਂ ਭਾਰਤ ਔਰ ਪਾਕਿਸਤਾਨ ਦੋਨਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਇੱਕ ਗੱਲ ਜ਼ਾਹਰਾ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਇਹਦੇ ਬਾਵਜੂਦ ਕਿ 47 ਦੇ ਪਾਗਲਪਨ ਦੇ ਦੌਰ 'ਚ ਦੋਨੋਂ ਕੌਮਾਂ ਕਿਤੇ ਨਾ ਕਿਤੇ ਵਰਤੀਆਂ ਵੀ ਗਈਆਂ ਔਰ ਅਸੀਂ ਉਸ ਦੇ ਲਈ ਜੋ ਮੈਂ ਵੱਡੇ ਗੁਨਾਹਗਾਰ ਹਾਂ ਦੋਨੋਂ ਹੀ ਤਰ੍ਹਾਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਵਕਤ ਜਾਂ ਕੁਛ ਦਹਾਈਆਂ ਸ਼ੱਕ ਸ਼ੁਬਿਆਂ ਦੇ ਬਾਵਜੂਦ ਜਿਹੜੀ ਮੁਹੱਬਤ ਜਿਹੜੇ ਕੌਮਾਂ ਦੇ ਸਬੰਧ ਸਦੀਆਂ ਤੋਂ ਸਨ ਉਹ ਵਾਪਸ ਪਾਕਿਸਤਾਨ ਦੇ ਵਿੱਚ ਰੀਸਟੋਰ ਹੋਏ ਨੇ। ਜਿਵੇਂ ਅਕਸਰ ਅਸੀਂ ਇਹ ਮੈਂਸ਼ਨ ਕਰਦੇ ਹਾਂ ਕਿ ਜਿਵੇਂ ਪਾਕਿਸਤਾਨੀ ਅਵਾਮ ਸਿੱਖਾਂ ਦੇ ਨਾਲ ਮੁਹੱਬਤ ਕਰਦਾ ਹੈ ਔਰ ਪਾਕਿਸਤਾਨ ਦੇ ਈਵਨ ਸਰਕਾਰੀ ਦਰਬਾਰੇ ਵੀ ਜਿਹੜੀ ਚੇਂਜ ਆਫ ਪਾਲਿਸੀ ਸੀ, ਬੇਸ਼ੱਕ ਇਸ ਦੀ ਸ਼ੁਰੂਆਤ 80s ਦੇ ਵਿੱਚ ਹੁੰਦੀ ਹੈ। ਉਸ ਦੌਰ ਦੇ ਵਿੱਚ ਭਾਵੇਂ ਉਹ ਜ਼ਿਆਉਲ ਹੱਕ ਦਾ ਦੌਰ ਹੋਏ, ਨਵਾਜ਼ ਸ਼ਰੀਫ ਦਾ ਦੌਰ ਹੋਏ, ਫਿਰ ਮੁਸ਼ਰਫ ਦਾ ਹੈ, ਫਿਰ ਜ਼ਰਦਾਰੀ ਪੀਰੀਅਡ ਰਿਹਾ ਔਰ ਇਮਰਾਨ ਖਾਨ ਸਾਹਿਬ ਤੱਕ ਪਹੁੰਚਦੇ ਹੈ। ਗੱਲ ਕਲਾਈਮੈਕਸ ਤੇ ਗਈ ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਂਦਾ ਹੈ। ਔਰ ਇਹ ਹੁਣ ਪ੍ਰਾਇਰਟੀ ਬਣਿਆ ਹੈ ਪਾਕਿਸਤਾਨ ਦੇ ਉਹਨਾਂ ਅਦਾਰਿਆਂ ਦਾ ਜਿਹੜੇ ਪੁਰਾਣੀ ਜਿਹੜੀ ਹੈਰੀਟੇਜ ਹੈ, ਵਿਰਸਾ, ਉਹਨੂੰ ਰੀਸਟੋਰ ਕਰਦੇ ਨੇ ਔਰ ਉਹਨਾਂ ਦੇ ਨਾਲ ਪਾਕਿਸਤਾਨ ਇਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਔਰ ਖਾਸ ਤੌਰ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਵਨ ਕਰਦੀ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਜਿਹੜੀ, ਕਿਉਂਕਿ ਸਾਡਾ ਆਲਮੋਸਟ 70% ਤੋਂ ਜ਼ਿਆਦਾ ਹੈਰੀਟੇਜ ਜਿਹੜਾ ਹੈ ਮਜ਼ਹਬੀ ਥਾਂ 'ਤੇ 174 ਇਤਿਹਾਸਕ ਗੁਰਦੁਆਰੇ ਹੈ ਹੀ ਨੇ, ਈਵਨ ਹਿਸਟੋਰੀਕਲ ਹੈਰੀਟੇਜ ਵੀ। ਔਰ ਮੈਂ ਉਹਦੇ 'ਚ ਇਹ ਵੀ ਦੇਖ ਰਿਹਾ ਕਿ ਕੁਛ ਇੰਡੀਵਿਜੂਅਲਸ ਵੀ, ਉਹਨਾਂ 'ਚ ਇੱਕ ਦੋ ਬੀਬੀਆਂ ਨੇ ਜਿਹੜੀਆਂ ਬੜੀ ਹਿੰਮਤ ਦੇ ਨਾਲ, ਇੱਕ ਬੀਬੀ ਉਹਨਾਂ 'ਚੋਂ ਸ਼ਾਇਦ ਉਹਨਾਂ ਦਾ ਅਰੂਜ਼ਾ ਜਾਂ ਕੀ ਨਾਂ ਹੈ, ਮੈਂ ਇੱਕ ਦਿਨ ਡਿਸਕਸ ਵੀ ਕਰਾਂਗਾ, ਉਹ ਇੰਡੀਪੈਂਡੈਂਟਲੀ ਜਿਹੜੀ ਹੈ ਉਹ ਜਿਹੜੇ ਪਾਕਿਸਤਾਨ ਵਿੱਚ ਲੋਸਟ
ਥਾਵਾਂ ਨੇ ਉਹਨਾਂ ਦੇ ਵਿੱਚ ਕਿਹਦੀ ਹਵੇਲੀ, ਕਿਹੜਾ ਟਿਕਾਣਾ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉੱਤੇ ਉਸ ਬੀਬੀ ਨੇ 15-20 ਮਿੰਟ ਦੀ ਵੀਡੀਓ ਬਣਾਈ, ਔਰ ਜਿਵੇਂ ਬਰੀਕੀ ਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਸਾਡੇ ਆਪਣਿਆਂ ਨੇ ਵੀ ਬਣਾਈਆਂ ਨੇ, ਲੇਕਿਨ ਇੰਨੀਆਂ ਮਾਈਨਿਊਟ ਡੀਟੇਲਸ, ਔਰ ਉਹ ਫਖਰ ਮਹਿਸੂਸ ਕਰਨਾ ਸ਼ੁਰੂ ਕੀਤਾ ਪਾਕਿਸਤਾਨੀਆਂ ਨੇ ਕਿ ਸਾਡਾ ਮੁਲਕ ਕਿੰਨਾ ਅਮੀਰ ਹੈ। ਔਰ ਉਹ ਇਹ ਵੀ ਸਮਝਦੇ ਨੇ ਕਿ ਭਾਈ ਜਿਹੜੇ ਡਾਈਵਰਸ ਮਜ਼ਹਬ ਨੇ, ਕਲਚਰ ਨੇ, ਉਹਨਾਂ ਦੀ ਤਹਿਜ਼ੀਬ ਨੂੰ ਸਾਂਭਣਾ ਇਹ ਸਾਡੇ ਲਈ ਲੌਂਗ ਟਰਮ ਐਸੈਟ ਵੀ ਹੈ, ਇਮੇਜ ਵੀ ਹੈ। ਲੇਕਿਨ ਮੈਂ ਸਮਝਦਾ ਵੀ ਸਿੱਖਾਂ ਦੇ ਬਾਰੇ ਜਦੋਂ ਗੱਲ ਆਉਂਦੀ ਹੈ ਤੇ ਉਹ ਉਹਨਾਂ ਦੀ ਜੈਨੂਅਨ ਮੁਹੱਬਤ ਵੀ ਹੈ। ਔਰ ਇਸੇ ਕੰਟੈਕਸਟ ਜਦੋਂ ਮੈਂ ਕੋਈ ਖਬਰ ਦੇਖਦਾ ਤਾਂ ਫਿਰ ਮੇਰਾ ਇਹ ਮਨ ਵੀ ਹੁੰਦਾ ਹੈ ਕਿ ਵੀ ਅਸੀਂ, ਕਿਉਂਕਿ ਸਾਡੇ ਨਾਲ ਦੋਵੇਂ ਪਾਸੇ, ਜਿੱਥੇ ਸਾਡੀ ਕੌਮ ਆਪਣੀ ਆਵਾਜ਼ ਆਜ਼ਾਦੀ ਦੀ ਜਿਹੜੀ ਆ ਉਸ ਦੇ ਲਈ ਬੇਸ਼ੱਕ ਸਾਡੀ ਡੈਸਟੀਨੇਸ਼ਨ ਉਹ ਹੈ, ਪਰ ਇਹ ਜਿਹੜੇ ਰਾਹ ਦੇ ਵਿੱਚ ਨਿੱਕੇ ਨਿੱਕੇ ਮੀਲ ਪੱਥਰ ਭਾਵੇਂ ਜਾਪਣ, ਇਹ ਲੌਂਗ ਟਰਮ ਰਿਲੇਸ਼ਨਸ਼ਿਪਸ ਕੱਲ੍ਹ ਨੂੰ ਖਾਲਿਸਤਾਨ ਔਰ ਪਾਕਿਸਤਾਨ ਦਾ ਗਵਾਂਢੀ ਮੁਲਕ ਦੇ ਤੌਰ 'ਤੇ ਨਾਲ ਹੋਣਾ, ਸਾਡੀ ਸਦੀਆਂ ਦੀ ਤਹਿਜ਼ੀਬੀ ਸਾਂਝ ਤਾਂ ਹੈ ਹੀ ਹੈ। ਉਸ ਦੇ ਵਿੱਚ ਇਹ ਨਿੱਕੇ ਨਿੱਕੇ ਜਿਹੜੇ ਸਟੈਪ ਨੇ, ਜਿਹੜੇ ਬੇਸ਼ੱਕ ਬੇਬੀ ਸਟੈਪਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹ ਮੈਂ ਇਹਨਾਂ ਨੂੰ ਮਾਈਲਸਟੋਨ ਹੀ ਕਹਾਂਗੇ, ਬੇਬੀ ਸਟੈਪ ਨਹੀਂ ਨੇ। ਹੁਣ ਇੱਕ ਪਾਸੇ ਇਹ ਹੈ ਕਿ ਜਿੱਥੇ ਅਸੀਂ ਇੱਕ ਤੋਂ ਬਾਅਦ ਇੱਕ ਖਬਰ ਦੇਖ ਰਹੇ ਹਾਂ, ਔਰ 2-3 ਖਬਰਾਂ ਇਸ ਹਵਾਲੇ ਨਾਲ ਮੇਰੇ ਕੋਲ ਨੇ, 2 ਐਪਰੀਸ਼ੀਏਸ਼ਨ ਵਾਲੀਆਂ ਨੇ, ਇੱਕ ਤਨਕੀਦ ਵਾਲੀ ਹੈ। ਤਨਕੀਦ ਵੀ ਨਹੀਂ ਹੈ, ਰਿਕੁਐਸਟ ਹੋਏਗੀ ਕਿ ਭਾਈ ਇਸ ਪਾਰਟ ਨੂੰ ਦੇਖਿਆ ਜਾਏ। ਪਰ ਦੂਸਰੇ ਪਾਸੇ ਜੇ ਅਸੀਂ, ਜਿਵੇਂ ਤੁਸੀਂ ਜਥੇਦਾਰ ਅਕਾਲ ਤਖਤ ਐਕਟਿੰਗ ਯਾਨੀ ਹਰਪ੍ਰੀਤ ਸਿੰਘ, ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ ਬੀਬੀ ਜਗੀਰ ਕੌਰ SGPC ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਇਹ ਸਾਰੇ ਮਜ਼ਹਬੀ ਅਦਾਰੇ ਖੁੱਲ੍ਹ ਗਏ ਨੇ, ਇਹ ਟ੍ਰਿਕੀ ਮੋਦੀ ਜਿਹੜਾ ਹੈ ਹੁਣ 1.5 ਸਾਲ ਤੋਂ ਜ਼ਿਆਦਾ ਹੋ ਗਿਆ ਕਰਤਾਰਪੁਰ ਸਾਹਿਬ ਕੋਰੀਡੋਰ ਕਿਉਂ ਨਹੀਂ ਖੋਲ ਰਿਹਾ। ਔਰ ਇਹੀ ਸਟੇਟਮੈਂਟ ਅੱਜ ਜਦੋਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨੇ ਦਿੱਤੀ ਤਾਂ ਐਂਡੋਰਸਮੈਂਟ ਸੀ ਜਿਹੜੀ ਗੱਲ SGPC ਪ੍ਰੈਜ਼ੀਡੈਂਟ ਨੇ ਕਹੀ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲ੍ਹਣ ਤੇ ਮੋਦੀ ਗਵਰਨਮੈਂਟ ਦੀ ਨੀਅਤ ਤੇ ਜਥੇਦਾਰ ਅਕਾਲ ਤਖਤ ਨੇ ਪ੍ਰਗਟਾਇਆ ਸ਼ੱਕ। ਔਰ ਗੱਲ ਉਹਨਾਂ ਨੇ ਉਹੀ ਕਹੀ ਕਿ ਭਾਈ ਸਾਰਾ ਕੁਝ ਖੁੱਲ ਚੁੱਕਾ ਹੈ, 1.5 ਸਾਲ ਬੀਤਣ ਬਾਅਦ ਵੀ ਨਹੀਂ ਇਹ ਜੇ ਖੋਲ ਰਹੇ ਤੇ ਇਹਨਾਂ ਦੀ ਜਿਹੜੀ ਨੀਅਤ ਹੈ ਉਹ ਬਦ ਨੀਅਤ ਹੈ, ਔਰ ਇਹ ਸ਼ੱਕੀ ਉਸ ਦਾਇਰਾ ਚ ਆਉਂਦੇ ਨੇ। ਉਹਨਾਂ ਨੇ ਕਿਹਾ ਜੇ ਇਹ ਸੰਜੀਦਾ ਭਾਰਤ ਸਰਕਾਰ ਜਿਹੜੀ ਹੈ ਤੇ ਫਿਰ ਇਹ ਫੌਰਨ ਕਰਤਾਰਪੁਰ ਕੋਰੀਡੋਰ ਖੋਲੇ। ਔਰ ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਸਿੱਖ ਹੈਰੀਟੇਜ ਦੀ ਸਾਂਭ ਸੰਭਾਲ ਚੱਲ ਰਹੀ ਹੈ, ਔਰ ਹੁਣ ਭਾਰਤ ਨੂੰ ਵੀ ਯਾਦ ਆਇਆ ਉਹਨਾਂ ਕਿ ਭਾਈ ਉੱਥੇ ਜਿੱਥੇ ਨੂਰ ਜਹਾਂ ਦਾ ਮਕਬਰਾ ਹੈ ਉੱਥੇ ਹੀ ਉਹਨਾਂ ਨੇ ਉਹ ਖੋਲ੍ਹਿਆ ਪਿਛਲੇ ਕੁਝ ਪੀਰੀਅਡ ਪਹਿਲਾਂ, ਜਿੱਥੇ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੇ ਸਾਰੇ ਦਫ਼ਤਰੀ ਰਿਕਾਰਡ, ਹਿਸਟਰੀ, ਰੋਜ਼ਨਾਮਚੇ, ਟ੍ਰੀਟੀਜ਼, ਉਹ ਸਾਰੇ ਦਾ ਰਿਕਾਰਡ ਹੈ। ਔਰ ਅਜੀਤ ਅਖਬਾਰ ਜਿਹੜਾ ਲੱਖਾਂ ਛਪਦਾ ਉਹਨਾਂ ਦੀ ਇਹ ਖਬਰ ਹੈ, ਪਾਕਿਸਤਾਨ 'ਚ ਮੌਜੂਦ ਸਿੱਖ ਰਾਜ ਦੇ ਅਹਿਮ ਦਸਤਾਵੇਜ਼ਾਂ ਦੀਆਂ ਨਕਲਾਂ ਭਾਰਤ ਲਿਆਉਣਾ ਜ਼ਰੂਰੀ। ਵੱਖ-ਵੱਖ ਲਾਇਬ੍ਰੇਰੀਆਂ ਤੇ ਅਜਾਇਬ ਘਰਾਂ 'ਚ ਮੌਜੂਦ ਹਨ ਸੈਂਕੜੇ ਦਸਤਾਵੇਜ਼। ਇਹ ਸ਼ੁਕਰ ਹੈ ਵੀ ਇਹ ਨਹੀਂ ਕਿਹਾ ਜੀ ਉਹ ਦਸਤਾਵੇਜ਼ ਸਾਨੂੰ ਦੇ ਦਿਓ, ਉਹਨਾਂ ਨੇ ਇਹੀ ਕਿਹਾ ਹੁਣ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਫਿਊਚਰ 'ਚ ਜਦੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਕਾਇਮ ਹੋ ਜਾਂਦੀ ਹੈ, ਆਲਰੇਡੀ ਉਹਦੇ 2 ਪੜਾਅ ਮੁਕੰਮਲ ਹੋ ਚੁੱਕੇ ਨੇ, ਇੰਟਰਨੈਸ਼ਨਲ ਸਟੂਡੈਂਟ ਸਿੱਖ ਔਰ ਸਾਰੇ ਜਾਣਗੇ ਤੇ 70% ਹੈਰੀਟੇਜ ਤਾਂ ਉਹਨਾਂ ਦੇ ਕੋਲ ਜਿਹੜਾ ਦਸਤਾਵੇਜ਼ਾਂ ਦੇ ਰੂਪ 'ਚ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇੱਥੇ ਕੀ ਲੈਣ ਆਣਾ, ਉੱਥੇ ਤਾਂ ਹੈ ਨਹੀਂ ਕੁਝ ਵੀ। ਜੋ ਸੀ ਸਿੱਖਾਂ ਦਾ ਉਹ ਜੂਨ 84 'ਚ ਲੁੱਟ ਕੇ ਲੈ ਗਏ, ਦਰਬਾਰ ਸਾਹਿਬ ਤੇ ਹਮਲਾ ਕਰਕੇ ਲਾਇਬ੍ਰੇਰੀ ਸਾੜ ਦਿੱਤੀ। ਹੁਣ ਇਹ ਖਬਰ ਹੈ ਕਿ ਪਾਕਿਸਤਾਨ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਆਦਿ ਸ਼ਹਿਰਾਂ 'ਚ ਮੌਜੂਦ ਸਰਕਾਰੀ ਤੇ ਗੈਰ ਸਰਕਾਰੀ ਅਜਾਇਬ ਘਰਾਂ ਤੇ ਲਾਇਬ੍ਰੇਰੀਆਂ 'ਚ ਸਿੱਖ ਰਾਜ, ਭਾਰਤ ਦੀ ਆਜ਼ਾਦੀ ਲਈ ਉੱਠੀਆਂ ਵੱਖ-ਵੱਖ ਲਹਿਰਾਂ ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਸੈਂਕੜੇ ਦਸਤਾਵੇਜ਼ ਤੇ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਹੋਂਦ ਬਾਰੇ ਭਾਰਤੀ ਇਤਿਹਾਸ ਪ੍ਰੇਮੀਆਂ, ਇਤਿਹਾਸ ਜਾਂ ਐਂਸ਼ੈਂਟ ਚੀਜ਼ਾਂ ਦੇ ਮਾਹਿਰਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਇਹਨਾਂ ਇੰਪੋਰਟੈਂਟ ਦਸਤਾਵੇਜ਼ਾਂ ਦੀ ਨਕਲ ਤਿਆਰ ਕਰਕੇ ਭਾਰਤ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਦੀ ਸਥਾਈ ਐਗਜ਼ੀਬਿਸ਼ਨ ਲਾਈ ਜਾ ਸਕੇ ਤੇ ਇਤਿਹਾਸ ਪ੍ਰੇਮੀ ਇਸ ਤੋਂ ਜਾਣੂ ਹੋ ਸਕਣ। ਫਿਰ ਉਹਨਾਂ ਨੇ ਅਨਾਰਕਲੀ ਦੇ ਜਿਹੜਾ ਲਾਹੌਰ ਦੇ ਵਿੱਚ ਹੈ ਉਹਦੇ ਸਿਵਲ ਸੈਕਟਰੀਏਟ ਦੇ ਮੌਜੂਦ ਜਿਹੜਾ ਉਹਨਾਂ ਨੇ ਇੱਕ ਥਾਂ ਬਣਾਈ ਹੈ ਜਿੱਥੇ ਅਹਿਮ ਦਸਤਾਵੇਜ਼ ਮੌਜੂਦ ਨੇ। ਔਰ ਇਹ 1858 ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਸੈਕਟਰੀਏਟ ਲਾਇਬ੍ਰੇਰੀ ਕਾਇਮ ਕੀਤੀ ਸੀ।
1924 ਚ ਇਸ ਨੂੰ ਹਿਸਟੋਰੀਕਲ ਰਿਕਾਰਡ ਆਫਿਸ ਦਾ ਨਾਂ ਦਿੱਤਾ ਗਿਆ। ਇਹ ਲਾਹੌਰ ਦੀ ਲੋਅਰ ਮਾਲ ਰੋਡ ਦੇ ਉੱਤੇ ਹੈ ਔਰ ਉਹਦੇ 'ਚ ਇਹਨਾਂ ਦੀ ਕਹਿਣ ਮੁਤਾਬਕ ਸੈਂਕੜਿਆਂ ਫਾਰਸੀ 'ਚ ਲਿਖੇ ਸਿੱਖ ਰਾਜ ਦੇ ਹੱਥ ਲਿਖਤ ਸ਼ਾਹੀ ਫਰਮਾਨ, ਮੁਰਾਸਲੇ, ਪਰਵਾਨੇ, ਫੌਜੀ ਤੇ ਦਫ਼ਤਰੀ ਰਿਕਾਰਡ, ਅਖਬਾਰਾਤਾ ਸਿੱਖਾਂ, ਖਾਲਸਾ ਫੌਜ ਦਾ ਬਰਾਵੁਰਦ ਤਲਬ ਤਨਖਾਹ ਰਜਿਸਟਰ, ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਦਰਬਾਰ ਵੱਲੋਂ ਛੋਟੀਆਂ ਰਿਆਸਤਾਂ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਹੋਈਆਂ ਟ੍ਰੀਟੀਜ਼, ਲੁਧਿਆਣਾ ਏਜੰਸੀ, ਕਰਨਾਲ ਏਜੰਸੀ, ਅੰਬਾਲਾ ਏਜੰਸੀ, ਨਾਰਥ ਵੈਸਟ ਫਰੰਟੀਅਰ ਏਜੰਸੀ ਆਦਿ ਨੂੰ ਖਾਲਸਾ ਦਰਬਾਰ ਵੱਲੋਂ ਤੇ ਇਹਨਾਂ ਵੱਲੋਂ ਖਾਲਸਾ ਦਰਬਾਰ ਨੂੰ ਲਿਖੀਆਂ ਚਿੱਠੀਆਂ, ਅੰਗਰੇਜ਼ ਸਿੱਖ ਜੰਗਾਂ ਦਾ ਰਿਕਾਰਡ, ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈਆਂ ਗਈਆਂ ਤਸਵੀਰਾਂ ਤੇ ਨਕਸ਼ੇ ਮੌਜੂਦ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਜ਼ਾਦੀ ਬੰਬਾਂ ਦਾ ਜਿਹੜੀ ਆਰਟ ਗੈਲਰੀ ਦੇ ਵਿੱਚ ਸ਼ਹਿਜ਼ਾਦੀ ਬੰਬਾਂ ਕਲੈਕਸ਼ਨ ਹੈ ਉਹਦੀ ਗੱਲ ਕੀਤੀ। ਸੋ ਮੈਂ ਇਹ ਸਮਝਦਾ ਕਿ ਵੀ ਜੇ ਪਾਕਿਸਤਾਨ ਨੇ ਇਸ ਦੀ ਸਾਂਭ ਸੰਭਾਲ ਸ਼ੁਰੂ ਕੀਤੀ ਹੈ ਤੇ ਇਹਨਾਂ ਨੂੰ ਵੀ ਨਾਲ ਦੀ ਨਾਲ ਇਹਨਾਂ ਦੇ ਢਿੱਡ 'ਚ ਹੁਣ ਪੀੜ ਹੋਈ ਹੈ ਕਿ ਇਹਨਾਂ ਨੇ ਵੀ ਪੈਰਲਲ ਕੁਝ ਕਰਨਾ। ਔਰ ਦੂਸਰੀ ਖਬਰ ਜਿਹੜੀ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ, ਇਹ ਵੀ ਇਹਨਾਂ ਦੇ ਇੰਡੀਅਨ ਮੀਡੀਆ ਦੀ ਹੈ। ਹਿਸਟੋਰਿਕ ਗੁਰਦੁਆਰਾ ਸੈਟ ਫॉर restoration and reopening in Pakistan. Gurdwara is under the control of provincial Khyber Pakhtunkhwa government. ਇਹ 100 ਸਾਲ ਪੁਰਾਣਾ ਗੁਰਦੁਆਰਾ ਜਿਹਦਾ ਨਾਮ ਗੁਰਦੁਆਰਾ ਸਿੰਘ ਸਭਾ ਖੈਬਰ ਪਖਤੂਨਖਵਾ ਪ੍ਰੋਵਿੰਸ ਦੇ ਵਿੱਚ ਹੈ, ਜਿਹਨੂੰ ਬਹੁਤ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ ਔਰ ਉਦੋਂ ਸਿੱਖਾਂ ਨੇ ਕਿਹਾ ਸੀ ਵੀ ਇਹ ਸਾਡਾ ਗੁਰਦੁਆਰਾ ਸੀ, ਇਹਨੂੰ ਤੁਸੀਂ ਗੁਰਦੁਆਰਾ ਹੀ ਰਹਿਣ ਦਿਓ। ਔਰ ਹੁਣ ਜਿਹੜੀ ਪਾਕਿਸਤਾਨ ਦੀ ਮਾਈਨੋਰਿਟੀ ਅਫੇਅਰਸ ਦੀ ਮਿਨਿਸਟਰੀ ਹੈ ਉਹਨਾਂ ਨੇ ਆਰਡਰ ਕੀਤਾ ਵੀ ਇਹਨੂੰ ਰੀਸਟੋਰ ਕਰੋ ਔਰ ਦੁਬਾਰਾ ਖੋਲ੍ਹੋ। ਔਰ ਹੁਣ ਇਹ ਖੈਬਰ ਪਖਤੂਨਖਵਾ ਗਵਰਨਮੈਂਟ ਦੇ ਅੰਡਰ ਹੈ ਔਰ ਇਸ ਬਾਰੇ ਜਿਹੜੇ ਬੋਰਡ ਦੇ ਚੇਅਰਮੈਨ ਨੇ ਆਮਰ ਅਹਿਮਦ, ਉਹਨਾਂ ਨੇ ਕਿਹਾ ਆਫਟਰ ਥੋਰੋ ਡੈਲੀਬਰੇਸ਼ਨ the Khyber Pakhtunkhwa government has finally accepted the stance of a Vacuous Trust Property Board and agreed to give possession of Gurdwara Singh Sabha in Mansehra district. Mansehra district ਹੈ ਹਰੀ ਸਿੰਘ ਨਲੂਏ ਦਾ ਜਿਹੜੇ ਜਨਰਲ ਮਾਨ ਸਿੰਘ ਸੀ ਉਹਨਾਂ ਦੇ ਨਾਂ ਤੇ ਮਾਨਸਹਿਰ ਹੈ। ਇਸੇ ਤਰ੍ਹਾਂ ਜਿਹੜਾ ਹਰੀਪੁਰ ਹੈ ਉਹ ਜਨਰਲ ਹਰੀ ਸਿੰਘ ਇਹ ਜ਼ਿਲ੍ਹੇ ਨੇ ਹੁਣ ਮਾਨਸਹਿਰਾ ਡਿਸਟ੍ਰਿਕਟ। ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਹੈਂਡਓਵਰ ਕਰ ਰਹੇ ਹਾਂ ਔਰ ਇਹ ਜਿਹੜੀ ਹੈ ਇਹਨੂੰ ਰੈਨੋਵੇਟ ਕਰਕੇ ਪ੍ਰੋਪਰਲੀ ਰੀਸਟੋਰ ਕੀਤਾ ਜਾਏਗਾ। ਉਹਨਾਂ ਨੇ ਕਿਹਾ ਜੀ ਇਹ ਹਿਸਟੋਰੀਕਲ ਐਂਡ ਮੈਗਨੀਫੀਸ਼ੈਂਟ ਗੁਰਦੁਆਰਾ which is intact in its original architecture and shape will be opened for Sikhs in a couple of months after necessary restoration. So ਇਹ ਤਾਂ ਬੜੀਆਂ ਖੁਸ਼ੀ ਵਾਲੀਆਂ ਖਬਰਾਂ ਨੇ। ਔਰ ਜਿਹੜੀ ਇੱਕ ਖਬਰ ਜਿਹੜੀ ਕਿਉਂਕਿ ਤੁਲਬਾ ਮੁਲਤਾਨ ਦੇ ਵਿੱਚ ਔਰ ਜਦੋਂ ਪਾਕਿਸਤਾਨ ਦੇ ਬੜੇ ਮਸ਼ਹੂਰ ਜਿਹੜੇ ਮਜ਼ਹਬੀ ਪ੍ਰੀਚਰ ਨੇ ਤਾਰਿਕ ਜ਼ਮੀਲ, ਉਹ ਬੜੇ ਮਾਣ ਨਾਲ ਉਹ ਤੁਲਬੇ ਦੇ ਹੀ ਰਹਿਣ ਵਾਲੇ ਨੇ ਔਰ ਕਹਿੰਦੇ ਵੀ ਲਹਿੰਦੀ ਪੰਜਾਬੀ 'ਚ ਨੇ ਕਿ ਤੁਲਬੇ ਤੋਂ ਹਾਂ। ਔਰ ਜਦੋਂ ਕਈ ਵਾਰੀ ਆਪਣੀ ਬੋਲੀ ਬੋਲਦੇ ਨੇ ਉਹ ਸਰਾਇਕੀ ਜਾਂ ਮੁਲਤਾਨੀ ਤੇ ਤੁਸੀਂ ਦੇਖਦੇ ਹੋ। ਔਰ ਇਹ ਤੁਲਬੇ ਨਾਲ ਸਿੱਖ ਇਤਿਹਾਸ ਜੁੜਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੇ ਵਿਜ਼ਿਟ ਕੀਤਾ, ਸੱਜਣ ਠੱਗ ਜਿਸ ਦਾ ਰਿਫਾਰਮ ਕੀਤਾ ਉਹ ਉਸ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਇਹ ਗੁਰਦੁਆਰਾ ਮਖਦੂਮਪੁਰ ਤੁਲਬੇ ਦੇ ਨਾਲ ਹੀ ਪਿੰਡ ਹੈ ਮਖਦੂਮਪੁਰ, ਉਹਦੇ 'ਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹਿਸਟੋਰੀਕਲ ਗੁਰਦੁਆਰਾ ਸੀ ਜਿਹੜਾ ਉੱਥੇ ਹੁਣ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਦਰਸ਼ਕ ਦੇਖ ਸਕਦੇ ਨੇ ਕਿ ਪਰ ਉਹਨਾਂ ਦਾ ਇਹ ਕਹਿਣਾ ਕਿ ਵੀ ਹੁਣ ਗੁਰਦੁਆਰਾ ਸਾਹਿਬ ਦੇ ਗੁੰਬਦ 'ਤੇ ਹਰਾ ਰੰਗ ਕਰ ਦਿੱਤਾ ਗਿਆ ਹੈ ਅਤੇ ਦੀਵਾਰਾਂ ਦੇ ਉੱਤੇ ਉਕਰੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ ਗਈਆਂ ਨੇ। ਔਰ ਇਹ ਉਹਨਾਂ ਨੇ ਉੱਥੋਂ ਮੌਕੇ ਤੋਂ ਹੀ ਗੱਲਬਾਤ ਕਰਕੇ ਇਹ ਖਬਰ ਦਿੱਤੀ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿੱਥੇ ਪਾਕਿਸਤਾਨ ਦੇ ਵਿੱਚ ਬਹੁਤ ਚੰਗਾ ਰੈਸਟੋਰੇਸ਼ਨ ਔਰ ਦੂਸਰਾ ਹੋ ਰਿਹਾ ਹੈ, ਇਹ ਬੇਸ਼ੱਕ ਇਸ ਨੂੰ ਰਹਿਣ ਦਿੱਤਾ ਜਾਏ, ਹਾਈ ਸਕੂਲ ਹੀ ਹੈ ਜਦੋਂ ਤੱਕ, ਲੇਕਿਨ ਜੇ ਗੁਰਦੁਆਰਾ ਸੀ ਤਾਂ ਉਸ ਨੂੰ ਗੁਰਦੁਆਰਾ ਹੀ ਰਹਿਣ ਦਿੱਤਾ ਜਾਏ। ਕੋਈ ਹੋਰ ਤਰੀਕਾ ਹੁੰਦਾ ਹੈ ਜੇ ਤੁਸੀਂ ਕਰਦੇ ਹੋ, ਇਹ ਫਿਰ ਜਿਹੜਾ ਹੈ ਉਹ ਕਈ ਵਾਰ ਦੁਸ਼ਮਣ ਨੂੰ ਵੀ ਮੌਕਾ ਮਿਲਦਾ। ਔਰ ਮੈਂ ਵੈਸੇ ਵੀ ਸਮਝਦਾ ਵੀ ਪਾਕਿਸਤਾਨ 'ਚ ਇਸ ਵੇਲੇ ਜੈਨੂਅਨ ਕੰਸਰਨ ਹੈ ਕਿ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਨੇ, ਹਿਸਟੋਰੀਕਲ ਹੈਰੀਟੇਜ ਹੈ, ਉਹਨੂੰ ਜਿਹੜਾ ਉਹ ਰੀਸਟੋਰ ਕੀਤਾ ਜਾਏ। ਔਰ ਮੇਰਾ ਖਿਆਲ ਹੈ ਵੀ ਮੇਰੇ ਖਿਆਲ ਬ੍ਰੇਕ ਨਹੀਂ ਲਈ ਜਾਵੇ ਕਿਉਂਕਿ ਸਾਡੇ ਕੋਲ ਟਾਈਮ ਹੀ ਉਨਾ ਕਿ ਜੇ ਤੁਸੀਂ ਚਾਹੋ ਤਾਂ। ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਈ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਫੇਰ ਸਿਮਟ ਗਏ ਹਾਂ ਆ ਕੇ ਅਖੀਰਲੇ 10 ਮਿੰਟ 'ਚ। ਲਿਖਤਾਂ ਤਾਂ ਮੈਂ ਕਾਫੀ ਕੱਢੀਆਂ ਹੋਈਆਂ ਸੀ, ਪਰ ਮੈਂ ਐਟਲੀਸਟ ਸ਼ਗਨ ਦੇ ਤੌਰ ਤੇ ਇੱਕ ਲਿਖਤ ਜ਼ਰੂਰ ਪੜ੍ਹਨੀ ਚਾਹਾਂਗਾ। ਟੋਰਾਂਟੋ ਤੋਂ ਸਾਡੇ ਵੀਰ ਅਜ਼ਵਰ ਖਾਨ, ਜਿਹੜੇ ਸਾਡੇ ਨਾਲ ਰੈਗੂਲਰਲੀ ਜੁੜੇ ਹੋਏ ਨੇ ਔਰ ਹਮੇਸ਼ਾ ਜਿਹੜਾ ਜਿੱਥੇ ਉਹ ਤਾਰੀਫ ਕਰਦੇ ਨੇ, ਖਾਸ ਤੌਰ ਤੇ ਜਿਹੜਾ ਸਪਿਰਿਚੁਅਲ ਸੈਗਮੈਂਟ ਹੈ ਉਸ ਬਾਰੇ ਉਹਨਾਂ ਦੀ ਇਹ ਲਿਖਤ ਹੈ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਦਿੱਤਾ ਹੈ ਵੀ ਲਾਈਕ ਬਾਣੀ। ਔਰ ਉਹਦੇ 'ਚ ਉਹਨਾਂ ਨੇ ਮੈਨੂੰ ਔਰ ਤੁਹਾਨੂੰ ਸੰਬੋਧਨ ਕਰਕੇ ਕਿਹਾ ਸਤਿ ਸ੍ਰੀ ਅਕਾਲ ਐਂਡ ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਤੇ ਫਿਰ ਉਹਨਾਂ ਨੇ ਕਿਹਾ ਆਈ ਹੈਵ ਸਮ ਕੁਐਸਚਨਸ। ਹੂ ਰਾਈਟਸ ਰਹਾਓ ਇਨ ਦਾ ਬਾਣੀ, ਨਾਟ ਦਾ ਪੋਇਟ, ਜਿਵੇਂ ਉਹਨਾਂ ਨੇ ਸਵਾਲਿਆ, ਕਿਉਂਕਿ ਅਸੀਂ ਹਰ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਕਹਿੰਦੇ ਹਾਂ ਕਿ ਰਹਾਓ ਦੀ ਜਿਹੜੀ ਤੁਕ ਹੈ ਉਹ ਸੈਂਟਰਲ ਆਈਡੀਆ ਹੈ। ਅਜ਼ਵਰ ਸਾਹਿਬ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਮੌਜੂਦਾ ਸ਼ੇਪ ਹੈ ਉਸ ਦੇ ਵਿੱਚ ਲਿਆਂਦਾ। ਪਹਿਲਾ ਜਿਹੜਾ ਉਸ ਜਿਹਨੂੰ ਅਸੀਂ ਆਦਿ ਗ੍ਰੰਥ ਕਹਿੰਦੇ ਹਾਂ 1604 ਦੇ ਵਿੱਚ ਉਹ ਇੰਸਟਾਲ ਹੋਇਆ ਹਰਿਮੰਦਰ ਸਾਹਿਬ, ਔਰ ਉਹਦੀ ਤਿਆਰੀ ਦੇ ਵਿੱਚ ਲਗਭਗ 4 ਸਾਲ ਉਹਦੀ ਲਿਖਾਈ 'ਚ ਲੱਗੇ। ਔਰ ਉਸ ਤੋਂ ਪਹਿਲਾਂ ਕਿਉਂਕਿ ਗੁਰੂ ਅਰਜਨ ਸਾਹਿਬ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ ਔਰ 1606 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਜਿਹੜਾ ਇੱਕ ਤਾਂ ਜਿਹੜੀ ਗੁਰਬਾਣੀ 5 ਗੁਰੂ ਸਾਹਿਬਾਨ ਦੀ ਹੈ, ਇਨਕਲੂਡਿੰਗ ਗੁਰੂ ਅਰਜਨ ਸਾਹਿਬ, ਜਿਨ੍ਹਾਂ ਦੀ ਲਗਭਗ ਅੱਧੀ ਕੰਪੋਜੀਸ਼ਨ ਉਹਨਾਂ ਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਤੇ ਜਿਹੜੀ ਬਾਣੀ ਉਹਨਾਂ ਦੀ ਸੀ ਉਹਨਾਂ ਨੂੰ ਦਿੱਤੀ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਤੇ ਉਹ ਲਗਾਤਾਰਤਾ ਨਾਲ ਗੁਰੂ ਨਾਨਕ ਸਾਹਿਬ ਤੋਂ ਚਲੀ ਆਈ ਬਾਣੀ ਔਰ ਆਪਣੀ ਉਹਨਾਂ ਦੀ ਐਡ ਸੀ। ਸੋ ਉਹਦਾ ਜਿਹਨੂੰ ਅਸੀਂ ਐਡੀਟਰ ਅੱਜ ਦੀ ਜ਼ਬਾਨ 'ਚ ਕਹਿੰਦੇ ਹਾਂ, ਉਹਨੂੰ ਐਡਿਟ ਫਾਈਨਲੀ ਕੀਤਾ ਕਿਉਂਕਿ ਗੁਰੂ ਸਾਹਿਬਾਨ ਦੀ ਬਾਣੀ ਤਾਂ ਐਸ ਸੱਚ ਹੈ। ਜਿਹੜੀ ਭਗਤਾਂ ਦੀ ਬਾਣੀ ਵੀ ਬਾਹਰੋਂ ਲਿਆਂਦੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ, ਜਿਵੇਂ ਬਾਬਾ ਫਰੀਦ ਗੰਜ ਸ਼ੱਕਰ ਦਿਓਰਾ ਨੇ ਲਿਆਂਦੀ, ਕੁਛ ਜਿਹੜੀ ਗੁਰੂ ਅਰਜਨ ਸਾਹਿਬ ਨੇ ਵੀ ਜਿਹੜੀ ਹੈ ਉਹ ਆਪਣੇ, ਲੇਕਿਨ ਐਡੀਟਿੰਗ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਨੇ ਕੀਤੀ। ਰਾਗ 31 ਰਾਗਾਂ ਦੇ ਵਿੱਚ ਬਾਣੀ ਹੈ ਔਰ ਰਾਗ ਦੇ ਉੱਤੇ ਜਦੋਂ ਜੇ ਸ੍ਰੀ ਰਾਗ ਮਹੱਲਾ ਲਿਖਿਆ ਕਿਹੜੇ ਗੁਰੂ ਦੀ ਹੈ ਤੇ ਨਾਲ ਘਰ ਵੀ ਲਿਖਿਆ ਇਸੇ ਤਰ੍ਹਾਂ ਕਬੀਰ ਸਾਹਿਬ ਦੀ। ਸੋ ਰਹਾਓ ਜਿਹੜਾ ਇਹ ਗੁਰੂ ਅਰਜਨ ਸਾਹਿਬ ਨੇ 5ਵੇਂ ਪਾਤਸ਼ਾਹ ਨੇ ਜਦੋਂ ਉਹ ਵਰਸ਼ਨ ਆਦਿ ਗ੍ਰੰਥ ਦੀ ਬਣਾਈ ਹੈ ਉਸ ਦੇ ਵਿੱਚ ਉਹਨਾਂ ਨੇ, ਕਿਉਂਕਿ ਜ਼ਾਹਰ ਹੈ ਗੁਰੂ ਸਾਹਿਬਾਨ 5 ਨੇ, ਹੋ ਸਕਦਾ ਪਹਿਲੇ 4 ਨੇ ਰਹਾਓ ਲਿਖਿਆ ਹੋਏ, ਸਾਨੂੰ ਨਹੀਂ ਪਤਾ, ਕਿਉਂਕਿ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਜਿਹੜਾ ਸੋਰਸ ਮੈਟੀਰੀਅਲ ਹੈ ਉਹਦਾ ਕੋਈ ਮਿਸਯੂਜ਼ ਨਾ ਹੋਏ। ਗੁਰੂ ਅਰਜਨ ਸਾਹਿਬ ਨੇ ਜਦੋਂ ਗ੍ਰੰਥ ਸਾਹਿਬ ਫਾਈਨਲੀ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਲਿਆ ਤੇ ਜਿਹੜਾ ਵੀ ਉਹਦੇ ਲਈ ਰਾ ਮੈਟੀਰੀਅਲ ਜਾਂ ਦੂਸਰਾ ਇਸਤੇਮਾਲ ਹੋਇਆ ਸੀ ਉਹ ਸਾਰਾ ਪਾਣੀ ਦੇ ਵਿੱਚ ਜਿਹੜਾ ਉਹਨੂੰ ਡਿਸਟਰੋਏ ਕਰ ਦਿੱਤਾ, ਜੇ ਆਮ ਕਹਿਣਾ ਹੋਏ, ਤਾਂ ਕਿ ਇੱਕ ਵਰਜਨ ਰਹੇ। ਸੋ ਇਹ ਦੂਸਰਾ ਉਹਨਾਂ ਨੇ ਕਿਹਾ ਵਾਈ ਆਈ ਹਰਡ ਅਦਰ ਪੋਇਟਸ ਦਾ ਵਰਡ ਨਾਨਕ ਇਨ ਦੇਅਰ ਪੋਇਟਰੀ ਆਲਦੋ ਨਾਟ ਰਿਟਨ ਬਾਈ ਗੁਰੂ ਨਾਨਕ ਸਾਹਿਬ। ਇਹਦੇ 'ਚ ਗੁਰਬਾਣੀ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਤਾਂ ਨਾਨਕ ਹੈ ਹੀ ਹੈ, ਲੇਕਿਨ ਜਿਹੜੀ 5 ਹੋਰ ਗੁਰੂ ਸਾਹਿਬਾਨ ਨੇ ਵੀ ਬਾਣੀ ਲਿਖੀ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ, ਕਿਉਂਕਿ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। ਸੋ ਉਹਨਾਂ 5 ਗੁਰੂਆਂ ਨੇ ਆਪਣਾ ਨਾਮ ਇਸਤੇਮਾਲ ਨਹੀਂ ਕੀਤਾ, ਨਾਨਕ ਲਫ਼ਜ਼ ਹੀ ਇਸਤੇਮਾਲ। ਸੋ ਸਿਰਫ ਨਾਨਕ 5 ਗੁਰੂ ਸਾਹਿਬਾਨ ਦੀ ਜਿਹੜੀ ਹੈ ਉਸ ਦੇ ਨਾਲ ਹੀ ਜੁੜਿਆ ਹੋਇਆ। ਬਾਕੀ ਭਗਤਾਂ ਦੀ ਬਾਣੀ ਭਗਤ ਕਬੀਰ ਜੀ, ਰਵਿਦਾਸ ਜੀ, ਬਾਬਾ ਫਰੀਦ ਜੀ ਇਸ ਦੇ ਨਾਲ ਹੈ। ਫਿਰ ਉਹਨਾਂ ਨੇ ਕਿਹਾ ਵੀ ਵਿਚ ਸਕ੍ਰਿਪਟ ਵਾਜ਼ ਯੂਜ਼ਡ ਬਾਈ ਬਾਬਾ ਨਾਨਕ ਔਰ ਸੰਤ ਕਬੀਰ ਫਾਰ ਹਿਜ਼ ਬਾਣੀ ਬਿਕੋਜ਼ ਗੁਰਮੁਖੀ ਵਾਜ਼ ਡਿਵੈਲਪਡ ਮਚ ਲੇਟਰ। ਇਹ ਜਿਹੜਾ ਸਬਜੈਕਟ ਹੈ ਇਹਦੇ ਤੇ ਮੈਂ ਡੀਟੇਲ 'ਚ ਗੱਲ ਕਰਾਂਗਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇਹ 400 ਸਾਲ ਪਹਿਲਾਂ, 400 ਆਲਮੋਸਟ 17 ਸਾਲ ਪਹਿਲਾਂ ਬੀੜ ਜਿਹੜੀ 1604 'ਚ ਲਿਖੀ ਗਈ, ਅੱਜ ਵੀ ਓਰੀਜਨਲ ਫਾਰਮ 'ਚ ਕਰਤਾਰਪੁਰ ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ ਉਹ ਹੈ, ਉਹ ਗੁਰਮੁਖੀ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਨੇ ਜ਼ਾਹਰ ਹੈ ਕਿ ਵੀ ਗੁਰੂ ਅੰਗਦ ਸਾਹਿਬ ਜਿਹੜੇ ਦੂਸਰੇ ਗੁਰੂ ਬਣੇ
ਉਹ ਕਾਫੀ ਵਕਤ ਉਹਨਾਂ ਦੇ ਕੋਲ ਰਿਹਾ, ਉਹ ਸਕਾਲਰ ਵੀ ਸਨ। ਸੋ ਇਹ ਸਕ੍ਰਿਪਟ ਬੇਸ਼ੱਕ ਉੱਥੇ ਪ੍ਰਾਕ੍ਰਿਤ ਦੀ ਇੱਕ ਸਕ੍ਰਿਪਟ ਸੀ, ਇੱਕ ਲੰਡੇ ਜ਼ਬਾਨ ਜਿਹੜੀ ਸਕ੍ਰਿਪਟ ਸੀ, ਪਾਲੀ ਸਕ੍ਰਿਪਟ ਸੀ। ਔਰ ਮੇਰਾ ਆਪਣਾ ਇਹ ਖਿਆਲ ਹੈ, ਔਰ ਇਹਦੇ ਤੇ ਮੈਂ ਡਿਟੇਲ 'ਚ ਵੀ ਗੱਲ ਕਰਾਂਗਾ, ਕਿ ਗੁਰੂ ਨਾਨਕ ਸਾਹਿਬ ਨੇ ਹੀ ਇਹ ਸਕ੍ਰਿਪਟ ਫਾਈਨਲ ਕੀਤੀ ਸੀ। ਔਰ ਕੁਝ ਲਫ਼ਜ਼ ਨੇ ਜਿਹੜੇ ਭਗਤ ਕਬੀਰ ਜੀ ਨੇ ਇਸਤੇਮਾਲ ਕੀਤੇ ਉਹ ਅਰੈਬਿਕ ਅਲਫਬੇ ਜਾਂ ਕ ਖ ਦੇਵਨਾਗਰੀ 'ਚ ਨਹੀਂ ਨੇ। ਸੋ ਪੋਸੀਬਲ ਹੈ ਕਿ ਇਹ ਰੁਲੀ ਹੋਈ ਸਕ੍ਰਿਪਟ ਸੀ, ਕੋਡੀਫਾਈ ਗੁਰੂ ਨਾਨਕ ਸਾਹਿਬ ਨੇ ਕੀਤਾ ਔਰ ਇਵੈਂਚੁਅਲੀ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਫਾਈਨਲੀ ਆਉਂਦੀ ਹੈ। ਫਿਰ ਉਹਨਾਂ ਨੇ ਕਿਹਾ ਕੈਨ ਵੀ ਹੀਅਰ ਨੈਕਸਟ ਟਾਈਮ ਬਾਬਾ ਗੁਰੂ ਨਾਨਕ ਸੈਕਰਡ ਪੋਇਟਰੀ ਔਨ ਦਿਸ ਪ੍ਰੋਗਰਾਮ। ਅਸਵਰ ਸਾਹਿਬ ਅਸੀਂ ਕਿਉਂਕਿ ਭਗਤ ਬਾਣੀ ਨੂੰ ਟੱਚ ਕੀਤਾ ਸੀ, ਸਾਰੇ ਜਿੰਨੇ ਭਗਤਾਂ ਦੀ ਬਾਣੀ ਹੈ ਉਹ ਅਸੀਂ ਕਬੀਰ ਸਾਹਿਬ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਔਰ ਇਹਨੂੰ ਮੈਂ ਸਿਸਟੇਮੈਟਿਕਲੀ ਜਿਉਂ ਹੀ ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਉਸ ਦੀ ਅਸੀਂ ਸਮਾਪਤੀ ਕਰਾਂਗੇ, ਫਿਰ ਅਸੀਂ ਰਿਵਰਟ ਬੈਕ ਕਰਾਂਗੇ ਰਾਗਾਂ ਤੇ ਬੇਸਡ, ਜਿਹਦੇ 'ਚ ਹਰ ਰਾਗ 'ਚ ਪਹਿਲਾਂ 5 ਜਾਂ 6 ਗੁਰੂ ਸਾਹਿਬ ਦੀ ਬਾਣੀ ਹੈ, ਫਿਰ ਭਗਤਾਂ ਦੀ ਹੈ। ਸੋ ਇਹ ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਵੀ ਲਾਈਕ ਯੂਰ ਪ੍ਰੋਗਰਾਮ ਐਂਡ ਆਲਸੋ ਲਵ ਗੁਰਬਾਣੀ ਵਿਚ ਗਿਵਸ ਏ ਟੇਸਟ ਆਫ ਪਿਓਰ ਸਪਿਰਿਚੁਅਲਿਟੀ and total devotion to ਇੱਕ ਓਂਕਾਰ। We like your choice and introduction of the faith। So ਅਸਫਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਾਡਾ ਵੀ ਇਹ ਬਾਕੀ ਤਾਂ ਝੰਜਟ 'ਚ ਹਾਲਾਤ ਨੇ ਸਾਨੂੰ ਪਾ ਦਿੱਤਾ ਹੈ, ਮੈਨੂੰ ਵੀ ਜਿਹੜਾ ਕੰਫਰਟ ਮਿਲਦਾ ਹੈ ਅਲਟੀਮੇਟ ਡੈਸਟਨੀ ਤੇ ਆਪਣੇ ਮੇਕਰ ਨਾਲ ਮਿਲਣ ਦੀ ਹੈ, ਔਰ ਉੱਥੇ ਇਹੀ ਜ਼ਬਾਨ ਰੂਹਾਨੀਅਤ ਦੀ, ਪਿਆਰ ਦੀ, ਰੱਬ ਦੀ ਯਾਦ ਦੀ ਇਹ ਹੋਣੀ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਬੜੀ ਇਸ ਨੂੰ ਉਸੇ ਹੀ ਰੰਗ 'ਚ ਦੇਖਦੇ ਹੋ ਜੋ ਸਾਡਾ ਮਕਸਦ ਵੀ ਹੈ ਕਿ ਰੂਹਾਨੀਅਤ ਦਾ ਸੁਨੇਹਾ ਜਿਹੜਾ ਮਜ਼ਹਬਾਂ, ਮੁਲਕਾਂ, ਸਰਹੱਦਾਂ ਤੋਂ ਪਾਰ ਰੂਹਾਂ ਦੇ ਸਫ਼ਰ ਦਾ ਮੈਸੇਜ ਹੈ, ਔਰ ਗੁਰੂ ਨਾਨਕ ਸਾਹਿਬ ਦਾ ਔਰ ਗੁਰਬਾਣੀ ਜਿਹੜੀ ਤੁਰਕੀ ਬਾਣੀ ਦੇ ਲਈ ਹੈ ਉਹ ਸਾਰੀ ਇਨਸਾਨੀਅਤ ਲਈ ਹੈ, ਕਿਸੇ ਇੱਕ ਇਨਸਾਨ ਲਈ ਨਹੀਂ ਹੈ। ਵਕਤ ਹੈ ਕਿ ਨਹੀਂ? ਵਕਤ ਨਹੀਂ ਹੈਗਾ ਹੁਣ। ਚਲੋ ਅਸੀਂ ਫਿਰ ਹੁਣ ਮੰਡੇ ਤੇ ਲੈ ਜਾਂਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।